जी सारे दोस्तों ਨੂੰ ਜੀ ਆਇਆਂ ਨੂੰ ਲੈਲਪੁਰ ਯੰਗ ਹਿਸਟੋਰੀਅਨ ਦੀ ਹਿਸਟਰੀ ਲੈਕਚਰ ਸੀਰੀਜ਼ ਦੇ ਵਿੱਚ ਮੈਂ ਸਾਰੇ ਦੋਸਤ ਜਿਹੜੇ ਸਾਨੂੰ ਵੇਖ ਰਹੇ ਨੇ ਉਹਨਾਂ ਨੂੰ ਦਰਖਾਸਤ ਕਰਾਂਗਾ, ਉਹਨਾਂ ਨੂੰ ਰਿਕੁਐਸਟ ਕਰਾਂਗਾ, ਬੇਨਤੀ ਕਰਾਂਗਾ ਕਿ ਪਲੀਜ਼ ਤੁਸੀਂ ਇਹਨੂੰ ਸ਼ੇਅਰ ਕਰ ਦਿਓ ਤਾਂ ਕਿ ਬਾਕੀ ਜਿਹੜੇ ਸਾਡੇ ਨਾਲ ਲੋਕ ਨੇ ਉਹ ਵੀ ਆ ਜਾਣ ਔਰ ਅਸੀਂ ਅੱਜ ਦੀ ਜਿਹੜਾ ਇੱਕ ਬਹੁਤ ਖਾਸ ਪ੍ਰੋਗਰਾਮ ਹੈ ਉਹਨੂੰ ਅਸੀਂ ਸ਼ੁਰੂ ਕਰ ਸਕੀਏ। ਮੈਂ ਜੇ ਗੱਲ ਸ਼ੁਰੂ ਕਰੀਏ ਅਸੀਂ ਹਿਸਟਰੀ ਲੈਕਚਰ ਸੀਰੀਜ਼ ਦੀ ਤੇ ਅਸੀਂ ਹਿਸਟਰੀ ਲੈਕਚਰ ਸੀਰੀਜ਼ ਜਿਸ ਤਰ੍ਹਾਂ ਅਸੀਂ ਸਟਾਰਟ ਕੀਤੀ ਤੇ ਮੈਂ ਉਹਦੇ ਸਟਾਰਟ ਦੇ ਦਿਨਾਂ ਦੀ ਥੋੜੀ ਜਿਹੀ ਗੱਲ ਕਰਾਂਗਾ ਜਿਹੜੇ ਅੱਜ ਦੇ ਸਾਡੇ ਗੈਸਟ ਨੇ ਉਹਨਾਂ ਦੇ ਤਾਰਫ ਤੋਂ ਪਹਿਲਾਂ ਔਰ ਉਹਨਾਂ ਦੇ ਕੰਮ ਤੋਂ ਪਹਿਲਾਂ ਜਿਹੜਾ ਲੈਲਪੁਰ ਯੰਗ ਹਿਸਟੋਰੀਅਨ ਕਲੱਬ ਦੇ ਹਵਾਲੇ ਨਾਲ ਜਿਹੜਾ ਤਾਰਫ ਹੈ ਉਹ ਕੁਛ ਇਸ ਤਰ੍ਹਾਂ ਕਿ ਜਦੋਂ ਇਹ ਸੀਰੀਜ਼ ਸ਼ੁਰੂ ਹੋਈ ਸੀ ਤੇ ਡਾਕਟਰ ਸਾਹਿਬ ਡਾਕਟਰ ਦਲਵੀਰ ਪੰਨੂ ਜੀ ਅੱਜ ਸਾਡੇ ਜਿਹੜੇ ਗੈਸਟ ਸਪੀਕਰ ਵੀ ਨੇ ਅੱਜ ਗੱਲਬਾਤ ਕਰਨ ਆਏ ਨੇ ਇਹ ਸਾਡੇ ਮਸਲਨ ਸਾਡੇ ਨਾਲ ਰਹੇ ਅੱਜ ਤੀਕਰ ਦੇ ਦਿਨ ਤੀਕਰ ਵੀ ਔਰ ਪਹਿਲੇ ਸਾਡੇ ਲੈਕਚਰਸ ਦੇ ਵਿੱਚ ਵੀ ਡਾਕਟਰ ਸਾਹਿਬ ਦਾ ਲੈਕਚਰ ਆਇਆ ਔਰ ਬੜਾ ਹੀ ਖੂਬਸੂਰਤ ਲੈਕਚਰ ਰਿਹਾ ਇਹਨਾਂ ਦਾ ਔਰ ਅਸੀਂ ਇਸ ਤੋਂ ਵੱਖ ਵੀ ਜਿਹੜਾ ਇੱਥੇ ਕੰਮ ਕਰ ਰਹੇ ਹਾਂ ਮੁxtਲਿਫ ਪੰਜਾਬੀ ਦੇ ਹਵਾਲੇ ਨਾਲ ਚਾਹੇ ਉਹ ਸਾਡਾ ਸੁਲੇਖ ਮੇਲਾ ਹੋਵੇ ਜਾਂ ਮੁxtਲਿਫ ਹੋਰ ਵੀ ਚੀਜ਼ਾਂ ਹੋਣ ਜਿੱਦਾਂ ਹਿਸਟੋਰੀਕਲ ਬਿਲਡਿੰਗਸ ਨੇ ਗੁਰਦੁਆਰਾਸ ਨੇ ਔਰ ਇਹਦੇ ਤੋਂ ਵੱਖ ਵੀ ਪੰਜਾਬੀ ਦੇ ਜਿੰਨੇ ਵੀ ਪ੍ਰੋਗਰਾਮ ਹੁੰਦੇ ਨੇ ਡਾਕਟਰ ਦਲਵੀਰ ਪੰਨੂ ਉਹਨਾਂ ਦਾ ਇੱਕ ਖਾਸ ਉਹਦੇ ਵਿੱਚ ਇੱਕ ਉਹਨਾਂ ਦਾ ਖਾਸ ਹਿੱਸਾ ਹੁੰਦਾ ਹੈ ਔਰ ਹਰ ਦਫਾ ਉਹਦੇ ਵਿੱਚ ਸਾਡੇ ਨਾਲ ਰਲਦੇ ਨੇ ਮੈਂ ਉਹਨਾਂ ਦਾ ਤਾਰਫ ਜਿਹੜਾ ਹੈ ਉਹ ਕਰਵਾਉਂਦਾ ਜਾਣਾ ਹੈ ਡਾਕਟਰ ਜੀ ਜਿਹੜੇ ਨੇ ਬੇਸਿਕਲੀ ਤੇ ਉਹ ਇੱਕ ਮੈਡੀਕਲ ਦੇ ਬੰਦੇ ਨੇ ਡੈਂਟਿਸਟ ਨੇ ਕੈਲੀਫੋਰਨੀਆ ਤੋਂ ਪਰ ਉਹਨਾਂ ਦਾ ਜਿਹੜੀ ਉਹਨਾਂ ਦੀ ਤਾਰੀਖ ਦੇ ਨਾਲ ਜਿਹੜੀ ਉਹਨਾਂ ਦੀ ਸਾਂਝ ਜਾਂ ਉਹਨਾਂ ਦੇ ਤਾਰੀਖ ਨਾਲ ਜਿਹੜਾ ਲਗਾਓ ਹੈ ਬਹੁਤ ਮੇਰੇ ਵਾਸਤੇ ਐਜ਼ ਏ ਹਿਸਟਰੀ ਸਟੂਡੈਂਟ ਬਹੁਤ ਵੱਡੀ ਗੱਲ ਹੈ ਕਿ ਇੱਕ ਫੀਲਡ ਤੋਂ ਦੂਜੀ ਫੀਲਡ ਵੱਲ ਆਣਾ ਔਰ ਫਿਰ ਉਹਨੂੰ ਬੜੀ ਡਿਟੇਲ ਚ ਪੜ੍ਹਨਾ ਔਰ ਰੋਜ਼ ਬਰੋਜ਼ ਉਹਦੇ ਚ ਅੱਗੇ ਤੋਂ ਅੱਗੇ ਜਾਣਾ ਔਰ ਖਾਸ ਕਰ ਇਹਨਾਂ ਦਾ ਇੱਕ ਬਹੁਤ ਵੱਡੀ ਜਿਹੜੀ ਕੰਟਰੀਬਿਊਸ਼ਨ ਮੈਂ ਤਾਰਫ ਵਿੱਚ ਜ਼ਰੂਰ ਦੱਸਣਾ ਚਾਹਾਂਗਾ ਆਪਣੇ ਸਕਾਲਰਸ ਦੇ ਨਾਲ ਸਾਂਝੀ ਕਰਨਾ ਚਾਹਾਂਗਾ ਉਹ ਇਹ ਹੈ ਕਿ ਹਿਸਟਰੀ ਨੂੰ ਸਾਇੰਟੀਫਿਕਲੀ ਵੇਖਣ ਦਾ ਕੋਈ ਵੀ ਚੀਜ਼ ਹੈ ਉਹਦਾ ਰੈਫਰੈਂਸ ਲੱਭਣਾ ਔਰ ਖਾਸ ਕਰ ਰੈਫਰੈਂਸ ਜਿਹੜਾ ਹੈ ਮੁxtਲਿਫ ਐਂਸ਼ੀਐਂਟ ਸੋਰਸਸ ਤੋਂ ਮੁxtਲਿਫ ਸੋਰਸਸ ਤੋਂ ਬੇਸ਼ੱਕ ਉਹ ਪਰਸ਼ੀਅਨ ਹੋਣ ਜਾਂ ਅੱਜ ਦੇ ਜਿੱਦਾਂ ਟੌਪਿਕ ਦੇ ਵਿੱਚ ਵੀ ਡਿਸਕਸ ਹੈ ਉਹ ਸਾਰੇ ਜਗ੍ਹਾ ਤੋਂ ਲੱਭ ਕੇ ਲੈ ਕੇ ਆਉਣਾ ਔਰ ਇੱਕ ਬਿਲਕੁਲ ਆਬਜੈਕਟਿਵ ਅਪਰੋਚ ਦੇ ਨਾਲ ਤਾਰੀਖ ਜਿਹੜਾ ਹੈ ਉਹਨੂੰ ਇਕੱਠਿਆ ਕਰਨ ਦਾ ਕੰਮ ਔਰ ਖਾਸ ਕਰਕੇ ਇਹਨਾਂ ਨੇ ਜਿਹੜਾ ਇਹਨਾਂ ਦੀ ਬੁੱਕ ਬੜੀ ਫੇਮਸ ਜਾ ਰਹੀ ਹੈ ਬੁੱਕ ਇਹਨਾਂ ਦੀ ਜਿਹੜੀ ਸਿੱਖ ਹੈਰੀਟੇਜ ਬਿਯੋਂਡ ਬਾਰਡਰਸ ਉਹਦੇ ਵਿੱਚ ਵੀ ਇਹਨਾਂ ਨੇ ਇਸ ਚੀਜ਼ ਨੂੰ ਮੱਦੇ ਨਜ਼ਰ ਰੱਖਿਆ ਅੱਜ ਅਸੀਂ ਇਹਨਾਂ ਦੀ ਬੜੇ ਉਹਨਾਂ ਦੇ ਮਮਨੂਨ ਆ ਉਹਨਾਂ ਦੀ ਬੜੇ ਸ਼ੁਕਰਗੁਜ਼ਾਰ ਹਾਂ ਕਿ ਅੱਜ ਉਹਨਾਂ ਨੇ ਸਾਨੂੰ ਟਾਈਮ ਦਿੱਤਾ ਔਰ ਇੱਕ ਬਹੁਤ ਹੀ ਅਹਿਮ ਟਾਪਿਕ ਦੇ ਉੱਪਰ ਉਹਨਾਂ ਨੇ ਅੱਜ ਸਾਡੇ ਨਾਲ ਗੱਲਬਾਤ ਆਪਣੀ ਸਾਂਝੀ ਕਰਨ ਦਾ ਮੌਕਾ ਸਾਨੂੰ ਦਿੱਤਾ ਕਿ ਅੱਜ ਉਹ ਸਾਡੇ ਨਾਲ ਗੱਲਬਾਤ ਕਰਨ ਸੋ ਮੈਂ ਉਹਨਾਂ ਨੂੰ ਰਿਕੁਐਸਟ ਕਰਾਂਗਾ ਕਿ ਉਹ ਵੀ ਸਾਡੇ ਨਾਲ ਆ ਜਾਣ ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਜੀ ਥੈਂਕ ਯੂ ਸੋ ਮਚ ਚੱਟ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇੰਨੀ ਵਧੀਆ ਇੰਟਰੋਡਕਸ਼ਨ ਦੇ ਲਈ ਤੁਸੀਂ ਕੁਝ ਜ਼ਿਆਦਾ ਹੀ ਕਹਿ ਲਓ ਭਈ ਖੂਬੀਆਂ ਬਿਆਨ ਕਰ ਦਿੱਤੀਆਂ ਕੋਈ ਇਹੋ ਜਿਹੇ ਲਾਈਕ ਤਾਂ ਨਹੀਂ ਹੈਗਾ ਮੈਂ ਨਿਮਾਣਾ ਜਿਹਾ ਇਨਸਾਨ ਆ ਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਫॉर द ग्रेट चॉइस ऑफ वर्ड्स दैट यू हैव थैंक यू सो मच ਸਰ ਬਿਲਕੁਲ ਤੁਹਾਡੀ ਗ੍ਰੇਟਨੈਸ ਹੈ ਔਰ ਮੈਂ ਸਮਝਣਾ ਕਿ ਜੋ ਮੈਂ ਗੱਲਾਂ ਕੀਤੀਆਂ ਬਿਲਕੁਲ ਹੂਬਹੂ ਹੋਣੇ ਕਿਉਂਕਿ ਮੈਂ ਤੇ ਇਸ ਪੂਰੇ ਕੰਮ ਦੇ ਵਿੱਚ ਤੁਹਾਡੇ ਨਾਲ ਸੀ ਔਰ ਸਭ ਤੋਂ ਵੱਧ ਕੇ ਅੱਜ ਦੀ ਵੱਡੀ ਗੱਲ ਇਹ ਕਿ ਸਾਡੇ ਤੁਸੀਂ ਲੈਲਪੁਰ ਦੇ ਸਾਡੇ ਲੈਲਪੁਰੀ ਹੋ ਤੇ ਅੱਜ ਤੁਸੀਂ ਲੈਲਪੁਰ ਯੰਗ ਹਿਸਟੋਰੀਅਨ ਵਿੱਚ ਆਏ ਹੋ ਜੀ ਆਇਆਂ ਨੂੰ ਸਰ ਸਕਰੀਨ ਹੋਰ ਸਰ ਤੁਹਾਡੇ ਕੋਲ ਹੈ ਤੇ ਅਸੀਂ ਤੁਹਾਡੀ ਗੱਲਬਾਤ ਤੋਂ ਬਾਅਦ ਹਾਜ਼ਰ ਹੋਵਾਂਗੇ ਕੁਝ ਸਵਾਲਾਂ ਤੇ ਗੱਲਬਾਤ ਥੈਂਕ ਯੂ ਸੋ ਮਚ ਚੱਟ ਸਾਹਿਬ ਅੱਜ ਦਾ ਟੌਪਿਕ ਨੌਵੇਂ ਪਾਤਸ਼ਾਹੀ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਜਿਨ੍ਹਾਂ ਦਾ 400ਵਾਂ ਜਨਮ ਦਿਹਾੜਾ ਦੁਨੀਆ ਭਰ ਦੇ ਵਿੱਚ ਮਨਾਇਆ ਜਾ ਰਿਹਾ ਉਹਨਾਂ ਨੂੰ ਡੈਡੀਕੇਟਡ ਹੈ ਅੱਜ ਆਪਾਂ ਗੱਲਬਾਤ ਕਰਾਂਗੇ ਕਿ ਨੌਵੇਂ ਪਾਤਸ਼ਾਹੀ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸੋਰਸਿਸ ਕਿਹੜੇ ਜਿਹੜੇ ਨੇ ਉਹ ਪੁਰਾਣੀਆਂ ਕਿਤਾਬਾਂ ਚੋਂ ਕਿਹੜੇ ਕਿਹੜੇ ਹਵਾਲੇ ਜਿਹੜੇ ਮਿਲਦੇ ਨੇ ਨੌਨ ਸਿੱਖ ਹਿਸਟੋਰੀਅਨਸ ਜਿਹੜੇ ਨੇ ਉਹ ਕਿਹੜੇ ਹਵਾਲਿਆਂ ਨੂੰ ਪੜ੍ਹਦੇ ਨੇ ਸੋ ਇਹ ਮੈਂ ਥੋੜਾ ਡਿਸਕਲੇਮਰ ਦੇ ਦੇਵਾਂ ਕਿ ਮੈਂ ਇਹਨਾਂ ਨੂੰ ਆਪ ਤੇ ਨਹੀਂ ਸੀ ਜਿੱਦਾਂ ਇਹ ਜਿਹੜੀ ਟ੍ਰਾਂਸਲੇਸ਼ਨ ਹੈਗੀ ਹੈ ਇਹਨਾਂ ਦੀ ਉਸ ਟ੍ਰਾਂਸਲੇਸ਼ਨ ਨੂੰ ਇੱਕ ਸੈਕਿੰਡ ਹੋਲਡ ਕਰਨਾ ਪਲੀਜ਼ ਥੈਂਕ ਯੂ ਇਹਨਾਂ ਦੀ ਜਿਹੜੀ ਟ੍ਰਾਂਸਲੇਸ਼ਨ ਹੈਗੀ ਆ ਉਹ ਟ੍ਰਾਂਸਲੇਸ਼ਨ ਨੂੰ ਤਾਂ ਮੈਂ ਖੁਦ ਉਸ ਵਰਨੈਕੂਲਰ ਦੇ ਵਿੱਚ ਨਹੀਂ ਪੜਿਆ ਪਰ ਉਹਦੀ ਜਿਹੜੀ ਨਾਲ ਇੰਗਲਿਸ਼ ਟ੍ਰਾਂਸਲੇਸ਼ਨ ਹੈਗੀ ਆ ਉਹ ਮੈਂ ਤੁਹਾਡੇ ਸਾਹਮਣੇ ਜਿਹੜੀ ਹੈਗੀ ਆ ਉਹ ਅੱਜ ਆਪਣੇ ਪ੍ਰੋਗਰਾਮ 'ਚ ਲੈ ਕੇ ਆਵਾਂਗਾ ਇਸ ਚੈਪਟਰ ਦਾ ਆਗਾਜ਼ ਜਿਹੜਾ ਸਭ ਤੋਂ ਪਹਿਲਾਂ ਆਪਾਂ ਕ੍ਰੋਨੋਲੋਜੀਕਲੀ ਜਿਹੜਾ ਹੈਗਾ ਉਸ ਤਰੀਕੇ ਦੇ ਵਿੱਚ ਕਰਨਾ ਮੈਂ ਸ਼ੁਰੂ ਕਰਾਂਗਾ ਕਿ ਸਭ ਤੋਂ ਪਹਿਲਾਂ ਸੋਰਸਿਸ ਜਿਹੜੇ ਨੇ ਉਹ
ਕਿਹੜੇ ਮੈਨੂੰ ਮਿਲਦੇ ਨੇ, ਉਸ ਤੋਂ ਅੱਗੇ ਦੀ ਅੱਗੇ ਆਪਾਂ ਜਿਹੜੇ ਹੈਗੇ ਆ ਉਹ ਅੱਗੇ ਵਧਦੇ ਜਾਵਾਂਗੇ। ਔਰ ਇਹਦੇ ਵਿੱਚ ਆਪਾਂ ਕੁਝ ਪਰਸ਼ੀਅਨ ਸੋਰਸਿਸ, ਮੇਰੇ ਕੁਝ ਦੋਸਤਾਂ ਨੇ ਕੱਲ ਕਿਹਾ ਕਿ ਉਹਨਾਂ ਨੂੰ ਪਤਾ ਨਹੀਂ ਸੀ ਕਿ ਪਰਸ਼ੀਆ ਦੇ ਲੋਕਾਂ ਨੇ ਵੀ ਨੌਵੇਂ ਪਾਤਸ਼ਾਹੀ ਬਾਰੇ ਲਿਖਿਆ। ਮੈਂ ਦੱਸ ਦਵਾਂ ਕਿ ਪਰਸ਼ੀਅਨ ਸੋਰਸਿਸ ਤੋਂ ਮਤਲਬ ਹੈ ਪਰਸ਼ੀਅਨ ਲੈਂਗੁਏਜ, ਜਿਹੜੀ ਪੁਰਾਣੀ ਇੰਡੋ ਫਾਰਸੀ ਲੈਂਗੁਏਜ ਸੀ, ਉਹ ਪਰਸ਼ੀਆ ਦੇ ਲੋਕ ਨਹੀਂ ਸੀ। ਆਪਣੇ ਖਿੱਤੇ ਦੇ ਵਿੱਚ ਹੀ ਜਿਹੜੀ ਇਹ ਭਾਸ਼ਾ ਸੀਗੀ ਇੰਡੋ ਪਰਸ਼ੀਅਨ, ਜਿਹੜੀ ਫਾਰਸੀ ਸੀ, ਉਹ ਕਾਫੀ ਬੋਲੀ ਲਿਖੀ ਆਫੀਸ਼ੀਅਲ ਲੈਂਗੁਏਜ ਹੁੰਦੀ ਸੀ। ਸੋ ਇਹ ਜਿਹੜੇ ਰਾਈਟਰ ਹੈਗੇ ਆਪਣੇ ਖਿੱਤੇ ਦੇ ਹੀ ਨੇ, ਪਰ ਉਹਨਾਂ ਨੇ ਭਾਸ਼ਾ ਜਿਹੜੀ ਪਰਸ਼ੀਅਨ ਵਰਤੀ ਹੈ। ਇਦਾਂ ਹੀ ਕਿਉਂਕਿ ਗੁਰੂ ਸਾਹਿਬ ਨੇ ਬਹੁਤ ਸਮਾਂ ਨਾਰਥ ਈਸਟ ਇੰਡੀਆ ਦੇ ਵਿੱਚ ਸਪੈਂਡ ਕੀਤਾ, ਇਸ ਕਰਕੇ ਅਸਾਮੀਜ਼ ਲੈਂਗੁਏਜ ਦੇ ਵਿੱਚ ਵੀ ਉਹਨਾਂ ਦੇ ਜਿਹੜੇ ਹੈਗੇ ਨੇ ਕੁਝ ਸੋਰਸਿਸ ਆਪਾਂ ਨੂੰ ਪੁਰਾਤਨ ਮਿਲ ਜਾਂਦੇ ਨੇ। ਤੇ ਜਿਹੜੇ ਪੱਟਾਂ ਦੀ ਲੈਂਗੁਏਜ ਹੈਗੀ ਆ ਪਟਾਖਰੀ, ਉਹਦੇ ਵਿੱਚ ਵੀ ਕਈ ਇੰਟਰਸਟਿੰਗ ਜਿਹੜੇ ਹੈਗੇ ਕੋਰਸ ਹੈਗੇ ਜਿਹੜੇ ਮੈਂ ਅੱਜ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੂੰਗਾ। ਸਭ ਤੋਂ ਪਹਿਲਾਂ ਆਪਾਂ ਸਟਾਰਟਿੰਗ ਕਰਦੇ ਹਾਂ ਸੁਜਨ ਰਾਏ ਭੰਡਾਰੀ ਜੀ ਦੀ ਖੁਲਾਸਤ ਉਤ ਤਵਰੀਖ। ਤੁਹਾਨੂੰ ਚੱਠਾ ਸਾਹਿਬ ਤੁਹਾਨੂੰ ਤਾਂ ਪਤਾ ਹੀ ਹੈ, ਸੁਜਨ ਰਾਏ ਭੰਡਾਰੀ ਜੀ, ਇਹ ਮਤਲਬ ਉਹਨਾਂ ਦੀ ਕਿਤਾਬ ਜਿਹੜੀ ਹੈਗੀ ਬਹੁਤ ਮਸ਼ਹੂਰ ਹੈਗੀ ਆ। 1695 ਚ ਆਪਣੇ ਮੈਂ ਦੇਖਣ ਵਾਲਿਆਂ ਨੂੰ ਦੱਸ ਦਵਾਂ, ਇਹ ਕਿਤਾਬ 1695 ਚ ਲਿਖੀ ਗਈ ਹੈ, ਜਦੋਂ ਔਰੰਗਜ਼ੇਬ ਦੇ ਰੂਲ ਦਾ 40ਵਾਂ ਸਾਲ ਸੀਗਾ। ਇਹ ਜਿਹੜਾ ਸੀ ਸੁਜਨ ਰਾਏ ਭੰਡਾਰੀ ਇੱਕ ਖੱਤਰੀ ਹਿੰਦੂ ਹੈ ਫਰੋਮ ਬਟਾਲਾ, ਤੇ ਕਈ ਵਾਰੀ ਉਹਨੂੰ ਉਹਦੀ ਮੈਨੂਸਕ੍ਰਿਪਟਸ ਦੇ ਵਿੱਚ ਜਿਹੜਾ ਮੁਨਸ਼ੀ ਆਫ ਮੁਨਸ਼ੀਜ਼ ਵੀ ਲਿਖਿਆ ਗਿਆ। ਉਹਦਾ ਨਾਮ ਤਾਂ ਇਹਦੇ ਵਿੱਚ ਕਿਤੇ ਨਹੀਂ ਲਿਖਿਆ ਹੋਇਆ, ਜਿਹੜੀ ਐਕਚੁਅਲ ਬੁੱਕ ਹੈਗੀ ਆ ਉਹਦੇ ਵਿੱਚ ਇਹਦਾ ਨਾਮ ਨਹੀਂ ਕਿਤੇ ਲਿਖਿਆ ਹੋਇਆ ਖੁਲਾਸਤ ਉਤ ਤਵਰੀਖ, ਪਰ ਜਿਹੜੇ ਟ੍ਰਾਂਸਕ੍ਰਾਈਬਰ ਦੇ ਨੋਟਸ ਹੈਗੇ ਆ ਕਈ ਮੈਨੂਸਕ੍ਰਿਪਟਸ, ਉਹਨਾਂ ਤੋਂ ਪਤਾ ਲੱਗਦਾ ਵੀ ਉਹਦਾ ਨਾਮ ਸੁਜਨ ਰਾਏ ਹੈ। ਕਈਆਂ ਨੇ ਇਹਨੂੰ ਭੰਡਾਰੀ ਵੀ ਕਿਹਾ, ਕਈਆਂ ਨੇ ਇਹਨੂੰ ਬਟਾਲਵੀ ਵੀ ਕਿਹਾ। ਹੁਣ ਆਪਾਂ ਦੇਖਦੇ ਹਾਂ ਕਿ ਇਹਨੇ ਆਪਣੀ ਕਿਤਾਬ ਦੇ ਵਿੱਚ ਨੌਵੇਂ ਪਾਤਸ਼ਾਹੀ ਦੀ ਸ਼ਹਾਦਤ ਬਾਰੇ ਕੀ ਲਿਖਿਆ ਹੈਗਾ। ਇੱਥੇ ਮੈਂ ਜਿਹੜੀ ਹੁਣ ਟ੍ਰਾਂਸਲੇਸ਼ਨ ਬੋਲ ਕੇ ਦੱਸਣ ਲੱਗਾ, ਇਟਸ ਟ੍ਰਾਂਸਲੇਸ਼ਨ ਬਾਈ ਇਕਬਾਲ ਹੁਸੈਨ, ਸਿੱਖ ਹਿਸਟਰੀ ਫਰੋਮ ਪਰਸ਼ੀਅਨ ਸੋਰਸਿਸ, ਜਿਹੜੀ ਬੜੀ ਮਸ਼ਹੂਰ ਕਿਤਾਬ ਹੈਗੀ ਹੈ, ਉਹਦੇ ਵਿੱਚੋਂ ਹੈਗੀ ਹੈ। ਉਹਦੇ ਵਿੱਚ ਉਹ ਲਿਖਦੇ ਆ, ਉਹਦੇ ਵਿੱਚ ਉਹਨਾਂ ਨੇ ਕੋਈ ਜ਼ਿਆਦਾ ਡਿਟੇਲ ਨਹੀਂ ਦਿੱਤੀ ਵੈਸੇ ਸੁਜਨ ਰਾਏ ਭੰਡਾਰੀ ਨੇ। ਉਹ ਲਿਖਦੇ ਆ, ਦੈਨ ਤੇਗ ਬਹਾਦਰ ਦ ਯੰਗਰ ਸਨ ਆਫ ਗੁਰੂ ਹਰਗੋਬਿੰਦ occupied the seat for 15 years। ਮਤਲਬ ਉਹ ਲਿਖਦੇ ਆ ਕਿ ਉਹਨਾਂ ਨੇ 15 ਸਾਲ ਉਸ ਸੀਟ ਤੇ ਜਿਹੜੀ ਸੀ ਗੁਰਗੱਦੀ ਤੇ ਜਿਹੜੇ ਸੀ ਉਹ ਬੈਠੇ। ਮੁੜ ਕੇ ਉਹਨਾਂ ਨੂੰ ਇੰਪੀਰੀਅਲ ਆਫੀਸਰਸ ਦੇ ਅੰਡਰ ਇੰਪ੍ਰਿਜ਼ਨ ਕੀਤਾ ਗਿਆ ਤੇ 1081 ਐਨੇ ਹਜ਼ਾਰੀ ਵਿੱਚ ਉਹਨਾਂ ਨੂੰ ਜਿਹੜਾ ਸੀ ਉਹਨੂੰ ਐਗਜ਼ੀਕਿਊਸ਼ਨ ਕੀਤੀ ਗਈ ਸ਼ਾਹਜਹਾਂਬਾਦ ਦੇ ਵਿੱਚ। ਇਹਦੇ ਵਿੱਚ ਦੋ ਚੀਜ਼ਾਂ ਮੈਂ ਨੋਟ ਕੀਤੀਆਂ ਖੁਲਾਸਤ ਤਵਰੀਖ ਦੇ ਵਿੱਚ ਸੁਜਨ ਰਾਏ ਭੰਡਾਰੀ ਦੀ। ਇੱਕ ਤਾਂ ਹੈਗਾ ਕਿ ਇਹ ਜਿਹੜੀ ਡੇਟ ਹੈਗੀ ਆ 1081 AH ਹਿਜਰੀ ਸਾਲ ਜਿਹੜਾ ਹੈਗਾ, ਉਹ ਸਿੱਖ ਜਿਹੜੇ ਆਪਣੇ ਫੈਕਟਸ ਹੈਗੇ ਉਹਨਾਂ ਦੇ ਨਾਲ ਮੈਚ ਨਹੀਂ ਕਰਦਾ। ਇਹਦੇ ਮੁਤਾਬਕ 1670 ਬਣਦਾ ਆ। ਪਰ ਅਗਲੀ ਲਾਈਨ ਦੇ ਵਿੱਚ ਨਾਲ ਹੀ ਸੁਜਨ ਰਾਏ ਭੰਡਾਰੀ ਲਿਖਦੇ ਆ ਵੀ ਉਸ ਵੇਲੇ ਗੁਰੂ ਗੋਬਿੰਦ ਰਾਏ ਜਿਹੜੇ 9ਵੇਂ ਪਾਤਸ਼ਾਹੀ ਦੇ ਬੇਟੇ ਸਨ, ਉਹ ਵੀ ਆਪਣੀ ਸੇਕਰੇਟ ਸੀਟ ਮਤਲਬ ਗੱਦੀ ਤੇ ਗੁਰੂ ਜਿਹੜੇ ਸਨ ਉਹ 22 ਸਾਲਾਂ ਤੋਂ ਬਣੇ ਹੋਏ ਸਨ। ਸੋ ਸਾਲ ਜਿਹੜਾ ਹੈਗਾ ਉਹ 1675 ਹੀ ਬਣਦਾ ਹੈ ਗੁਰੂ ਸਾਹਿਬ ਦੀ ਜਿਹੜੀ ਸ਼ਹਾਦਤ ਦਾ। ਦੂਜੀ ਚੀਜ਼ ਜਿਹੜੀ ਨੋਟ ਕਰਨ ਵਾਲੀ ਮੈਨੂੰ ਖੁਲਾਸਤ ਉਤ ਤਵਰੀਖ ਦੇ ਵਿੱਚ ਮਿਲੀ ਹੈ ਸੁਜਨ ਰਾਏ ਭੰਡਾਰੀ ਤੋਂ, ਉਹ ਹੈ ਕਿ ਉਹਨਾਂ ਨੇ 9ਵੇਂ ਪਾਤਸ਼ਾਹੀ ਇਹਨਾਂ ਦਾ ਤਾਂ ਜ਼ਿਕਰ ਕੀਤਾ ਹੈ, ਉਹਨਾਂ ਦੀ ਸ਼ਹਾਦਤ ਦਾ ਜ਼ਿਕਰ ਕੀਤਾ ਹੈ, ਪਰ ਬੜੀ ਇੰਟਰਸਟਿੰਗ ਗੱਲ ਹੈ ਕਿ ਉਹਨਾਂ ਨੇ ਆਪਣੀ ਇਸ ਇੰਨੀ ਵੱਡੀ ਕਿਤਾਬ, ਇੰਨੀ ਬਹੁਮੂਲੀ ਕਿਤਾਬ, ਇੰਨਾ ਪ੍ਰੀਸ਼ੀਅਸ ਜਿਹੜਾ ਉਹਨਾਂ ਦਾ ਲਿਟਰੇਚਰ ਹੈਗਾ ਖੁਲਾਸਤ ਉਤ ਤਵਰੀਖ, ਉਹਦੇ ਵਿੱਚ ਉਹਨਾਂ ਨੇ 5ਵੇਂ ਪਾਤਸ਼ਾਹੀ ਦੀ ਕੋਈ ਸ਼ਹਾਦਤ ਦਾ ਜ਼ਿਕਰ ਨਹੀਂ ਕੀਤਾ। ਜੇ ਉਹ 9ਵੇਂ ਪਾਤਸ਼ਾਹੀ ਦਾ ਵੀ ਇਹ ਪੈਰਾਗ੍ਰਾਫ ਉਹਨਾਂ ਨੇ ਐਡ ਨਹੀਂ ਕੀਤਾ ਹੁੰਦਾ ਤਾਂ ਸ਼ਾਇਦ ਹੋ ਸਕਦਾ ਸੀ ਅਸੀਂ ਸੋਚ ਸਕਦੇ ਸੀ ਕਿ ਮੁਗਲ ਰੂਲਰਸ ਕਰਕੇ ਉਹ ਇਸ ਚੀਜ਼ ਦੇ ਵਿੱਚ ਨਹੀਂ ਲਿਖਣਾ ਚਾਹੁੰਦੇ, ਉਹਨਾਂ ਨੇ ਜਨਰਲ ਸਿੱਖ ਹਿਸਟਰੀ ਲਿਖੀ ਹੈ। ਪਰ ਉਹਨਾਂ ਦਾ 5ਵੇਂ ਪਾਤਸ਼ਾਹੀ ਦੀ ਸ਼ਹਾਦਤ ਨੂੰ ਸਕਿਪ ਕਰਨਾ ਮੈਨੂੰ ਬੜਾ ਕਈ ਵਾਰੀ ਚੁਭਦਾ ਹੈ। ਔਰ ਮੈਨੂੰ ਆਸ ਸੀ ਜਦੋਂ ਮੈਂ ਕਿਤਾਬਾਂ ਇਹ ਪੜ੍ਹਨ ਲੱਗਾ, ਫਰੋਲਣ ਲੱਗਾ, ਕਿ ਮੈਨੂੰ ਉਸ ਕਿਤਾਬ ਚੋਂ 5ਵੇਂ ਪਾਤਸ਼ਾਹੀ ਦੀ ਸ਼ਹਾਦਤ ਬਾਰੇ ਵੀ ਕੁਝ ਮਿਲੇਗਾ। ਸੋ ਭਾਵੇਂ ਆਪਾਂ ਨੂੰ ਇਹ 9ਵੇਂ ਪਾਤਸ਼ਾਹ ਦੀ ਸ਼ਹਾਦਤ ਦੀ ਕੋਈ ਜ਼ਿਆਦਾ ਡਿਟੇਲ ਤਾਂ ਨਹੀਂ ਇਹਦੇ ਵਿੱਚ ਮਿਲਦੀ, ਉਹ ਕੀ ਕਿਉਂ ਸ਼ਹਾਦਤ ਹੋਈ, ਮਤਲਬ ਕੀ ਰੀਜ਼ਨ ਸੀਗਾ, ਪਰ ਇਹ ਉਹਨਾਂ ਦਾ ਵਿੱਚ ਪੈਰਾਗ੍ਰਾਫ ਐਡ ਕਰਨਾ ਹੀ 9ਵੇਂ ਪਾਤਸ਼ਾਹ ਦੀ ਸ਼ਹਾਦਤ ਬਾਰੇ, ਇਟ ਸ਼ੋਜ਼ ਕਿ ਉਹਨਾਂ ਨੂੰ ਪਤਾ ਹੈਗਾ, he is well aware of the political scenarios, but due to some reason he has skipped to insert, which I am still looking for answers, ਕਿ ਉਹਨਾਂ ਨੇ 5ਵੇਂ ਪਾਤਸ਼ਾਹੀ ਦੀ ਸ਼ਹਾਦਤ ਜਿਹੜੀ ਹੈਗੀ ਆਪਣੇ ਵਰਕ ਦੇ ਵਿੱਚ ਕਿਉਂ ਇਨਕਲੂਡ ਨਹੀਂ ਕੀਤੀ। ਹੁਣ ਨਾਓ ਇੱਕ ਇਹਦੇ ਵਿੱਚ ਇਹ ਵੀ ਹੁੰਦਾ ਕਿ ਜਦੋਂ ਆਪਾਂ ਉਹਨਾਂ ਨੇ ਪਹਿਲਾਂ ਜਿਹੜਾ ਸਾਲ ਲਿਖਿਆ ਸੀਗਾ 1081, ਜਿਹੜੀ ਉਹਨਾਂ ਨੇ ਡੇਟ ਲਿਖੀ ਹੋਈ ਹੈ ਕਿ he was imprisoned under imperial officers, ਉਹ ਬਣਦਾ ਹੈਗਾ ਸਾਲ ਆਪਣਾ ਇੰਟਰਨੈਟ ਤੇ ਆਪਾਂ ਚੈੱਕ ਕਰੀਏ 1081 ਹਿਜਰੀ ਸਾਲ ਬਣਦਾ ਹੈਗਾ 1970-71। ਇਹ ਵੀ ਪੋਸੀਬਲ ਨਹੀਂ ਹੈ ਕਿ 5 ਸਾਲ ਤੱਕ ਗੁਰੂ ਸਾਹਿਬ ਜਿਹੜੇ ਸੀ ਉੱਥੇ ਬੰਦੀ ਰਹੇ ਹੋਣ, ਕਿਉਂਕਿ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਗੁਰੂ ਸਾਹਿਬ ਦੀ ਸ਼ਹਾਦਤ ਵੇਲੇ ਔਰੰਗ ਜਿਹੜਾ ਸੀ ਉਹ ਤੇ ਸੀ ਆਪਣਾ ਜਿੱਥੇ ਗੁਰਦੁਆਰਾ ਪੰਜਾ ਸਾਹਿਬ ਹੈ ਹਸਨ ਅਬਦਾਲ ਸ਼ਹਿਰ 'ਚ, ਉੱਥੇ ਅਬਾਊਟ 1.5 ਸਾਲ ਤੋਂ ਉਹਨੇ ਆਪਣਾ ਸਟਾਪ ਲਾਇਆ ਹੋਇਆ ਸੀ, ਜਿੱਥੇ ਅਫਗਾਨ ਅਫਰੀਦੀ ਰਿਵੋਲਟਸ ਨੂੰ ਉਹ ਕਿਲ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਉੱਥੋਂ ਉਹਨੇ ਫਰਮਾਨ ਜਾਰੀ ਕੀਤਾ ਸੀ। ਉਹ ਤਾਂ ਗੁਰੂ ਸਾਹਿਬ ਦੀ ਸ਼ਹਾਦਤ ਤੋਂ ਕੁਝ ਮਹੀਨਿਆਂ ਬਾਅਦ ਜਿਹੜਾ ਸੀ ਆਪਣਾ ਦਿੱਲੀ ਦੇ ਵਿੱਚ ਆਇਆ ਸੀ। ਸੋ that's what is important to understand from the dates given in Sujan Rai Bhandari's
ਖੁਲਾਸਤ ਉਤ ਤਵਰੀਕ। ਨੈਕਸਟ ਜਿਹੜਾ ਸੋਰਸ ਆਉਂਦਾ ਹੈ ਮੇਰੇ ਕੋਲ ਉਹ ਹੈਗਾ ਆ ਨੁਸਖਾ ਏ ਦਿਲਕੁਸ਼ਾ। ਇਹ ਨੁਸਖਾ ਏ ਦਿਲਕੁਸ਼ਾ ਹੈਗੀ ਆ ਭੀਮ ਸੈਨ ਦੀ ਲਿਖੀ ਹੋਈ ਕਿਤਾਬ 1709 ਦੀ, ਮਤਲਬ 10ਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਕਾਲ ਚਲਾਣੇ ਤੋਂ 1 ਸਾਲ ਬਾਅਦ ਲਿਖੀ ਗਈ ਹੈ ਕਿਤਾਬ। ਇਹ 'ਚ ਔਰੰਗਜ਼ੇਬ ਦੀ ਜਿਹੜੀ ਹਿਸਟਰੀ ਹੈਗੀ ਆ ਉਹ ਲਿਖੀ ਗਈ ਹੈ। ਇਹਦੇ ਵਿੱਚ 10ਵੇਂ ਪਾਤਸ਼ਾਹ ਦੀ ਮੁਗਲ ਐਮਪਰਰ ਬਹਾਦਰ ਸ਼ਾਹ ਦੇ ਨਾਲ ਮੀਟਿੰਗ ਦਾ ਜ਼ਿਕਰ ਵੀ ਜਿਹੜਾ ਉਹ ਹੈਗਾ ਆ। ਇਹ ਜਿਹੜਾ ਭੀਮ ਸੈਨ ਸੀ ਲਿਖਣ ਵਾਲਾ, ਇਹ ਦਲਪਤ ਰਾਓ ਬੁੰਡੇਲਾ ਦਾ ਜਿਹੜਾ ਸੀ ਉਹ ਆਫਿਸਰ ਸੀਗਾ। 9ਵੇਂ ਪਾਤਸ਼ਾਹ ਦੀ ਸ਼ਹਾਦਤ ਦੇ ਰੈਫਰੈਂਸ ਦੇ ਵਿੱਚ ਉਹ ਕੀ ਲਿਖਦਾ ਆ, ਇਹ ਸਾਰੇ ਜਿਹੜੇ ਮੈਂ ਸੋਰਸਿਸ ਬੋਲ ਰਿਹਾ ਦੱਸ ਰਿਹਾ, ਇਹ ਇੰਡੋ ਪਰਸ਼ੀਅਨ ਚ ਹੈਗੇ ਆ, ਫਾਰਸੀ ਚ ਹੈਗੇ ਆ। ਫਾਰਸੀ ਪਰਸ਼ੀਅਨ ਸੋਰਸਿਸ ਦੇ ਵਿੱਚ ਜਿਹੜੀ ਲੈਂਗੁਏਜ ਹੈਗੀ ਵਰਨੈਕੂਲਰ, ਉਹਦੇ ਵਿੱਚੋਂ ਮੈਂ ਤੁਹਾਨੂੰ ਇਹ ਜਿਹੜੇ ਹੈਗੇ ਕੋਟ ਦੱਸ ਰਿਹਾ। ਪਹਿਲਾ ਸੀਗਾ ਖੁਲਾਸਤ ਉਤ ਤਵਰੀਕ, ਦੂਜਾ ਹੈਗਾ ਨੁਸਖਾ ਏ ਦਿਲਕੁਸ਼ਾ, ਜਿਹਦੇ ਵਿੱਚ ਉਹ ਲਿਖਦੇ ਆ ਗੁਰੂ ਤੇਗ ਬਹਾਦਰ ਜੀ ਬਾਰੇ, ਗੁਰੂ ਨਾਨਕ ਬਾਰੇ ਉਹ ਗੱਲ ਸ਼ੁਰੂ ਕਰਦੇ ਆ ਕਿ ਸਮ ਆਫ ਹਿਜ਼ ਡਿਸੈਂਡੈਂਟਸ, ਮਤਲਬ ਸਮ ਆਫ ਡਿਸੈਂਡੈਂਟਸ ਆਫ ਗੁਰੂ ਨਾਨਕ ਹੈਵ ਬੀਨ ਮਾਸਟਰਸ ਆਫ ਮਿਸਟਿਕ ਅਟੇਨਮੈਂਟਸ ਐਂਡ ਹੈਵ ਅਡਾਪਟਡ ਦ ਵੇ ਆਫ ਪਾਵਰਟੀ ਐਂਡ ਹਿਊਮਿਲਿਟੀ। Many took to the path of rebellion, such as Tegh Bahadur by name, who lived in the mountains near Sarhand। ਕਿ ਮਤਲਬ ਕਈ ਜਿਹੜੇ ਗੁਰੂ ਨਾਨਕ ਦੇਵ ਜੀ ਨੂੰ ਫੋਲੋ ਕਰਨ ਵਾਲੇ ਸੀ, ਉਹਨਾਂ ਵਿੱਚੋਂ ਅੱਗੇੋਂ ਉਸ ਪੀੜ੍ਹੀ ਦੇ ਵਿੱਚ ਅੱਗੇੋਂ ਜਿਨ੍ਹਾਂ ਦਾ ਨਾਮ ਤੇਗ ਬਹਾਦਰ ਹੈ, ਉਹਨਾਂ ਨੇ ਹੁਣ ਜਿਹੜਾ ਸੀ ਉਹ ਐਜ਼ ਏ ਰੈਬਲ ਰਾਹ ਅਖਤਿਆਰ ਕਰ ਲਿਆ ਹੈ। ਲੋਕੀ ਉਹਨਾਂ ਨੂੰ ਪਾਤਸ਼ਾਹ ਕਹਿੰਦੇ ਨੇ ਤੇ ਬਹੁਤ ਲੋਕੀ ਉਹਨਾਂ ਦੇ ਆਲੇ ਦੁਆਲੇ ਇਕੱਠੇ ਹੁੰਦੇ ਨੇ। ਜਦੋਂ ਇਸ ਖਬਰ ਦਾ ਆਲਮਗੀਰ ਔਰੰਗਜ਼ੇਬ ਨੂੰ ਮਤਲਬ ਪਤਾ ਲੱਗਾ, ਉਹਨੇ ਉਹਨਾਂ ਨੂੰ ਹੁਕਮ ਕੀਤਾ ਕਿ ਕਚਹਿਰੀ ਬੁਲਾਇਆ ਜਾਵੇ ਤੇ ਉਹਨਾਂ ਨੂੰ ਜਿਹੜਾ ਸੀ ਉੱਥੇ ਐਗਜ਼ੀਕਿਊਟ ਕਰ ਦਿੱਤਾ ਗਿਆ। ਸੋ ਉਹਨੇ ਇਹ ਜਿਹੜਾ ਭੀਮ ਸੈਨ ਹੈਗਾ, ਉਹਨੇ ਵੀ ਗੁਰੂ ਸਾਹਿਬ ਨੂੰ ਜਿਹੜੀ ਸ਼ਹਾਦਤ ਹੈਗੀ ਆ, ਉਹਨੂੰ ਗੁਰੂ ਸਾਹਿਬ ਦਾ ਜਿਹੜਾ ਸਟੇਟ ਦੇ ਅਗੇਂਸਟ, ਮਤਲਬ ਉਹਨਾਂ ਨੂੰ ਇਹ ਲੱਗਦਾ ਸੀ ਕਿ ਰੈਬੈਲੀਅਸ ਨੇਚਰ ਦੇ ਹੈਗੇ ਆ, ਸਟੇਟ ਨੂੰ ਕੋਈ ਨੁਕਸਾਨ ਕਰ ਸਕਦੇ ਆ, ਇਸ ਕਰਕੇ ਉਹਨੇ ਇਹਦਾ ਇਹ ਰੀਜ਼ਨ ਦਿੱਤਾ ਹੈ, ਜਿਹਦਾ ਆਪਾਂ ਅੱਗੇ ਜਾ ਕੇ ਮੈਂ ਇਹਨੂੰ ਕਲੀਅਰ ਕਰਾਂਗਾ ਕਿ ਆਪਣੇ ਆਪ ਹੀ ਇਹ ਕਿਵੇਂ ਕਲੀਅਰ ਹੋ ਜਾਂਦਾ। ਇਹ ਜਿਹੜਾ ਇਹ ਦੂਸ਼ਣ ਲਾਇਆ ਜਾਂਦਾ, ਇਹ ਜਿਹੜਾ ਹੈਗਾ ਚਾਰਜ ਲਾਏ ਜਾਂਦੇ ਆ, ਉਹ ਬਿਲਕੁਲ ਹੀ ਨਿਰਮੂਲ ਹੈਗੇ ਆ, ਉਹ ਕਿਵੇਂ ਆਪਣੇ ਆਪ ਹੀ ਕੈਂਸਲ ਹੋ ਜਾਂਦੇ ਆ। ਐਜ਼ ਵੀ ਕੀਪ ਗੋਇੰਗ ਆਪਣੇ ਆਪ ਹੀ ਆਪਾਂ ਨੂੰ ਪੁਰਾਣੇ ਸੋਰਸਿਸ ਦੇ ਵਿੱਚੋਂ ਜਿਹੜਾ ਹੈਗਾ ਆਨਸਰ ਇਹਦਾ ਮਿਲੀ ਜਾਣਾ। ਪਹਿਲਾਂ ਲੈਟ ਮੀ ਜਸਟ ਲਾਈਨ ਅਪ ਆਲ ਦਾ ਰੈਫਰੈਂਸਿਸ ਜਿਹੜੇ ਆਪਾਂ ਨੂੰ ਮਿਲਦੇ ਆ। ਨੈਕਸਟ ਹੈਗਾ ਇਬਰਤਨਾਮਾ। ਇਬਰਤਨਾਮਾ ਲਿਖਿਆ ਗਿਆ 1719 ਚ, ਇਹ ਮੁਹੰਮਦ ਕਾਸਿਮ ਨੇ ਲਿਖਿਆ। ਉਹਦੇ ਚ ਮੈਨੂੰ ਬੜੀ ਇੰਟਰਸਟਿੰਗ ਇਹ ਲੱਭੀ ਹੈ ਲਾਈਨ ਕਿ ਉਹਨੇ ਇਹਦੇ ਵਿੱਚ ਗੁਰੂ ਸਾਹਿਬ ਦੀ ਸ਼ਹਾਦਤ ਦੇ ਨਾਲ ਉਹਨੇ ਕਿਹਾ, ਇੱਕ ਹੋਰ ਨਾਮ ਨੇ ਯੂਜ਼ ਕੀਤਾ ਸਰਮਦ ਦਾ। ਸਰਮਦ ਸੀਗਾ ਸ਼ੀਆ ਸੰਤ, ਉਹਨੂੰ ਵੀ ਏਦਾਂ ਹੀ ਦਿੱਲੀ ਜਿਹੜੀ ਸ਼ਾਹੀ ਮਾਸਕ ਹੈਗੀ ਆ ਉਹਦੇ ਬਾਹਰ ਸ਼ਹੀਦ ਕੀਤਾ ਗਿਆ ਸੀ। ਉਹਦਾ ਸਰ ਕਲਮ ਕੀਤਾ ਗਿਆ ਸੀ, ਉਹਦਾ ਸਿਰ ਸੀ ਜਿਹੜਾ ਪੌੜੀਆਂ ਤੋਂ ਰੁੜਦਾ ਗਿਆ ਸੀ। ਉਹਦੇ ਨਾਲ ਵੀ ਜਦੋਂ ਕਾਫੀ ਜ਼ਿਆਦਾ ਟ੍ਰੈਡੀਸ਼ਨ ਜਿਹੜੀਆਂ ਹੈਗੀਆਂ ਸੂਫੀਆਨਾ ਲਿਟਰੇਚਰ ਚ ਮੌਜੂਦ ਨੇ। ਗੁਰੂ ਸਾਹਿਬ ਦੀ ਸ਼ਹਾਦਤ ਤੋਂ 14 ਸਾਲ ਪਹਿਲਾਂ ਜਿਹੜਾ ਸੀ ਉਹਨੂੰ ਸ਼ਹੀਦ ਕੀਤਾ ਗਿਆ ਸੀ। ਦਾਰਾ ਸ਼ਿਕੋਹ ਦਾ ਫਰੈਂਡ ਸੀਗਾ। ਇਹਦੀ ਵੀ ਕਾਫੀ ਲੰਬੀ ਹਿਸਟਰੀ ਹੈਗੀ ਆ ਸਰਮਦ ਦੀ। ਸੋ ਹੀ ਇਨਕਲੂਡਸ ਸਰਮਦ ਦਾ ਨਾਮ ਵੀ ਇਨ ਦਾ ਸੇਮ ਪੈਰਾਗ੍ਰਾਫ। ਹੀ ਰਾਈਟਸ, ਮੁਹੰਮਦ ਕਾਸਿਮ ਲਿਖਦਾ ਆ, others like Sarmad taste martyrdom. Guru Tegh Bahadur was in the latter category. So ਉਹ ਇੱਕ ਮੁਸਲਿਮ ਸ਼ੀਆ ਸੰਤ ਜਿਹੜਾ ਕਿ ਮਤਲਬ ਔਰੰਗਜ਼ੇਬ ਦੇ ਹੁਕਮਾਂ ਦੇ ਨਾਲ ਸ਼ਹੀਦ ਕੀਤਾ ਗਿਆ, ਪਹਿਲਾਂ ਉਹਨੂੰ ਐਗਜ਼ੀਕਿਊਟ ਕੀਤਾ ਗਿਆ। ਉਸ ਸੇਮ ਪੈਰਾਗ੍ਰਾਫ ਦੇ ਵਿੱਚ ਹੀ ਨਾਲ ਹੀ ਲਿਖਣਾ ਗੁਰੂ ਤੇਗ ਬਹਾਦਰ ਜੀ ਬਾਰੇ ਇੱਕ ਬੜਾ ਹਿਸਟੋਰੀਕਲ ਇਹ ਇੱਕ ਫੈਕਟਰ ਹੈਗਾ ਆ। ਜਿਹੜਾ ਸਰਮਦ ਸੀ, ਹੀ ਵਾਜ਼ ਅ ਮਿਸਟਿਕ ਮੈਨ। ਇਹਦੀ ਆਈ ਵਿਲ ਨਾਟ ਗੋ ਮਚ ਇਨਟੂ ਹਿਸ ਡਿਟੇਲਸ। ਉਹਦੇ ਬਾਰੇ ਇਹੀ ਹੈ ਵੀ ਉਹ he came from Thatta region and he used to have one friend also with him। ਉਹਦਾ ਨਾਮ ਅਬੇ ਚੰਦ ਕਰਕੇ ਨਾਮ ਸੀਗਾ। ਸੋ ਉਹਦੇ ਨਾਲ ਰਹਿੰਦਾ ਹੋਣ ਕਰਕੇ ਲੋਕੀ ਉਹਨੂੰ ਲਾਈਕ ਨਹੀਂ ਸੀ ਕਰਦੇ। ਸੋ there were lot of discussions, lot of gossip going on around him, so that's why he was killed. But including him in the same paragraph as martyrdom as Guru Tegh Bahadur ji is a very interesting historical point in literature. Next ਜਿਹੜਾ ਆਪਾਂ ਨੂੰ ਫਾਰਸੀ ਸੋਰਸ ਮਿਲ ਜਾਂਦਾ ਉਹ ਹੈਗਾ ਰਿਸਾਲਾ-ਏ ਅਵਲ ਨਾਨਕ ਸ਼ਾਹ ਦਰਵੇਸ਼। ਇਹ ਹੈਗਾ 1765 ਚ ਲਿਖਿਆ ਗਿਆ ਅਰੋੜਾ ਬੁੱਧ ਸਿੰਘ ਜੀ ਵੱਲੋਂ। ਇਹਦੀ ਕਾਪੀ ਪਈ ਹੈ ਮੈਨੂਸਕ੍ਰਿਪਟ ਸਿੱਖ ਹਿਸਟਰੀ ਰਿਸਰਚ ਡਿਪਾਰਟਮੈਂਟ, ਖਾਲਸਾ ਕਾਲਜ ਅੰਮ੍ਰਿਤਸਰ। ਮੈਂ ਕੋਸ਼ਿਸ਼ ਕੀਤੀ ਸੀ, ਉੱਥੇ ਮੈਂ ਗਿਆ ਜਦੋਂ ਦੇਖਣ ਦੀ, ਪਰ ਮੈਨੂੰ ਮੌਕਾ ਨਹੀਂ ਮਿਲ ਸਕਿਆ। ਉਹਦੇ ਵਿੱਚ ਇਹ ਮੈਨੂੰ ਐਂਟਰੀ ਪਹਿਲੀ ਵਾਰੀ ਮਿਲਦੀ ਹੈ ਜੋ ਆਪਾਂ ਸਿੱਖ ਇਤਿਹਾਸ ਦੇ ਵਿੱਚ ਅਕਸਰ ਢਾਡੀ ਵਾਚਕਾਂ ਜਾਂ ਕਥਾ ਪ੍ਰੇਮੀਆਂ ਜਿਹੜੇ ਕਥਾਵਾਚਕ ਨੇ ਉਹਨਾਂ ਕੋਲੋਂ ਸੁਣਦੇ ਆ ਕਿ ਐਂਪਰਰ ਨੂੰ ਸੀਗਾ ਕਿ ਗੁਰੂ ਸਾਹਿਬ ਕਰਾਮਾਤ ਦਿਖਾਉਣ, ਤੇ ਗੁਰੂ ਸਾਹਿਬ ਨੇ ਕਿਹਾ ਕਿ ਨਹੀਂ, ਮੈਂ ਤੇ
ਰੱਬ ਦਾ ਜਿਹੜਾ ਹੈਗਾ ਡਿਵੋਟੀ ਹੈਗਾ, ਰੱਬ ਦਾ ਜਿਹੜਾ ਹੈਗਾ ਭਗਤ ਹੈਗਾ। ਇਸ ਕਰਕੇ ਉਹ ਜਿਹੜੇ ਸੀ ਉਹ ਕਿਉਂਕਿ ਉਹ ਕੋਈ ਕਰਾਮਾਤ ਉਹਨਾਂ ਨੇ ਨਹੀਂ ਦਿਖਾਈ, ਜਿਹੜਾ ਸੀ ਔਰੰਗਜ਼ੇਬ ਉਹਨਾਂ ਨੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ। ਗੁਰੂ ਸਾਹਿਬ ਨੇ ਕੋਈ ਕਰਾਮਾਤ ਦਿਖਾਉਣ ਤੋਂ ਨਾ ਕਰ ਦਿੱਤੀ। ਇੱਥੇ ਨਾਲੇ ਹੀ ਅਰੋੜਾ ਬੁੱਧ ਸਿੰਘ ਜਿਹੜੇ ਹੈਗੇ ਆਪਣੀ ਇਹ ਰਸਾਲਾ ਦਰ ਅਵਲ ਇਹ ਨਾਨਕ ਸ਼ਾਹ ਦਰਵੇਸ਼ ਦੇ ਵਿੱਚ ਇਹ ਵੀ ਲਿਖਦੇ ਆ ਵੀ ਗੁਰੂ ਸਾਹਿਬ ਨੇ ਇਹ ਵੀ ਕਿਹਾ ਵੀ ਨਾ ਜਿਹੜਾ ਉਹਨਾਂ ਦਾ ਜਿਹੜਾ ਨਾਲ ਲੋਕ ਸੱਚਾ ਪਾਤਸ਼ਾਹ ਕਹਿੰਦੇ ਆ ਉਹਨਾਂ ਦਾ ਕੋਈ ਮਤਲਬ ਇਹੋ ਜਿਹੀ ਕੋਈ ਦੁਨਿਆਵੀ ਪਾਤਸ਼ਾਹ ਤੋਂ ਨਹੀਂ ਹੈਗਾ। ਮਤਲਬ ਇਟ ਸ਼ੁੱਡ ਬੀ ਇੰਪਲਾਈਡ ਐਜ਼ ਟੈਂਪੋਰਲ ਐਸਪੀਰੇਸ਼ਨ ਦੇ ਵਿੱਚ ਕੋਈ ਉਹਨਾਂ ਦਾ ਇਰਾਦਾ ਨਹੀਂ ਹੈਗਾ। ਮਤਲਬ ਇਟ ਇਜ਼ ਮੋਰ ਲਾਈਕ ਅ ਸਪਿਰਿਚੁਅਲ ਥਿੰਗ, ਦੈਟਸ ਵਾਈ ਪੀਪਲ ਆਰ ਸੇਇੰਗ ਹਿਮ ਸੱਚਾ ਪਾਤਸ਼ਾਹ। ਕਿਉਂਕਿ ਇਹਦਾ ਵੀ ਇੱਕ ਕਿਹਾ ਜਾਂਦਾ ਕਿ ਔਰੰਗਜ਼ੇਬ ਨੂੰ ਜਿਹੜਾ ਸੀ ਉਹ ਕਿਸੇ ਨੇ ਚੁਗਲੀ ਮਾਰੀ ਸੀ ਕਿ ਇਹਨਾਂ ਨੂੰ ਸੱਚਾ ਪਾਤਸ਼ਾਹ ਕਹਿ ਕੇ ਮਤਲਬ ਤੁਹਾਡੇ ਵਾਂਗੂ ਜਿਹੜਾ ਹੈਗਾ ਨਾਮ ਡਿਨੋਟ ਕੀਤਾ ਜਾਂਦਾ। ਨੈਕਸਟ ਫਾਰਸੀ ਸੋਰਸ ਜਿਹੜਾ ਆਉਂਦਾ ਹੈਗਾ ਆਪਣਾ 1811 ਚ ਲਿਖਿਆ ਹੋਇਆ ਤਾਰੀਖੇ ਸਿੱਖਾਂ ਮੁਲਕੇ ਪੰਜਾਬ ਮਾਲਵਾ, ਖੁਸ਼ਵਕਤ ਰਾਏ ਦੀ ਬੜੀ ਫੇਮਸ ਕਿਤਾਬ ਹੈ। ਮੈਨੂੰ ਇਹ ਵਿੱਚੋਂ ਕਾਫੀ ਸਟੱਡੀ ਕਰਨ ਦਾ ਮੌਕਾ ਮਿਲਿਆ ਸੀ ਜਦੋਂ ਪਿੰਡ ਮੁਹੰਮਦੀਪੁਰ ਹੈ ਪਾਕਿਸਤਾਨ ਕਸੂਰ ਜ਼ਿਲ੍ਹੇ ਦੇ ਵਿੱਚ, ਜਿੱਥੇ ਮਿਹਰਬਾਨ ਜਨਮ ਸਾਖੀ ਲਿਖੀ ਗਈ ਹੈ। ਮਿਹਰਬਾਨ ਦੇ ਬਚਪਨ ਦੀਆਂ ਘਟਨਾਵਾਂ, ਗੁਰੂ ਅਰਜਨ ਦੇਵ ਜੀ ਦਾ ਉਹਨੂੰ ਖਿਡਾਉਣਾ, ਉਹਨਾਂ ਦੇ ਨਾਲ ਜਿਹੜੀਆਂ ਫੈਮਿਲੀ ਦੀਆਂ ਜਿਹੜੀਆਂ ਡਿਸਕਸ਼ਨਸ ਹੈਗੀਆਂ ਉਹ ਇਸ ਕਿਤਾਬ ਦੇ ਵਿੱਚ ਬੜੀਆਂ ਇੰਟਰਸਟਿੰਗ ਫਾਰਸੀ ਦੇ ਵਿੱਚ ਮਿਲੀਆਂ ਸਨ ਮੈਨੂੰ, ਜਿਹੜੀ ਮੈਂ ਆਪਣੀ ਕਿਤਾਬ ਦੇ ਵਿੱਚ ਕੋਟ ਕੀਤੀਆਂ ਗਈਆਂ। ਖੁਸ਼ਵਕਤ ਰਾਏ ਜਿਹੜੇ ਸੀਗੇ ਇਹ ਐਕਚੁਅਲੀ ਇੰਟੈਲੀਜੈਂਸ ਆਫੀਸਰ ਸੀਗੇ ਤੇ ਇਹਨਾਂ ਨੂੰ ਕਰਨਲ ਓਚਟਰ ਲੋਨੀ ਨੇ ਕਿਹਾ ਹੋਇਆ ਸੀ ਕਿ ਸਿੱਖ ਇਤਿਹਾਸ ਬਾਰੇ ਜਿਹੜੀ ਹੈਗੀ ਜਾਣਕਾਰੀ ਇਕੱਠੀ ਕਰੋ। ਸੋ ਉਹਨਾਂ ਨੇ ਬਟਾਲਾ ਵਿੱਚ ਰਹਿੰਦੇ ਹੋਇਆਂ 1811-12 ਦੇ ਵਿੱਚ ਜਿਹੜਾ ਆਪਣਾ ਅਕਾਊਂਟ ਕੰਪਲੀਟ ਕੀਤਾ ਸੀ। ਉਹ ਆਪਣੀ ਕਿਤਾਬ ਦੇ ਵਿੱਚ ਲਿਖਦੇ ਆ, ਦ ਐਂਪਰਰ ਡਿਮਾਂਡਡ ਅ ਮਿਰੇਕਲ, ਦ ਗੁਰੂ ਰਿਅਲਾਈਜ਼ਡ ਦ ਨੈਸੈਸਿਟੀ ਆਫ ਸੈਕਰੀਫਾਈਸਿੰਗ ਅ ਲਾਈਫ ਵਿਦ ਅ ਪੀਸ ਆਫ ਪੇਪਰ ਟਾਈਡ ਔਨ ਹਿਸ ਨੈਕ। ਕਿ ਮਤਲਬ ਉਹਨੇ ਆਪਣੇ ਗਲੇ 'ਚ ਤਵੀਤ ਬੰਨਿਆ ਤੇ ਜਦੋਂ ਤਲਵਾਰ ਦੇ ਨਾਲ ਗਲ ਕੱਟਿਆ ਗਿਆ ਤਾਂ ਜਿਹੜਾ ਉਹ ਤਵੀਤ ਸੀ ਉਹ ਨੀਚੇ ਡਿੱਗ ਪਿਆ। ਉਹ ਇਹਦੀ ਤਰੀਕ ਜਿਹੜੀ ਦੱਸਦੇ ਆ ਖੁਸ਼ਵਕਤ ਰਾਏ, ਉਹ ਹੈਗੀ ਮੱਘਰ ਸੁਦੀ 5 ਸੰਵਤ 1732। ਨਾਲ ਉਹ ਲਿਖਦੇ ਆ ਕਿ ਗੁਰੂ ਸਾਹਿਬ ਰਿਮੇਨਡ ਔਨ ਦ ਗੱਦੀ ਫॉर 10 years 2 months and 21 days। ਨੈਕਸਟ ਆਉਂਦੀ ਹੁਣ ਬੜੀ ਇੰਟਰਸਟਿੰਗ ਐਂਟਰੀ ਖਾਲਸਾ ਨਾਮਾ। ਖਾਲਸਾ ਨਾਮਾ ਬਖਤਮਲ ਨੇ ਲਿਖਿਆ 1814 ਚ। ਇਹਦੇ ਚ ਪਹਿਲੀ ਵਾਰੀ ਇਹ ਐਂਟਰੀ ਆਉਂਦੀ ਹੈ ਜਿਹਦੇ ਵਿੱਚ ਉਹਨਾਂ ਨੇ ਲਿਖਿਆ ਵੀ ਗੁਰੂ ਸਾਹਿਬ ਨੇ ਆਪਣੇ ਇੱਕ ਸਿੱਖ ਨੂੰ ਕਿਹਾ ਕਿ ਉਹ ਉਹਨੂੰ ਸ਼ਹੀਦ ਕਰਨ। ਮਤਲਬ ਸਾਰੀ ਗੱਲ ਕਰਾਮਾਤ ਵਾਲੀ ਲਿਖ ਕੇ ਪਹਿਲਾਂ ਕਿ ਗੁਰੂ ਸਾਹਿਬ ਨੂੰ ਕਿਹਾ ਗਿਆ ਕਰਾਮਾਤ ਦਿਖਾਉਣ ਲਈ, ਗੁਰੂ ਸਾਹਿਬ ਨੇ ਨਾ ਕੀਤੀ ਤੇ ਜਿਹੜਾ ਜਲਾਦ ਸੀ ਉਹਨਾਂ ਕੋਲੋਂ ਗੁਰੂ ਸਾਹਿਬ ਦਾ ਸਿਰ ਨਹੀਂ ਸੀ ਕੱਟਿਆ ਗਿਆ। ਐਂਡ ਦੈਨ ਹੀ ਰਾਈਟਸ ਔਨ ਗੁਰੂ ਤੇਗ ਬਹਾਦਰ's own suggestion a Sikh who was present there separated the Guru's head from his body। ਇਹ ਬੜੀ ਅਚੰਭੇ ਵਾਲੀ ਗੱਲ ਹੈ ਜਿਹੜੀ ਕਿ ਪਹਿਲਾਂ ਇਤਿਹਾਸ ਦੇ ਵਿੱਚ ਮੈਂ ਨਹੀਂ ਸੀ ਪੜ੍ਹੀ ਹੋਈ ਕਿ ਗੁਰੂ ਸਾਹਿਬ ਨੇ ਆਪਣੇ ਇੱਕ ਸਿੱਖ ਨੂੰ ਕਿਹਾ। ਇੱਥੇ ਇੱਕ ਹੋਰ ਕਿਤਾਬ ਹੈ ਡਿਕਸ਼ਨਰੀ ਆਫ ਇਸਲਾਮ, ਇਹਦੇ ਵਿੱਚ ਵੀ ਇਹ ਲਾਈਨ ਜਿਹੜੀ ਹੈਗੀ ਮੈਂ ਕੁਝ ਸਾਲ ਪਹਿਲਾਂ ਪੜ੍ਹੀ ਸੀ। ਡਿਕਸ਼ਨਰੀ ਆਫ ਇਸਲਾਮ ਇਹ ਲਿਖੀ ਗਈ ਹੈ 1840 ਦੇ ਵਿੱਚ, 1886 ਦੇ ਵਿੱਚ, ਸੌਰੀ 1886 ਦੇ ਵਿੱਚ ਲਿਖੀ ਗਈ ਹੈ ਥਾਮਸ ਪੈਟਰਿਕ ਹਿਊਗਸ ਵੱਲੋਂ। ਉਹਦੇ ਵਿੱਚ ਵੀ ਉਹ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਬਾਰੇ ਜਿਹੜੀ ਲਾਈਨਾਂ ਹੈਗੀਆਂ ਉਹ ਬਿਲਕੁਲ ਇਵੇਂ ਹੀ ਲਿਖਦੇ ਨੇ ਜਿਵੇਂ ਖਾਲਸਾ ਨਾਮਾ ਦੇ ਵਿੱਚ ਜਿਹੜੀ ਹੈਗੀ ਆ ਇਹ ਆਪਾਂ ਐਂਟਰੀ ਹੁਣੇ ਦੇਖ ਕੇ ਹਟੇ ਆ ਬਾਈ ਬਖਤਮਲ, ਜਿਹੜੀ 1814 ਦੀ ਲਿਖਤ ਹੈਗੀ ਹੈ। ਸੋ ਉਹਦੇ ਵਿੱਚ ਉਹ ਲਿਖਦੇ ਆ ਡਿਕਸ਼ਨਰੀ ਆਫ ਇਸਲਾਮ ਦੇ ਵਿੱਚ, when he proved obdurate he was thrown into prison where he commanded a Sikh who was with him to cut off his head। ਮਤਲਬ ਇਹ ਜਿਹੜੀ ਗੱਲ ਹੈਗੀ ਕਿ ਉਹਨਾਂ ਨੇ ਆਪਣੇ ਸਿੱਖ ਨੂੰ ਕਿਹਾ ਉਹਨਾਂ ਨੂੰ ਸ਼ਹੀਦ ਕਰਨ ਦੇ ਲਈ। that quote was given again in the dictionary of Islam also which matches ਜਿਹੜਾ ਕਿ ਲੱਗਦਾ ਹੈ ਪਤਾ ਕਿ ਉਹਨਾਂ ਨੇ ਇਹ ਜਿਹੜਾ ਮਤਲਬ ਖਾਲਸਾਨਾਮਾ ਵਾਲੀ ਜਿਹੜੀ ਗੱਲ ਹੈਗੀ ਆ ਉਹ ਅੱਗੇ ਦੀ ਅੱਗੇ ਤੁਰੀ ਹੈ। ਹੁਣ ਆਪਣਾ ਜਿਹੜਾ ਅਗਲਾ ਨੈਕਸਟ ਇੰਪੋਰਟੈਂਟ ਅੱਜ ਦੇ ਟੌਪਿਕ ਦਾ ਹੈਗਾ, I'll switch it now a little bit from Persian to, ਇਹ ਤਾਂ ਹੋ ਗਿਆ ਫਾਰਸੀ ਚ ਲਿਖੇ ਹੋਏ ਜਿਹੜੇ ਉਤਾਰੇ ਸਕੇ। ਹੁਣ ਆਪਾਂ ਚੱਲਦੇ ਹਾਂ ਅਸਾਮੀਜ਼ ਕ੍ਰੋਨਿਕਲ, ਕਿਉਂਕਿ ਗੁਰੂ ਸਾਹਿਬ ਨੇ ਕਾਫੀ ਸਮਾਂ ਜਿਹੜਾ ਸੀਗਾ ਉਹ ਨਾਰਥ ਈਸਟ ਚ ਸਪੈਂਡ ਕੀਤਾ ਸੀਗਾ ਰਾਜਾ ਰਾਮ ਸਿੰਘ ਜੀ ਦੇ ਨਾਲ। ਉਹ ਜਦੋਂ ਉਸ ਏਰੀਆ ਚ ਜਾਂਦੇ ਆ ਉੱਥੇ ਦੇ ਲੋਕਲ ਕ੍ਰੋਨਿਕਲਸ ਨੇ ਵੀ ਉਹਨਾਂ ਬਾਰੇ ਲਿਖਿਆ। ਉੱਥੇ ਦਾ ਇੱਕ ਜਿਹੜੀ ਬੁੱਕ ਆਉਂਦੀ ਹੈ ਪਾਤਸ਼ਾਹ ਬੁਰੰਜੀ, ਇਹ ਕ੍ਰੋਨਿਕਲਸ ਹੈਗੇ, ਇਹਦਾ ਜਿਹੜਾ ਆਥਰ ਹੈਗਾ ਉਹ ਅਨਨੋਨ ਆ, ਪਰ ਇਹਦੀ ਜਿਹੜੀ ਬਲਕ ਜ਼ਿਆਦਾਤਰ ਲਿਖੀ ਗਈ ਹੈ, ਇਹਦਾ ਐਗਜ਼ੈਕਟ ਟਾਈਮਿੰਗ ਤਾਂ ਨਹੀਂ ਪਤਾ, ਉਹ ਲਿਖੀ ਗਈ ਹੈ ਡਿਊਰਿੰਗ 1663 ਤੋਂ 1685। ਮਤਲਬ ਬੜਾ ਇਹ ਕ੍ਰਿਟੀਕਲ ਸਮਾਂ ਹੈਗਾ ਕਿਉਂਕਿ ਗੁਰੂ ਸਾਹਿਬ ਦੀ ਸ਼ਹਾਦਤ ਵੀ ਉਹ ਤੋਂ ਉਸੇ ਵੇਲੇ ਹੋਈ ਹੈ 1675 ਤੇ ਕੁਝ ਸਾਲ ਪਹਿਲਾਂ ਜਿਹੜੇ ਸੀ ਗੁਰੂ ਸਾਹਿਬ ਉਹ ਨਾਰਥ ਈਸਟ ਇੰਡੀਆ ਦੇ ਵਿੱਚ ਵੀ ਉਹਨਾਂ ਨੇ ਟਾਈਮ ਸਪੈਂਡ ਕੀਤਾ ਸੀ। ਇਹ ਜਿਹੜੀ ਹੈਗੀ ਆ ਪਾਤਸ਼ਾਹ ਬੁਰੰਜੀ, ਇਹਦੇ ਵਿੱਚ ਕੁਝ ਹੋਰ ਐਂਟਰੀਜ਼ ਜਿਹੜੀਆਂ ਹੈਗੀਆਂ 1719 ਤੋਂ 1731 ਚ ਵੀ ਕੀਤੀਆਂ ਗਈਆਂ ਤੇ ਇੱਕ ਹੋਰ ਇਹਦੀ ਮੈਨੂਸਕ੍ਰਿਪਟ 1793 ਚ ਵੀ ਜਿਹੜੀ ਹੈਗੀ ਆ ਉਹ ਕੀਤੀ ਗਈ ਹੈ। ਬਟ ਟੁਡੇ we will focus on its ਜਿਹੜੀ ਐਂਟਰੀ
ਆਪਣੇ ਮਤਲਬ ਦੀ ਹੈਗੀ ਆ, ਸਿੱਖੀਜ਼ਮ ਦੇ ਮਤਲਬ ਦੀ ਹੈਗੀ ਆ। ਇਹਦੇ ਵਿੱਚ ਇੱਕ ਚੈਪਟਰ ਆਉਂਦਾ ਰਾਜਾ ਰਾਮ ਸਿੰਘ ਡੈਪੂਟੇਸ਼ਨ ਟੂ ਅਸਾਮ। ਜਦੋਂ ਰਾਜਾ ਰਾਮ ਸਿੰਘ ਨੂੰ ਡੈਪੂਟੇਸ਼ਨ ਅਸਾਮ ਤੇ ਭੇਜਿਆ ਗਿਆ, ਆਪਾਂ ਨੂੰ ਸਿੱਖ ਇਤਿਹਾਸ ਦੇ ਨਾਲ ਵੀ ਪਤਾ ਹੀ ਹੈ ਕਿ ਉਸ ਵੇਲੇ ਗੁਰੂ ਤੇਗ ਬਹਾਦਰ ਜੀ ਸਾਹਿਬ ਉਹਨਾਂ ਦੇ ਨਾਲ ਸਨ। ਉੱਥੇ ਦੀ ਇੱਕ ਜਿਹੜੀ ਕਹਾਣੀ ਇਹਦੇ ਵਿੱਚ ਲਿਖੀ ਹੋਈ ਹੈ ਅਸਾਮੀ ਕ੍ਰੋਨਿਕਲ ਦੇ ਵਿੱਚ, ਅਸਾਮੀ ਲੈਂਗੁਏਜ ਦੇ ਵਿੱਚ, ਜਿਹਦੀ ਇੰਗਲਿਸ਼ ਟ੍ਰਾਂਸਲੇਸ਼ਨ ਮੈਂ ਪੜ੍ਹੀ ਹੈ, ਜਿਹਦਾ ਮੈਂ ਤੁਹਾਨੂੰ ਪੰਜਾਬੀ ਚ ਕਰਕੇ ਦੱਸਦਾ ਕਿ ਉਹ ਕਹਿੰਦੇ ਆ ਵੀ ਉੱਥੇ ਇੱਕ ਸੀਗਾ ਸੇਵਾਰ ਜ਼ਿਲ੍ਹੇ ਦਾ ਰਾਜਾ। ਉਹ ਜਿਹੜਾ ਰਾਜਾ ਸੀ ਉਹ ਉਹਦਾ ਨਾਮ ਸੀ ਕੰਦਰਪਾ ਸਿੰਘਾ। ਕੰਦਰਪਾ ਸਿੰਘਾ ਤੇ ਜਦੋਂ ਔਰੰਗਜ਼ੇਬ ਨੇ ਕਾਬੂ ਕਰ ਲਿਆ, ਉਹਦੀ ਜਿਹੜੀ ਸਲਤਨਤ ਸੀ ਉਹਨੂੰ ਜਿੱਤ ਲਿਆ, ਤੇ ਉਹਨੂੰ ਹੁਕਮ ਦਿੱਤਾ ਗਿਆ ਵੀ ਹੁਣ ਜਿਹੜਾ ਹੈਗਾ ਇਹਨੂੰ ਹਾਥੀ ਦੇ ਥੱਲੇ, ਪੈਰ ਦੇ ਥੱਲੇ ਦੇ ਕੇ ਤੇ ਮਾਰ ਦਿੱਤਾ ਜਾਵੇ। ਤੇ ਉਸ ਵੇਲੇ ਰਾਜਾ ਰਾਮ ਸਿੰਘ ਨੇ ਜਿਹੜੀ ਸੀ ਉਹਦੀ ਸਿਕਿਉਰਿਟੀ ਭਰੀ, ਉਹਦੀ ਜਮਨੀ ਭਰੀ ਵੀ ਮੈਂ ਇਹਨੂੰ ਜਿਹੜਾ ਹੈਗਾ ਸੇਫ ਰੱਖੂੰਗਾ, ਤੇ ਉਹ ਆਪਣੇ ਨਾਲ ਜਿਹੜਾ ਸੀ ਉਹਨੇ ਇੰਪ੍ਰਿਜ਼ਨ ਕਰ ਲਿਆ। ਪਰ ਜਦੋਂ ਕੁਝ ਦੇਰ ਇਹ ਜੇਲ੍ਹ ਦੇ ਵਿੱਚ ਰਿਹਾ ਕੰਦਰਪਾ ਸਿੰਘ, ਉਸ ਵੇਲੇ ਰਾਮ ਸਿੰਘ, ਰਾਜਾ ਰਾਮ ਸਿੰਘ ਜਿਹੜਾ ਰਾਜਾ ਜੈ ਸਿੰਘ ਦਾ ਬੇਟਾ ਹੈਗਾ, ਰਾਜਾ ਜੈ ਸਿੰਘ ਮੈਂ ਦੱਸ ਦਵਾਂ ਜਿਹੜਾ ਆਪਣਾ ਗੁਰਦੁਆਰਾ ਸਾਹਿਬ 8ਵੇਂ ਪਾਤਸ਼ਾਹੀ ਦਾ ਇੱਥੇ ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਹੈਗਾ, ਉਹ ਇਹਨਾਂ ਦਾ ਘਰ ਸੀ, ਇਸ ਫੈਮਿਲੀ ਦਾ ਘਰ ਸੀ। ਇਹ ਜੈਪੁਰ ਐਂਬਰ ਦੇ ਰਾਜੇ ਕਿੰਗ ਨੇ, ਜਿਨ੍ਹਾਂ ਦਾ ਸਿੱਖ ਗੁਰੂਆਂ ਦੇ ਨਾਲ ਬਹੁਤ ਹੀ ਪਿਆਰ ਸ਼ਰਧਾ ਜਿਹੜਾ ਮਿਲਵਰਤਨ ਰਿਹਾ ਪਹਿਲੇ ਦਿਨ ਤੋਂ। ਸੋ ਇਹ ਜਿਹੜੇ ਰਾਮ ਸਿੰਘ ਸੀਗੇ, ਜਿਨ੍ਹਾਂ ਦੇ ਕੋਲ ਇਹ ਜਿਹੜਾ ਸੀ ਕੰਦਰਪਾ ਸਿੰਘ, ਇਹ ਜੇਲ੍ਹ ਦੇ ਵਿੱਚ ਸੀ। ਜਦੋਂ ਰਾਮ ਸਿੰਘ ਦੇ ਬੇਟਾ ਹੋਇਆ ਕਿਸ਼ੋਰ ਦਾਸ, ਉਸ ਵੇਲੇ ਤੇ ਰਾਮ ਸਿੰਘ ਨੇ ਬਾਹਰ ਕੋਈ ਮਠਿਆਈਆਂ ਵਗੈਰਾ ਭੇਜੀਆਂ। ਉਹਦੇ ਵਿੱਚ ਕਿਹਾ ਜਾਂਦਾ ਵੀ ਜਿਹੜਾ ਇਹ ਰਾਮ ਸਿੰਘ ਨੇ ਜਿਹੜਾ ਇਹ ਸੇਵਾ ਦਾ ਰਾਜਾ ਸੀ ਕੰਦਰਪਾ ਸਿੰਘਾ, ਉਹਨੂੰ ਵੀ ਡੱਬੇ 'ਚ ਪਾ ਕੇ ਚੋਰੀ ਨਾਲ ਜਿਹੜਾ ਸੀ ਆਪਣੀ ਕਿੰਗਡਮ 'ਚੋਂ ਬਾਹਰ ਭੇਜ ਦਿੱਤਾ, ਜਿਹੜੀ ਕਿ ਔਰੰਗਜ਼ੇਬ ਨੂੰ ਗੱਲ ਜਿਹੜੀ ਜਚੀ ਨਹੀਂ। ਉਹਨੇ ਕਾਫੀ ਇਹਨੂੰ ਗੁੱਸੇ ਹੋਇਆ ਵੀ ਮੈਂ ਤਾਂ ਤੈਨੂੰ ਕਿਹਾ ਸੀ ਵੀ ਇਹਨੂੰ ਅੰਦਰ ਰੱਖਣਾ, ਵੀ ਉਹਨੂੰ ਛੱਡ ਕਿਉਂ ਦਿੱਤਾ ਤੂੰ। ਉਹਦੇ ਵਿੱਚ ਰਾਮ ਸਿੰਘ ਰਿਪਲਾਈ ਕਰਦਾ ਕਿ ਮੈਂ ਤਾਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਉਹਨੂੰ ਛੱਡ ਦਿਓ, ਉਹਦੀ ਕੋਈ ਗਲਤੀ ਨਹੀਂ ਹੈ, ਪਰ ਹੁਣ ਉਹ ਮੇਰੇ ਨਾ ਨੁੱਕਰ ਕਰਨ ਦੇ ਤੁਹਾਡੇ ਨਾ ਨੁੱਕਰ ਕਰਨ ਦੇ ਬਾਵਜੂਦ ਵੀ ਮਤਲਬ ਜਿਹੜੇ ਕੋਈ ਸਾਥੀ ਸੀ ਹੋਰ ਉਹਨਾਂ ਦੇ ਨਾਲ ਮਿਲ ਕੇ ਮਤਲਬ ਹੀ ਜਸਟ ਮੇਡ ਦਾ ਐਸਕੇਪ। ਸੋ ਇਟ ਇਜ਼ ਯੂ ਹੂ ਅਲਾਉਡ ਹਿਮ ਟੂ ਐਸਕੇਪ। ਸੋ ਮਤਲਬ ਕਾਫੀ ਜਿਹੜੀ ਸੀ ਇਹਨਾਂ ਦੀ ਬਹਿਸ ਹੋਈ ਰਾਜਾ ਰਾਮ ਸਿੰਘ ਦੀ ਐਂਡ ਔਰੰਗਜ਼ੇਬ ਦੀ। ਸੋ ਇਹਨੂੰ ਇਸ ਅਸਾਮੀ ਕ੍ਰੋਨਿਕਲ ਦੇ ਵਿੱਚ ਫਸਟ ਆਫੈਂਸ ਕਿਹਾ ਗਿਆ। ਪਰ ਉਹਦੇ ਬਾਅਦ ਵੀ ਜਿਹੜਾ ਔਰੰਗਜ਼ੇਬ ਸੀ ਉਹਨੇ ਕੋਈ ਰਾਜਾ ਰਾਮ ਸਿੰਘ ਦੇ ਅਗੇਂਸਟ ਕੋਈ ਐਕਸ਼ਨ ਨਹੀਂ ਲਿਆ। ਹੁਣ ਉਸ ਤੋਂ ਬਾਅਦ ਆਉਂਦਾ ਹੈ ਸੈਕੰਡ ਆਫੈਂਸ ਉਸ ਕਿਤਾਬ ਦੇ ਮੁਤਾਬਕ, ਅਸਾਮੀ ਕ੍ਰੋਨਿਕਲ ਦੇ ਮੁਤਾਬਕ, ਜਿਹੜੀ ਆਪਣੇ ਲਈ ਬਹੁਤ ਜ਼ਰੂਰੀ ਹੈ। ਸੈਕੰਡ ਆਫੈਂਸ ਦੇ ਵਿੱਚ ਉਹ ਦੱਸਦੇ ਆ ਦ ਸਿੱਖ ਗੁਰੂ ਤੇਗ ਬਹਾਦਰ ਐਸਕੇਪਸ ਫਰੋਮ ਕੈਪਟੀਵਿਟੀ। ਇਹਦੇ ਵਿੱਚ ਉਹਦੀ ਸ਼ੁਰੂਆਤ ਇਦਾਂ ਦੱਸਦੇ ਆ ਵੀ ਕਿ ਇੱਕ ਸੰਤ ਸੀ ਗੁਰੂ ਨਾਨਕ ਦੇਵ ਜੀ ਦੇ ਸੈਕਟ ਨੂੰ ਬਿਲੋਂਗ ਕਰਦਾ ਹੋਇਆ, ਫੇਥ ਨੂੰ ਬਿਲੋਂਗ ਕਰਦਾ ਆ, ਜਿਹੜਾ ਕਿ ਬਹੁਤ ਜ਼ਿਆਦਾ ਬ੍ਰਾਹਮਣ ਔਰ ਖੱਤਰੀਆਂ ਦੇ ਗੁਰੂ ਸੀ। ਉਹ ਨਾ ਰਾਮ ਦਾ ਨਾਮ ਲੈਂਦੇ ਸੀ, ਨਾ ਕ੍ਰਿਸ਼ਨਾ ਦਾ ਨਾਮ ਲੈਂਦੇ ਸੀ, ਨਾ ਕੋਈ ਗੋਡ ਜਾਂ ਗੋਡਸ ਦਾ, ਨਾ ਕੋਈ ਦੇਵੀ ਦੇਵਤਿਆਂ ਨੂੰ ਧਿਆਉਂਦੇ ਸੀ। ਜਦੋਂ ਵੀ ਆਪਣੇ ਕਿਸੇ ਡਿਸਾਈਪਲ ਨੂੰ, ਆਪਣੇ ਕਿਸੇ ਫੇਥ ਦੇ ਨੂੰ ਮਿਲਦੇ ਸੀ, ਉਹ ਸਿਰਫ ਕਹਿੰਦੇ ਸੀ ਓਮ ਹੈ ਗੁਰੂ, ਓਮ ਹੈ ਗੁਰੂ, ਤੇ ਹੋਰ ਕੁਝ ਨਹੀਂ ਸੀ ਕਹਿੰਦੇ। ਤੇ ਜਿਹੜੇ ਬ੍ਰਾਹਮਣ ਭੱਟਾਚਾਰਿਆ ਸੀ ਜਾਂ ਕਾਜ਼ੀ ਸੀ ਮੁਸਲਮਾਨਾਂ ਦੇ, ਉਹਨਾਂ ਨੇ ਪਾਤਸ਼ਾਹ ਔਰੰਗਜ਼ੇਬ ਆਲਮਗੀਰ ਨੂੰ ਇਹ ਕੰਪਲੇਂਟ ਕੀਤੀ ਕਿ ਦਿਸ ਮੈਨ ਡਸ ਨਾਟ ਬਿਲੋਂਗ ਟੂ ਐਨੀ ਪਾਰਟਿਕੂਲਰ ਸਕੂਲ ਔਰ ਫੇਥ, ਹੀ ਗੋਜ਼ ਅਬਾਊਟ ਰੈਵੇਜਿੰਗ ਦ ਕੰਟਰੀ। ਸੋ ਇਸ ਕਰਕੇ ਜਿਹੜਾ ਐਂਪਰਰ ਸੀ ਉਹ ਉਹਨਾਂ ਦੀ ਗੱਲਾਂ 'ਚ ਆ ਗਿਆ। ਉਹਨਾਂ ਨੇ ਉਹਨਾਂ ਨੂੰ ਗੁਰੂ ਤੇਗ ਬਹਾਦਰ ਜੀ ਨੂੰ ਬੁਲਾਉਣ ਦਾ ਹੁਕਮ ਦਿੱਤਾ। ਤੇ ਇੱਕ ਪਠਾਨ ਸੀ ਆਲੂ ਖਾਨ ਦੀ ਡਿਊਟੀ ਲਾਈ ਕਿ ਗੁਰੂ ਤੇਗ ਬਹਾਦਰ ਜੀ ਨੂੰ ਕੈਪਚਰ ਕਰਕੇ ਜਿਹੜਾ ਲਿਆਂਦਾ ਜਾਵੇ। ਉਹਨਾਂ ਨੇ ਜਿਹੜੀ ਕੰਪਲੇਂਟ ਕੀਤੀ ਉਹਨਾਂ ਵਿੱਚ ਉਹਨਾਂ ਨੇ ਇਹ ਵੀ ਲਿਖਿਆ ਸੀ ਕਾਜ਼ੀਆਂ ਨੇ ਜਾਂ ਬ੍ਰਾਹਮਣਾਂ ਨੇ ਕਿ ਗੁਰੂ ਸਾਹਿਬ ਦੇ ਨਾਲ 30,000 ਨਾਨਕ ਪੰਥੀ ਸਿਪਾਹੀ ਜਿਹੜੇ ਨੇ ਉਹ ਹੁੰਦੇ ਨੇ। ਤੇ ਜਦੋਂ ਪਾਤਸ਼ਾਹ ਨੇ, ਆਲਮਗੀਰ ਨੇ ਆਰਡਰ ਕੀਤਾ, ਪਾਤਸ਼ਾਹ ਜਿਹੜਾ ਵਰਡ ਹੈਗਾ ਇਸ ਬੁੱਕ ਦੇ ਵਿੱਚ ਆਲਮਗੀਰ ਔਰੰਗਜ਼ੇਬ ਲਈ ਯੂਜ਼ ਕੀਤਾ ਗਿਆ, ਉਹਨਾਂ ਨੇ ਜਦੋਂ ਆਰਡਰ ਕੀਤਾ ਕਿ ਗੁਰੂ ਸਾਹਿਬ ਨੂੰ ਐਗਜ਼ੀਕਿਊਟ ਕੀਤਾ ਜਾਵੇ, ਤੇ ਉਸ ਵੇਲੇ ਜਿਹੜਾ ਰਾਮ ਸਿੰਘ ਸੀਗਾ ਉਹਨੇ ਫਿਰ ਸਿਕਿਉਰਿਟੀ ਭਰੀ ਇਹਨਾਂ ਦੀ। ਪਰ ਜਿਹੜੇ then it says but the aforesaid ਨਾਨਕ ਪੰਥੀ ਗੁਰੂ also made his escape। ਜਦੋਂ ਗੁਰੂ ਸਾਹਿਬ ਉੱਥੋਂ ਚਲੇ ਗਏ ਸੀ, ਉਹਨੂੰ that's how the word is writing। ਸੋ ਇਹਨੂੰ ਇਸ ਕਿਤਾਬ ਦੇ ਵਿੱਚ ਰਾਮ ਸਿੰਘ ਦੀ ਸੈਕੰਡ ਆਫੈਂਸ ਕਿਹਾ ਗਿਆ। ਜਦੋਂ ਔਰੰਗਜ਼ੇਬ ਨੇ ਫਿਰ ਰਾਮ ਸਿੰਘ ਨੂੰ ਪੁੱਛਿਆ ਵੀ ਤੂੰ ਗੁਰੂ ਸਾਹਿਬ ਨੂੰ ਕਿਉਂ ਜਾਣ ਦਿੱਤਾ, ਕਿ ਤੂੰ ਤਾਂ ਖੁਦ ਸਿਕਿਉਰਿਟੀ ਭਰੀ ਸੀ। ਰਾਮ ਸਿੰਘ ਨੇ ਕਿਹਾ, ਬੜੀ ਇੰਟਰਸਟਿੰਗ ਗੱਲ ਹੈ ਜਿਹਦੇ ਵਿੱਚ ਆਪਾਂ ਨੂੰ ਇਹਨਾਂ ਸਾਰੀਆਂ ਗੱਲਾਂ ਦਾ ਆਨਸਰ ਮਿਲ ਜਾਂਦਾ ਕਿ ਗੁਰੂ ਸਾਹਿਬ ਦੇ ਉੱਤੇ ਜਿੰਨੇ ਵੀ ਦੂਸ਼ਣ ਲਾਏ ਹੋਏ ਸਨ, ਝੂਠੇ ਸਨ, ਉਹ ਆਪਾਂ ਰਾਜਾ ਰਾਮ ਸਿੰਘ ਦੀ ਆਵਾਜ਼ ਚੋਂ ਸੁਣਦੇ ਆ, ਉਹਨਾਂ ਦੇ ਵਰਡਿੰਗ ਚੋਂ ਦੇਖਦੇ ਆ ਉਹ ਕੀ ਕਹਿੰਦੇ ਆ। what is he, ਗੁਰੂ ਤੇਗ ਬਹਾਦਰ ਜੀ ਬਾਰੇ ਕਹਿ ਰਹੇ ਹੋ, what is he, only a raja or nawab is worthy of your vengeance, he is only a mendicant fakir, to accuse me of for his escape will cause people to laugh when they hear of it। ਇਹ ਮਤਲਬ ਇੱਕ ਰਾਜਾ ਜੈ ਸਿੰਘ ਦਾ ਬੇਟਾ ਜਿਹੜਾ ਉਹ ਇਹ ਗੱਲ ਕਹਿ ਰਿਹਾ ਵੀ ਜੇ ਤੂੰ ਇਹ ਗੁੱਸਾ ਆਪਣਾ ਕੱਢਣਾ ਕਿਸੇ ਰਾਜੇ ਜਾਂ ਨਵਾਬ ਤੇ ਕੱਢ। ਇਹ ਜਿਹੜੇ ਫਕੀਰ ਲੋਕ ਨੇ, ਰੱਬ ਨੂੰ ਮੰਨਣ ਵਾਲੇ ਲੋਕ ਨੇ, ਮਤਲਬ ਉਹਨਾਂ ਤੇ ਜਿਹੜੀ ਹੈਗੀ ਆਪਣੀ ਇਹ ਜ਼ਿਆਦਤੀ
ਨਾ ਕਰ ਪਈ, ਜੇ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗਾ ਉਹ ਤੇਰੇ ਉੱਤੇ ਹੱਸਣਗੇ। ਇਸ ਗੱਲ ਤੋਂ ਵੀ ਕਹਿ ਲਓ ਵੀ ਔਰੰਗਜ਼ੇਬ, ਮੈਂ ਜ਼ਿਆਦਾ ਇਹਦੀ ਡਿਟੇਲ 'ਚ ਨਹੀਂ ਜਾਊਂਗਾ, ਔਰੰਗਜ਼ੇਬ ਕਾਫੀ ਗੁੱਸੇ ਹੋਇਆ ਇਸ ਗੱਲ ਤੋਂ ਵੀ, ਤੇ ਉਹਨੇ ਮੁੜ ਕੇ ਇਹ ਜਿਹੜਾ ਇਸ ਸਟੋਰੀ ਤੋਂ ਬਾਅਦ ਰਾਜਾ ਰਾਮ ਸਿੰਘ ਨੂੰ ਉਧਰ ਭੇਜ ਦਿੱਤਾ ਅਸਾਮ ਵੱਲ ਨੂੰ। ਉਹਨੇ ਕਿਹਾ ਵੀ ਰਾਜਾ ਜੈ ਸਿੰਘ son of ਰਾਜਾ ਮੰਦਤਾ fought in Bengal war and subdued that province. Now you proceed to the war with Assam. ਅਸਾਮ ਵੱਲ ਭੇਜਿਆ ਉਹਨਾਂ ਤਾਂ ਕਿਹਾ ਜਾਂਦਾ ਸੀ ਵੀ ਕੋਈ ਵੀ ਜਿਹੜੇ ਨਵਾਬ ਜਾਂ ਅਸਾਮ ਵੱਲ ਜੋ ਵੀ ਗਏ ਆ ਉਹ ਅਜੇ ਤੱਕ ਬਚ ਕੇ ਵਾਪਸ ਨਹੀਂ ਸੀ ਆਏ। ਸੋ ਕਿਹਾ ਜਾਂਦਾ ਵੀ ਇਹ ਉਹਦੀ ਪਲਾਨ ਸੀਗੀ ਵੀ ਰਾਮ ਸਿੰਘ ਨੇ ਉੱਥੇ ਜਾ ਕੇ ਮਰਖਪ ਜਾਣਾ ਆ। ਤੇ ਅੱਗੇ ਆਪਾਂ ਸਿੱਖ ਹਿਸਟਰੀ 'ਚ ਪੜ੍ਹਦੇ ਹਾਂ ਕਿ ਗੁਰੂ ਸਾਹਿਬ ਉਹਨਾਂ ਦੇ ਨਾਲ ਸੀ ਤੇ ਗੁਰੂ ਸਾਹਿਬ ਨੇ ਉਹਨਾਂ ਦੀ ਜਿਹੜੀ ਸੁਲਹ ਸਫਾਈ ਸੀ ਉੱਥੇ ਜਾ ਕੇ ਹੋਈ, ਔਰ ਇਹ ਜਿਹੜਾ ਰਾਮ ਸਿੰਘ ਸੀ ਉਹਨੂੰ ਜਿੱਤ ਪ੍ਰਾਪਤ ਹੋਈ ਅਸਾਮ ਦੇ ਰੀਜਨ 'ਚ ਜਾ ਕੇ ਜਦੋਂ ਗੁਰੂ ਸਾਹਿਬ ਨਾਲ ਸੀ। ਇਸੇ ਕਰਕੇ ਇਸੇ ਪੁਆਇੰਟ ਤੋਂ ਕਈ ਵਾਰੀ ਕਈ ਕਿਤਾਬਾਂ 'ਚ ਇਹ ਵੀ ਕਿਹਾ ਜਾਂਦਾ ਸੀ ਕਿ ਕਿਹਾ ਜਾਂਦਾ ਹੈ ਕਿ ਗੁਰੂ ਤੇਗ ਬਹਾਦਰ ਜੀ ਮੁਗਲ ਫੌਜਾਂ 'ਚ ਸ਼ਾਮਲ ਸਨ। ਉਹ ਇਸ ਪੁਆਇੰਟ ਕਰਕੇ ਕਿਹਾ ਜਾਂਦਾ ਕਿਉਂਕਿ 9ਵੇਂ ਪਾਤਸ਼ਾਹੀ ਰਾਜਾ ਰਾਮ ਸਿੰਘ ਦੇ ਨਾਲ ਜਦੋਂ ਅਸਾਮ ਗਏ ਸੀਗੇ ਉਹ ਨਾਲ ਸਨ। ਸੋ ਦੈਟਸ ਵਾਈ ਮੈਨੀ ਟਾਈਮਸ ਜਿਹੜੀ ਹਿਸਟਰੀ 'ਚ ਇਹ ਪੁਆਇੰਟ ਆਉਂਦਾ ਹੈ ਕਿ ਗੁਰੂ ਸਾਹਿਬ ਵਾਸ a mercenary, or ਜਾਂ ਕਿਸੇ ਤਰ੍ਹਾਂ ਵੀ ਲਿਖਿਆ ਹੁੰਦਾ, ਅਲੱਗ-ਅਲੱਗ ਹਿਸਟੋਰੀਅਨਸ ਹੈਵ ਯੂਜ਼ਡ different wording for them. So now let's go to another very critical ਜਿਹੜੀ ਕਿਤਾਬ ਹੈਗੀ ਆ, ਅਗੇਨ ਇਟਸ ਐਨ ਇੰਡੋ-ਪਰਸ਼ੀਅਨ, ਸਿਆਰੁਲ ਮੁਤਾਖਰੀਨ। ਇਹ ਕਿਤਾਬ ਹੈਗੀ ਜਿਹਨੇ ਮੈਨੂੰ ਲੱਗਦਾ ਕਿ ਸਭ ਤੋਂ ਵੱਧ ਕੰਟਰੋਵਰਸੀ ਕ੍ਰੀਏਟ ਕੀਤੀ ਹੈ। ਈਵਨ ਇੰਡੀਆ ਜਦੋਂ ਕਈ ਵਾਰੀ ਹੁੰਦਾ ਵੀ ਸਕੂਲ ਦੀਆਂ ਟੈਕਸਟ ਬੁੱਕਾਂ 'ਚ ਸਿੱਖ ਧਰਮ ਦੇ ਵਿਰੁੱਧ ਕੁਝ ਲਿਖਿਆ ਗਿਆ, ਉਹ ਇਸ ਕਿਤਾਬ ਤੋਂ ਜਿਹੜਾ ਹੈਗਾ ਕੋਟ ਕਰਦੇ ਆ। ਉਹ ਇਹ ਕਿਤਾਬ ਲਿਖੀ ਤਾਂ ਗਈ ਸੀ 1781 ਦੇ ਵਿੱਚ, 1781। ਇਹਦੀ ਪਬਲਿਸ਼ਿੰਗ ਪਰ ਜਿਹੜੀ ਪਹਿਲੀ ਪਬਲਿਸ਼ਿੰਗ ਹੈਗੀ ਆ ਉਹ ਲੰਡਨ ਦੇ ਵਿੱਚ 1831 ਵਿੱਚ ਕੀਤੀ ਗਈ ਹੈ, ਰਿਟਨ ਬਾਏ ਸੈਯਦ ਗੁਲਾਮ ਹੁਸੈਨ। ਉਹਨਾਂ ਦੀਆਂ ਕੁਝ ਗੱਲਾਂ ਜਿਹੜੀਆਂ ਹੈਗੀਆਂ ਆਈ ਜਸਟ, ਕਿਉਂਕਿ ਕਾਫੀ ਇਹ ਡਿਟੇਲਡ ਹੈਗੀ, ਆਈ ਜਸਟ ਗੋ ਬਾਏ ਦ ਸਿੰਪਲ ਵਨ। ਜਿਹੜਾ ਉਹਨਾਂ ਦਾ ਮੇਨ ਪੁਆਇੰਟ ਹੈਗਾ ਉਹਦੇ ਵਿੱਚ ਸਭ ਤੋਂ ਇੱਕ ਜਿਹੜੀ ਇੰਟਰਸਟਿੰਗ ਗੱਲ ਜਿਹੜੀ ਆਪਣੇ ਲਈ ਸੌਖੀ ਮੈਨੂੰ ਲੱਗਦੀ ਹੈ ਕਿ ਜਿਹਦੇ ਤੋਂ ਮਤਲਬ ਆਈ ਫੀਲ ਕਿ ਸਾਡਾ ਕੰਮ ਸੌਖਾ ਹੋ ਗਿਆ ਉਹਨੂੰ ਝੂਠਾ ਸਾਬਤ ਕਰਨ ਦਾ, ਵਟ ਹੀ ਇਜ਼ ਰਾਈਟਿੰਗ ਇਜ਼ ਕਿ ਗੁਰੂ ਸਾਹਿਬ ਨੇ ਆਪਣੇ ਆਪ ਨੂੰ ਯੂਨਾਈਟ ਕਰ ਲਿਆ ਸੀ ਇੱਕ ਆਦਮ ਹਾਫਿਜ਼ ਦੇ ਨਾਲ। ਇੱਕ ਨਾਮ ਉਹਨੇ ਐਡ ਕਰ ਦਿੱਤਾ ਜਿਹੜਾ ਇਹ ਸਿਆਰੁਲ ਮੁਤਾਖਰੀਨ ਹੈਗਾ, ਇਹਦਾ ਜਿਹੜਾ ਆਥਰ ਹੈਗਾ ਸੈਯਦ ਹੁਸੈਨ, ਉਹਨੇ ਇੱਕ ਨਾਮ ਦੇ ਦਿੱਤਾ ਵਿੱਚ ਜਿਹਦੇ ਨਾਲ ਸਾਡਾ ਕੰਮ ਬਹੁਤ ਸੌਖਾ ਹੋ ਗਿਆ। ਉਹ ਨਾਮ ਹੈਗਾ ਆਦਮ ਹਾਫਿਜ਼। ਉਹ ਲਿਖਦਾ ਆਦਮ ਹਾਫਿਜ਼ ਇਹ ਮੁਸਲਮਾਨ ਦਰਵੇਸ਼ ਆਫ ਫਰੈਟਰਨਿਟੀ ਆਫ ਸ਼ਾਹ ਅਹਿਮਦ ਸਰਹੰਦੀ, ਸ਼ੇਖ ਅਹਿਮਦ ਸਰਹੰਦੀ ਜਿਹੜਾ ਨਕਸ਼ਬੰਦੀ ਸੀ ਉਹਦਾ ਜਿਹੜਾ ਸੀ ਉਹ ਵੀ ਇੱਕ ਉਹਦੀ ਫਰੈਟਰਨਿਟੀ ਨੂੰ ਬਿਲੋਂਗ ਕਰਦੇ ਸੀ, ਉਹਦਾ ਖਲੀਫਾ ਸੀ। ਤੇ ਉਹਨਾਂ ਦੇ ਨਾਲ ਮਿਲ ਕੇ ਇਹ ਜਿਹੜਾ ਸੀ ਇਹਨਾਂ ਨੇ ਪੰਜਾਬ ਦੇ ਵਿੱਚ ਜਿਹੜੇ ਸੀ ਲੋਕੀ ਉਹਨਾਂ ਨੂੰ ਤੰਗ ਕਰਦੇ ਸੀ। ਜਦੋਂ ਇਹ ਐਕਸੈਸਿਸ ਦਾ ਔਰੰਗਜ਼ੇਬ ਨੂੰ ਪਤਾ ਲੱਗਾ, ਉਹਨੇ ਵਾਇਸਰਾਏ ਆਫ ਪੰਜਾਬ ਨੂੰ ਕਿਹਾ ਕਿ ਇਹਨਾਂ ਦੋ ਲੀਡਰਸ ਨੂੰ ਫੜ ਕੇ ਲਿਆਂਦਾ ਜਾਵੇ ਤੇ ਜਿਹੜਾ ਮੁਸਲਮਾਨ ਸੀ ਮਤਲਬ ਆਦਮ ਹਾਫਿਜ਼ ਉਹਨੂੰ ਤਾਂ ਅਫਗਾਨਿਸਤਾਨ ਭੇਜ ਦਿੱਤਾ, ਵਾਰਨਿੰਗ ਹਿਮ ਨਾਟ ਟੂ ਕ੍ਰਾਸ ਦਾ ਰਿਵਰ ਅਟਕ ਅਗੇਨ ਅੰਡਰ ਪੇਨ ਆਫ ਡੈਥ, ਵੇਅਰ he directed that Tegh Bahadur the other should be sent to the fort of Gwalior. ਇੱਕ ਤਾਂ ਨੇ ਇੱਥੇ ਮਤਲਬ ਇਹ ਪੁਆਇੰਟ ਹਿਸਟੋਰੀਕਲੀ ਗਲਤ ਲਿਖਿਆ ਕਿ ਗੁਰੂ ਸਾਹਿਬ ਨੂੰ ਗਵਾਲੀਅਰ ਦੀ ਜੇਲ੍ਹ 'ਚ ਭੇਜਿਆ ਗਿਆ। ਨਾਲ ਉਹ ਲਿਖਦਾ ਕਿ his body was cut into 4 quarters, was exposed at the 4 gates at the fortress of Gwalior. ਆਪਾਂ ਨੂੰ ਪਤਾ ਹੈ ਇਹ ਸਿੱਖ ਹਿਸਟਰੀ ਦੇ ਵਿੱਚ ਜਾਂ ਹੋਰ ਵੀ ਕਈ ਸੋਰਸਿਸ ਤੋਂ ਕਿ ਗੁਰੂ ਸਾਹਿਬ ਦੀ ਜਿਹੜੀ ਸ਼ਹਾਦਤ ਦਿੱਲੀ ਹੋਈ ਸੀ, ਗਵਾਲੀਅਰ ਨਹੀਂ, ਔਰ ਜਿਹੜਾ ਹੈਗਾ ਉਹਨਾਂ ਦਾ ਸਿਰ ਕਲਮ ਕੀਤਾ ਗਿਆ ਸੀ ਇਸ ਤਰ੍ਹਾਂ ਬੋਡੀ ਨੂੰ, ਜਿਵੇਂ ਇਹ ਲਿਖ ਰਿਹਾ ਕੱਟ ਇਨ 4 ਕੁਆਰਟਰਸ ਕਰਕੇ ਇਹ ਉੱਥੇ ਕਿਲੇ ਦੇ ਬਾਹਰ ਰੱਖਿਆ ਗਿਆ ਸੀ। ਦੈਟ ਇਜ਼ ਨਾਟ ਟਰੂ। ਪਰ ਜਿਹੜੀ ਮੈਨੂੰ ਇੰਟਰਸਟਿੰਗ ਚੀਜ਼ ਲੱਭੀ ਇਹਦੇ ਵਿੱਚੋਂ, ਦੈਟ ਇਜ਼ ਦ ਨੇਮ ਆਫ ਆਦਮ ਹਾਫਿਜ਼। ਹੁਣ ਮੈਂ ਆਦਮ ਹਾਫਿਜ਼ ਤੇ ਬਾਅਦ ਚ ਆਉਣਾ, ਪਹਿਲਾਂ ਮੈਂ ਇੱਕ ਦੋ ਕੋਟ ਹੋਰ ਦੱਸ ਦਵਾਂ ਜਿਨ੍ਹਾਂ ਨੇ ਇਹਨੂੰ ਆਦਮ ਹਾਫਿਜ਼ ਨੂੰ ਕੀਤਾ ਹੈ, ਜਿਨ੍ਹਾਂ ਤੋਂ ਬਹੁਤ ਮਸ਼ਹੂਰ ਹੈ ਇੱਕ ਤੇ ਜੋਸਫ ਕਨਿੰਗਮ ਦੀ ਕਿਤਾਬ ਹਾਲੇ ਵੀ ਦਰਬਾਰ ਸਾਹਿਬ ਅੰਮ੍ਰਿਤਸਰ ਜਦੋਂ ਜਾਈਦਾ ਉੱਥੇ ਕਈ ਵਾਰੀ ਸ਼੍ਰੋਮਣੀ ਕਮੇਟੀ ਵਾਲੇ ਵੀ ਜਿਹੜੇ ਹੈਗੇ ਉਹ ਦਿੰਦੇ ਹੁੰਦੇ ਆ, ਪਰ ਉਸ ਕਿਤਾਬ ਦੇ ਵਿੱਚ ਵੀ ਕਾਫੀ ਗੱਲਾਂ ਜਿਹੜੀਆਂ ਹੈਗੀਆਂ ਉਹ ਜੱਚਦੀਆਂ ਨਹੀਂ ਆ ਸਿੱਖ ਇਤਿਹਾਸ ਦੇ ਮੁਤਾਬਕ। ਉਹ ਵੀ ਇਹੀ ਆਦਮ ਹਾਫਿਜ਼ ਵਾਲੀ ਜਿਹੜੀ ਸਟੋਰੀ ਲਿਖਦੇ ਆ ਗੁਰੂ ਸਾਹਿਬ ਨੂੰ ਕ੍ਰਿਟੀਕਲੀ ਜਿੱਦਾਂ ਉਹ ਐਕਸਪਲੇਨ ਕਰਦੇ ਆ, ਤੇ ਨਾਲ ਉਹ ਲਿਖਦਾ ਗੁਰੂ ਸਾਹਿਬ ਨੇ ਜਿਹੜਾ ਆਪਣਾ ਹੌਂਟਸ ਦਾ ਏਰੀਆ ਸੀਗਾ ਦੈਟ ਵਾਸ ਬਿਟਵੀਨ ਹਾਂਸੀ ਐਂਡ ਸਤਲੁਜ, ਉਹ ਹੋਰ ਸਪੈਸੀਫਿਕ ਕਰਦੇ। ਹਾਂਸੀ ਹੈਗਾ ਕਰਨਾਲ ਦੇ ਕੋਲ, ਇਸ ਇਲਾਕੇ ਦੇ ਵਿੱਚ ਜਿਹੜੇ ਗੁਰੂ ਸਾਹਿਬ ਰਹਿੰਦੇ ਸੀਗੇ, ਤੇ ਉੱਥੋਂ ਮਤਲਬ ਹੀ ਰਾਈਟਸ ਦ ਸੇਮ ਥਿੰਗ ਜਿਹੜੀ ਉਹਨੇ ਬਿਲਕੁਲ ਉਹ ਸਿਆਰੁਲ ਮੁਤਾਖਰੀਨ ਵਾਲੀ ਜਿਹੜੀ ਹੈਗੀ ਆ ਉਹ ਕਾਪੀ ਕੀਤੀ ਹੈ। ਹੀ ਰਾਈਟਸ the Mohammedan saint was banished but Aurangzeb determined that the Sikh should be put to death. ਨਾਲ ਉਹ ਗੱਲ ਲਿਖਦਾ ਵੀ ਜਦੋਂ ਗੁਰੂ ਸਾਹਿਬ ਨੇ ਫਿਰ ਤਵੀਤ ਪਾਇਆ ਹੋਇਆ ਸੀ, ਉਹਨਾਂ ਦੇ ਗਲੇ 'ਚ ਆਪਣੇ ਧਾਗੇ ਨਾਲ ਉਹ ਲਿਖ ਕੇ ਕੁਝ ਬੰਨ ਲਿਆ ਜਿਹੜਾ ਪਾ ਲਿਆ, ਤੇ ਜਦੋਂ ਗੁਰੂ ਸਾਹਿਬ ਨੂੰ ਸ਼ਹੀਦ ਕੀਤਾ ਗਿਆ, ਜਦੋਂ ਉਹ ਪੇਪਰ ਖੋਲਿਆ ਗਿਆ, ਜਦੋਂ ਉਹ ਰੁੱਕਾ ਜਿਹੜਾ ਸੀ ਉਹ ਖੋਲਿਆ ਗਿਆ,
ਉੱਤੇ ਲਿਖਿਆ ਹੋਇਆ ਸੀ ਕਰਾਮਾਤ ਜਿਹੜੀ ਸੀ ਉਹ ਲਿਖਿਆ ਹੋਇਆ ਇਸ ਤਰ੍ਹਾਂ ਸੀ, ਸਿਰ ਦਿਆ ਸਿਰ ਨਾ ਦਿਆ। ਇਹ ਜਿਹੜੀ ਲਾਈਨ ਹੈਗੀ ਹੈ ਇਹ ਮੈਂ ਕਨਿੰਗਮ ਦੀ ਬੁੱਕ ਦੇ ਵਿੱਚੋਂ ਕੋਟ ਕੀਤੀ ਹੈ। ਪਰ ਹੁਣ ਆਪਾਂ ਗੱਲ ਕਰਦੇ ਹਾਂ ਵੀ ਇਹਨਾਂ ਦੋਨਾਂ ਕਿਤਾਬਾਂ ਨੇ ਜਿਹੜਾ ਇਹ ਸੈਯਦ ਆਦਮ ਹੈਗਾ ਉਹਨੂੰ ਕੋਟ ਕੀਤਾ, ਉਹ ਕੌਣ ਸੀ, ਉਹ ਤੋਂ ਆਪਾਂ ਨੂੰ ਪਤਾ ਲੱਗ ਜਾਊਗਾ ਵੀ ਕਿਵੇਂ ਇਹਨਾਂ ਨੇ ਜਿਹੜਾ ਹੈਗਾ ਝੂਠ ਬੋਲਿਆ ਹੈ। ਜਿਹੜਾ ਇਹ ਆਦਮ ਹਾਫਿਜ਼ ਜਿਹਦੀ ਗੱਲ ਸਿਆਰ ਮੁਤਾਖਰੀ ਨੇ ਕੀਤੀ ਹੈ ਔਰ ਜਿਹਨੂੰ ਮੁੜ ਕੇ ਕਨਿੰਗਮ ਨੇ ਵੀ ਕੋਟ ਕੀਤਾ ਹੈ, ਇਹਦੀ ਜਦੋਂ ਆਪਾਂ ਡਿਟੇਲ ਪੜ੍ਹਦੇ ਹਾਂ, ਇਹ ਆਦਮ ਹਾਫਿਜ਼ ਬਨੂੜ ਦਾ ਰਹਿਣ ਵਾਲਾ ਸੀ। ਆਪਣੇ ਆਪ ਨੂੰ ਇਹ ਕਹਿੰਦਾ ਸੀ ਕਿ ਮੈਂ ਇਮਾਮ ਮੂਸਾ ਅਲ ਕਾਜ਼ਿਮ ਦੇ ਜਿਹੜਾ ਹੈਗਾ ਕਲੈਨ ਨੂੰ ਬਿਲੋਂਗ ਕਰਦਾ। ਪਰ ਜਿਹੜੇ ਲੋਕੀ ਸੀਗੇ ਬਨੂੜ ਦੇ, ਉਹਨਾਂ ਨੂੰ ਇਹ ਸ਼ੱਕ ਸੀਗੀ ਵੀ ਇਹਦੀ ਮਦਰ ਜਿਹੜੀ ਹੈਗੀ ਗ੍ਰੈਂਡ ਮਦਰ, ਉਹ ਤਾਂ ਮਸ਼ਵਾਨੀ ਟ੍ਰਾਈਬ ਦੀ ਹੈਗੀ ਆ ਅਫਗਾਨ, ਵੀ ਇਹ ਸੂਫੀ ਇਮਾਮ ਜਿਹੜਾ 7th ਇਮਾਮ ਸੀ ਸ਼ੀਆ ਦਾ, ਉਹਨੂੰ ਉਹਦੇ ਡਿਸੈਂਡੈਂਟ ਚੋਂ ਲੱਗਦਾ ਨਹੀਂ ਆ ਇਹ। ਤੇ ਫਿਰ ਹੌਲੀ ਹੌਲੀ ਪਤਾ ਲੱਗਣ ਲੱਗਾ ਕਿਉਂਕਿ ਇਹਦੇ ਜਾਂ ਜਿਹੜੇ ਅੱਗੇ ਚੇਲੇ ਵੀ ਸੀ, ਜਿਹੜੇ ਅੱਗੇ ਇਹਦੇ ਸ਼ਾਗਿਰਦ ਸੀ, ਉਹ ਬਹੁਤ ਅਫਗਾਨ ਇਕੱਠੇ ਹੋਣ ਲੱਗ ਪਏ। ਇੱਕ ਵਾਰ ਇਹ ਜਿਹੜਾ ਆਦਮ ਹਾਫਿਜ਼ ਸੀਗਾ, ਜਿਹਨੂੰ ਜ਼ਿਆਦਾਤਰ ਉਸ ਵੇਲੇ ਬਨੂੜੀ ਕਰਕੇ ਕਿਹਾ ਜਾਂਦਾ ਸੀ ਕਿਉਂਕਿ ਬਨੂੜ ਦਾ ਹੋਣ ਕਰਕੇ ਸੀ, ਅਲ ਬਨੂਰੀ ਵੀ ਕਿਹਾ ਜਾਂਦਾ, ਉਹ ਇੱਕ ਵਾਰੀ ਲਾਹੌਰ ਗਿਆ ਆਪਣੇ ਪਿੰਡ ਬਨੂੜ ਤੋਂ। ਇਹਦੇ ਨਾਲ ਅਬਾਊਟ 10,000 ਦੇ ਕਰੀਬ ਇਹਦੇ ਸਾਥੀ ਸੀ, ਸੋ ਬਹੁਤ ਵੱਡਾ ਜਥਾ ਇਹ ਲੈ ਕੇ ਗਿਆ ਉੱਥੇ 1642 ਵਿੱਚ। ਉੱਥੇ ਸ਼ਾਹਜਹਾਂ ਦੀ ਆਫ ਕੋਰਸ ਅੱਖ ਠਣਕੀ ਪਈ, ਇੰਨੇ ਬੰਦੇ ਲੈ ਕੇ ਇਹ ਕੌਣ ਆਇਆ। ਉਹਨੇ ਜਿਹੜਾ ਚੀਫ ਮਿਨਿਸਟਰ ਸੀਗਾ ਸ਼ਾਹਜਹਾਂ ਦਾ, ਆਪਣਾ ਅਲਮੀ ਸਾਦ ਅੱਲਾ ਖਾਨ ਚਨਿਓਟ ਦਾ ਰਹਿਣ ਵਾਲਾ ਸੀ, ਤੇ ਅਬਦੁਲ ਅਲ ਹਾਕਿਮ ਅਲ ਸਿਆਲਕੋਟੀ ਇੱਕ ਹੋਰ ਆਫੀਸਰ ਸੀ। ਇਹਨਾਂ ਦੋਹਾਂ ਦੀ ਡਿਊਟੀ ਲਾਈ ਵੀ ਜਾ ਕੇ ਇਹ ਹਾਫਿਜ਼ ਆਦਮ ਤੋਂ ਪੁੱਛੋ ਵੀ ਇਹ ਲਾਹੌਰ 'ਚ ਕੀ ਕਰਨਾ ਹੈ। ਜਦੋਂ ਉਹਨਾਂ ਨੇ ਪੁੱਛ ਪੜਤਾਲ ਕੀਤੀ, ਇਹ ਜਿਹੜਾ ਹਾਫਿਜ਼ ਆਦਮ ਸੀਗਾ ਇਹ ਕੋਈ ਤਸੱਲੀ ਬਖਸ਼ ਆਨਸਰ ਨਹੀਂ ਦੇ ਸਕਿਆ। ਜਦੋਂ ਸੈਟਿਸਫਾਈਡ ਨਹੀਂ ਹੋਇਆ ਸ਼ਾਹਜਹਾਂ, ਉਹਨਾਂ ਨੇ ਉਹਨੂੰ ਕਿਹਾ ਵੀ ਲਾਹੌਰ ਛੱਡ ਜਾ ਤੇ ਪਿੱਛੇ ਬਨੂੜ ਜਾ ਆਪਣੇ ਪਿੰਡ ਤੋਂ, ਉੱਥੋਂ ਸਿੱਧਾ ਮੱਕਾ ਮਦੀਨਾ ਜਿਹੜਾ ਹੈਗਾ ਤੂੰ ਆਪਣਾ ਹੱਜ ਕਰਨ ਜਿਹੜਾ ਹੈਗਾ ਉਹ ਚਲਾ ਜਾ। ਸੋ ਇਮੀਡੀਏਟਲੀ ਆਫਟਰ ਦੈਟ, ਮਤਲਬ 1642 ਤੋਂ ਬਾਅਦ 1643 ਚ ਜਦੋਂ ਉਹ ਉੱਥੇ ਜਾਂਦਾ ਆ ਮੱਕਾ ਮਦੀਨਾ, ਉੱਥੇ ਜਾ ਕੇ ਉਹਦੀ ਡੈਥ ਹੋ ਜਾਂਦੀ ਨੈਕਸਟ ਈਅਰ 1643 ਦਸੰਬਰ 25 ਨੂੰ। ਸੋ 1643 ਦੇ ਵਿੱਚ ਹੀ ਡਾਈਡ ਐਂਡ ਹੀ ਵਾਸ ਬਰੀਡ ਉੱਥੇ ਅਲ-ਬਾਕੀ ਹੈਗਾ ਨੀਅਰ ਦਾ ਟੌਮ ਆਫ ਉਤਮਾਨ ਦੇ ਕੋਲ, ਉੱਥੇ ਜਾ ਕੇ ਹੈਗਾ ਜਿਹੜਾ ਉਹਨੂੰ ਬਰੀ ਕਰ ਦਿੱਤਾ ਜਾਂਦਾ। ਉਸ ਵੇਲੇ ਉੱਥੇ ਜਾ ਕੇ ਵੀ ਉਹਦੇ ਬਹੁਤ ਜ਼ਿਆਦਾ ਜਿਹੜੇ ਸੀ ਡਿਸਾਈਪਲ ਬਣ ਗਏ ਸੀ, ਅਬਾਊਟ 4 ਲੱਖ ਬੰਦਾ ਕਿਹਾ ਜਾਂਦਾ ਵੀ ਜਿਹੜੇ ਉਹਨੂੰ ਜਿਹੜਾ ਹੈਗਾ ਸਪਿਰਿਚੁਅਲ ਅਲੀਜੀਅੰਸ ਉਹਨੂੰ ਦਿੰਦੇ ਸੀ। ਇਹਦੀਆਂ ਕਿਤਾਬਾਂ ਵੀ ਜਿਹੜੀਆਂ ਕੁਛ ਹੈਗੀਆਂ ਮਸ਼ਹੂਰ, ਨਿਖਤ ਅਲ ਅਸਰਾਰ, ਖੁਲਾਸਤ ਅਲ ਮਾਰਿਫ, ਇਹ ਕੁਝ ਬੁੱਕਸ ਇਹਦੀਆਂ ਲਿਖੀਆਂ ਹੋਈਆਂ। ਪਰ ਕਿਤੇ ਵੀ ਇਹਨਾਂ ਦੇ ਵਿੱਚ ਆਪਾਂ ਨੂੰ ਗੁਰੂ ਸਾਹਿਬ ਦੇ ਨਾਲ ਕੋਈ ਕੰਪੈਨੀਅਨਸ਼ਿਪ ਦਾ ਜਿਹੜਾ ਹੈਗਾ ਉਹ ਜ਼ਿਕਰ ਜਿਹੜਾ ਹੈਗਾ ਨਹੀਂ ਮਿਲਦਾ। ਸੋ I tried to give more detail on this person ਆਪਣੇ ਟੌਪਿਕ ਦੇ ਵਿੱਚ ਅਬਾਊਟ ਆਦਮ ਹਾਫਿਜ਼, ਕਿਉਂਕਿ ਇਹਦੇ ਤੋਂ ਹੀ ਇਹ ਜਿਹੜੀ ਜ਼ਿਆਦਾ ਹਿਸਟਰੀ ਚ ਵਿੱਚ ਗੜਬੜ ਸ਼ੁਰੂ ਹੋਈ ਹੈ, ਇਹ ਇਸ ਨੇਮ ਤੋਂ ਹੀ ਸ਼ੁਰੂ ਹੁੰਦੀ ਹੈ, ਬਿਕੋਜ਼ ਦਿਸ ਨੇਮ ਵਾਜ਼ inserted by ਕਨਿੰਗਮ ਐਂਡ ਉਸ ਤੋਂ ਪਹਿਲਾਂ ਸਿਆਰ ਅਲ ਮੁਤਾਖਰੀਨ। ਸੋ ਇਟ ਵਾਜ਼ ਵੈਰੀ ਇੰਪੋਰਟੈਂਟ ਫॉर ਅਸ ਟੂ ਟੈਕਲ ਦਿਸ ਨੇਮ। ਜਦੋਂ ਹੁਣ ਆਪਾਂ ਉਹ ਜਿਹੜਾ ਕਰੈਕਟਰ ਹੀ ਇਹਨਾਂ ਨੇ ਐਡ ਕੀਤਾ ਹੋਇਆ, ਜਦੋਂ ਸਪੋਜ਼ ਕਰੈਕਟਰ ਨੂੰ ਝੁਟਲਾ ਦਿੰਦੇ ਆ, then we come really with good ਪ੍ਰੋਪਰ ਕਹਿ ਲਓ ਵੀ ਇੱਕ ਆਪਣੇ ਕੋਲ ਦਸਤਾਵੇਜ਼ ਹੈਗਾ ਕਿ ਉਹ ਜਦੋਂ ਜਿਹੜਾ ਉਹਨੇ ਨਾਮ ਹੀ ਐਡ ਕੀਤਾ ਉਹ ਨਾਮ ਹੀ ਫਰਜ਼ੀ ਹੈ, ਦੈਟਸ ਮਾਈਨਸ ਦੈਟ ਪਰਸਨ ਕੈਨ ਨਾਟ ਬੀ ਆਥੈਂਟਿਕੇਟਡ। ਇਵੇਂ ਹੀ ਇਸੇ ਕਿਤਾਬ ਦੇ ਵਿੱਚ ਪਹਿਲੇ ਪਾਤਸ਼ਾਹੀ ਦੇ ਬਾਰੇ ਵੀ ਉਹਨਾਂ ਲਿਖਿਆ ਹੋਇਆ ਕਿ ਉਹਨਾਂ ਦੇ ਬਚਪਨ ਵਿੱਚ ਉਹਨਾਂ ਦੇ ਜਿਹੜੇ ਟੀਚਰ ਸੀ, ਇੱਕ ਸੈਯਦ ਹੁਸੈਨ ਕਰਕੇ ਨਾਮ ਲਿਖਿਆ ਹੋਇਆ, ਜਿਹੜਾ ਆਪਾਂ ਨੂੰ ਸਿੱਖ ਹਿਸਟਰੀ 'ਚ ਨਾਮ ਮੈਚ ਨਹੀਂ ਕਰਦਾ। ਉਹਨੂੰ ਮੈਂ ਆਪਣਾ ਜਿਹੜੀ ਬੁੱਕ ਦਾ ਚੈਪਟਰ ਹੈਗਾ ਗੁਰਦੁਆਰਾ ਨਨਕਾਣਾ ਸਾਹਿਬ ਉਹਦੇ ਵਿੱਚ ਵੀ ਉੱਥੇ ਕਲੀਅਰ ਕੀਤਾ ਸੀ। ਸੈਯਦ ਹੁਸੈਨ ਦਾ ਨਾਮ ਆਪਾਂ ਹਿਸਟਰੀ 'ਚ ਜਾ ਕੇ 5ਵੇਂ ਪਾਤਸ਼ਾਹੀ ਵੇਲੇ ਆਪਾਂ ਨੂੰ ਪਤਾ ਲੱਗਦਾ ਜਿਹੜੇ ਆਪਣੀ ਕੰਪੋਜੀਸ਼ਨਸ ਲੈ ਕੇ ਵੀ ਗੁਰੂ ਸਾਹਿਬ ਕੋਲ ਆਏ ਸੀ। ਬਟ ਐਨੀਵੇਜ਼ ਸਿਆਰ ਅਲ ਮੁਤਾਖਰੀਨ ਦੇ ਆਥਰ ਨੇ ਉਹਨਾਂ ਨੂੰ ਵੀ ਐਜ਼ ਏ ਚਾਈਲਡਹੁੱਡ ਟੀਚਰ ਆਫ ਗੁਰੂ ਸਾਹਿਬ ਇਨਕਲੂਡ ਕੀਤਾ ਹੋਇਆ। ਨਾਓ ਲੈਟਸ ਗੋ ਟੂ ਨੈਕਸਟ ਸੋਰਸ, ਉਮਦਤ ਅਲ ਤਵਰੀਖ। ਇਹ ਸੋਹਣ ਲਾਲ ਸੂਰੀ ਜੀ ਦੀ ਕਿਤਾਬ ਹੈਗੀ ਹੈ। ਇਹਦੇ ਵਿੱਚ ਵੀ ਉਹਨਾਂ ਨੇ ਆਲਮੋਸਟ ਸੇਮ ਗੱਲਾਂ ਲਿਖੀਆਂ, ਬਟ ਹੀ ਇਜ਼ ਸੇਇੰਗ ਕਿ ਗੁਰੂ ਸਾਹਿਬ ਨੇ ਕਿਹਾ ਕਿ ਮੇਰਾ ਨਾਮ ਤੇਗ ਨਹੀਂ ਹੈ ਪਰ ਦੇਗ ਬਹਾਦਰ ਹੈ। ਤੇ ਜਦੋਂ ਐਂਪਰਰ ਨੇ ਮਿਰੈਕਲ ਦੀ ਮੰਗ ਕੀਤੀ, ਕਰਾਮਾਤ ਦੀ ਮੰਗ ਕੀਤੀ, ਗੁਰੂ ਸਾਹਿਬ ਨੇ ਰਿਫਿਊਜ਼ ਕੀਤਾ ਕੋਈ ਮਿਰੈਕਲ ਕਰਾਮਾਤ ਦਿਖਾਉਣ ਤੋਂ, ਤੇ ਜਿਹੜਾ ਸੀ ਔਰੰਗਜ਼ੇਬ ਨੇ ਉਹਦੀ ਐਗਜ਼ੀਕਿਊਸ਼ਨ ਕੀਤੀ। ਇੱਥੇ ਮੈਂ ਦੱਸ ਦਵਾਂ ਜਿਹੜਾ ਇਹ ਨਾਮ ਦਾ ਵੀ ਹੈਗਾ ਕਿ ਗੁਰੂ ਸਾਹਿਬ ਦਾ ਬਚਪਨ ਦੇ ਨਾਮ ਵਿੱਚ ਤਿਆਗਮਲ ਨਾਮ ਸੀ, ਮੁੜ ਕੇ ਇਹ ਜਿੱਦਾਂ ਉਹਨਾਂ ਨੂੰ ਐਜ਼ ਏ ਟਾਈਟਲ ਦਿੱਤਾ ਗਿਆ ਸੀ ਤੇਗ ਬਹਾਦਰ। ਸਿਮਿਲਰ ਜਿਹੜੀ ਹੈਗੀ ਆ ਇਹ ਗੱਲ ਔਰੰਗਜ਼ੇਬ ਦੇ ਨਾਲ ਵੀ ਜੁੜਦੀ ਆ। ਹੋ ਸਕਦਾ ਉਹਨੂੰ ਇਸ ਗੱਲ ਦਾ ਵੀ ਸ਼ਾਇਦ ਕੋਈ ਪੁਆਇੰਟ ਉਹਦੇ ਮਨ 'ਚ ਗੁੱਸਾ ਹੋਵੇ, ਕਿਉਂਕਿ ਇਹ ਹੈਗੀ ਗੱਲ ਜੂਨ 1633 ਦੀ। ਸ਼ਾਹਜਹਾਂ ਨੇ ਆਪਣੇ ਬੱਚਿਆਂ ਦੇ ਲਈ ਉਹਨੇ ਇੱਕ ਹਾਥੀਆਂ ਦਾ ਘੋਲ ਕਰਵਾਇਆ ਸੀ, ਹਾਥੀਆਂ ਦੀ ਆਪਸ ਵਿੱਚ ਲੜਾਈ ਕਰਵਾਈ ਸੀ, ਜਿਹਦੇ ਵਿੱਚ 2 ਹਾਥੀ ਸੀਗੇ ਇੰਪੀਰੀਅਲ ਵਾਰ ਐਲੀਫੈਂਟਸ, ਸੁਧਾਕਰ ਤੇ ਸੂਰਤ ਸੁੰਦਰ। ਉਹਨਾਂ ਦੀ ਆਪਸ ਵਿੱਚ ਲੜਾਈ ਚੱਲ ਰਹੀ ਸੀ। ਵਾਰ ਐਲੀਫੈਂਟ ਸੀ ਜਿਹੜਾ ਸੁਧਾਕਰ ਸੀ, ਉਹ ਜਿਹੜਾ ਕਹਿੰਦਾ ਵੀ ਉਹ
ਉਹ ਕਾਬੂ ਤੋਂ ਹਾਲਾਤ ਤੋਂ ਬਾਹਰ ਹੋ ਗਿਆ, ਮਤਲਬ ਉਹ ਆਪਣੇ ਆਪੇ ਤੋਂ ਬਾਹਰ ਹੋ ਗਿਆ ਤੇ ਲੋਕਾਂ ਦੇ ਉੱਤੇ ਜਿਹੜਾ ਸੀ ਉਹਨੇ ਹਮਲਾ ਕਰਨਾ ਸ਼ੁਰੂ ਕਰਤਾ ਸੁਦਾਗਰ ਨਾਮ ਦੇ ਹਾਥੀ ਨੇ। ਉਸ ਵੇਲੇ ਔਰੰਗਜ਼ੇਬ ਜਿਹੜਾ ਕਿ 15 ਸਾਲ ਦਾ ਟੀਨੇਜਰ ਸੀ, ਉਹਨੇ ਆਪਣੇ ਵਰਸ਼ੇ ਦੇ ਨਾਲ, ਉਹਨੇ ਆਪਣੇ ਨੇਜੇ ਦੇ ਨਾਲ ਬਹਾਦਰੀ ਦਿਖਾਉਂਦਿਆਂ ਹੋਇਆਂ ਸੁਦਾਗਰ ਨੂੰ ਮਾਰਿਆ ਸੀ, ਜਿਸ ਕਰਕੇ ਸ਼ਾਹਜਹਾਂ ਨੇ ਇਹਨੂੰ ਜਿਹੜਾ ਸੀ ਬਹਾਦਰ ਦਾ ਜਿਹੜਾ ਟਾਈਟਲ ਜਿਹੜਾ ਸੀ ਉਸ ਵੇਲੇ ਨਾਲ ਦਿੱਤਾ ਹੋਇਆ ਸੀ। ਸੋ ਸ਼ਾਇਦ ਕਦੀ ਕਦੀ ਇਤਿਹਾਸ 'ਚ ਇਹ ਵੀ ਆਉਂਦਾ ਕਿ ਔਰੰਗਜ਼ੇਬ ਨੂੰ ਇਸ ਗੱਲ ਦਾ ਵੀ ਗੁੱਸਾ ਸੀ ਕਿ ਬਹਾਦਰ ਦਾ ਤਾਂ ਮੈਨੂੰ ਖਿਤਾਬ ਜਿਹੜਾ ਹੈਗਾ ਮਿਲਿਆ ਹੋਇਆ। ਸੋ ਦੈਟ ਇਜ਼ ਅ ਪੁਆਇੰਟ ਦੈਟ ਮਾਈਟ ਬੀ ਅਟੈਚ ਟੂ, ਜਿੱਦਾਂ ਉਮਦਤ ਤਵਰੀਖ ਦੇ ਵਿੱਚ ਸੋਹਣ ਲਾਲ ਸੂਰੀ ਜੀ ਨੇ ਇਹ ਪੁਆਇੰਟ ਨੋਟ ਕੀਤਾ। ਨੈਕਸਟ ਜਿਹੜਾ ਪੁਆਇੰਟ ਆਉਂਦਾ ਹੈਗਾ, ਇਹ ਹੈਗੀ ਆ ਤਾਰੀਖੇ ਪੰਜਾਬ। ਇਹ ਅੱਜ ਦਾ ਪਹਿਲਾ ਕੋਟ ਹੈ ਜਿਹੜਾ ਮੈਂ ਉਰਦੂ ਦੀ ਕਿਤਾਬ 'ਚ ਦੇ ਰਿਹਾ। ਪਹਿਲਾਂ ਸਾਰੇ ਜਿਹੜੇ ਸੀਗੇ ਇੰਡੋ ਪਰਸ਼ੀਅਨ ਦੇ ਸੀਗੇ, ਫਾਰਸੀ ਦੇ ਸੀ, ਇੱਕ ਉਹਨਾਂ 'ਚ ਅਸਾਮੀ ਸੀਗਾ। ਆਹ ਜਿਹੜਾ ਹੁਣ ਹੈਗਾ ਇਹ ਪੰਡਿਤ ਦੇਵ ਪ੍ਰਸਾਦ ਦੀ ਕਿਤਾਬ ਹੈਗੀ ਆ ਤਾਰੀਖੇ ਪੰਜਾਬ। ਇਹ ਉਰਦੂ ਦੀ ਕਿਤਾਬ ਹੈਗੀ ਆ, ਜਿਹੜੀ ਉਹਨਾਂ ਨੇ, ਜਿਹਦਾ ਪਾਰਟ ਉਹਨਾਂ ਨੇ 1849 'ਚ ਲਿਖਿਆ ਸੀ, ਜਦੋਂ ਉਹ ਬਰੇਲੀ 'ਚ ਪੜ੍ਹਦੇ ਹੁੰਦੇ ਸੀਗੇ। ਇਸ ਕਿਤਾਬ ਦੇ ਵਿੱਚ ਮਤਲਬ ਵਟ ਹੀ ਇਜ਼ ਰਾਈਟਿੰਗ ਇਜ਼, ਉਹ ਆਪਣੇ ਜਿਹੜੇ ਹੈਗੇ ਆ ਰਾਮ ਰਾਏ ਨੂੰ ਕਾਫੀ ਉਹ ਜਿਹੜਾ ਹੈਗਾ ਹੀ ਪੁੱਟਸ ਦਾ ਬਲੇਮ ਔਨ ਹਿਮ, ਕਿ ਜਿਹੜਾ ਰਾਮ ਰਾਏ ਹੈ ਇਹਨੇ ਜਦੋਂ ਆਪਣੇ 9ਵੇਂ ਪਾਤਸ਼ਾਹੀ ਗੁਰਗੱਦੀ ਤੇ ਬੈਠੇ ਆ, ਇਹਨੇ ਜਿਹੜੀ ਸੀ ਇਹ ਚੁਗਲੀ ਮਾਰੀ ਜਾ ਕੇ ਔਰੰਗਜ਼ੇਬ ਕੋਲ, ਕਿਉਂਕਿ ਔਰੰਗਜ਼ੇਬ ਦੇ ਨਾਲ ਰਾਮ ਰਾਏ ਦੀ ਚੰਗੀ ਬਣਦੀ ਸੀਗੀ। ਸੋ ਕੀ ਇਹ ਜਿਹੜਾ ਸੱਚਾ ਪਾਤਸ਼ਾਹ ਹੈਗਾ, ਇਹ ਟਾਈਟਲ ਜਿਹੜਾ ਇਹਨੂੰ ਲੋਕੀ ਦਿੰਦੇ ਆ ਤੇ ਬਹੁਤ ਲੋਕੀ ਇਹਦੇ ਪਿੱਛੇ ਜੁੜਦੇ ਜਾ ਰਹੇ ਆ। ਸੋ ਦਿਸ ਪਰਸ਼ੀਅਨ ਸੋਰਸ puts lot of weight on Ram Rai's history. I will not go too much into detail ਕਿਉਂਕਿ ਆਪਣਾ ਜਿਹੜਾ ਟਾਈਮ ਹੈਗਾ ਉਹ ਆਲਮੋਸਟ ਖਤਮ ਹੁੰਦਾ ਜਾ ਰਿਹਾ। ਸੋ these were some of the ਕੋਰਸ ਜਿਹੜੇ ਮੈਂ ਦੇਣ ਦੀ ਕੋਸ਼ਿਸ਼ ਤੁਹਾਨੂੰ ਕੀਤੀ ਹੈ। ਨੈਕਸਟ ਜਿਹੜੀਆਂ ਮਾਡਰਨ ਫਿਰ ਕਿਤਾਬਾਂ ਆ ਜਾਂਦੀਆਂ, ਉਹਨਾਂ ਵਿੱਚ ਜਾਦੂਨਾਥ ਸਰਕਾਰ ਦੀ ਹੈਗੀ ਆ, ਦੈਨ ਜ਼ਹੀਰੁਦੀਨ ਫਰੂਕੀ ਦੀ ਹੈਗੀ ਹੈ, ਜਿਨ੍ਹਾਂ ਨੇ ਕਿ ਮਤਲਬ ਆਪੋ ਆਪਣੇ ਢੰਗ ਦੇ ਨਾਲ, ਕਿਸੇ ਨੇ ਪੋਜ਼ਿਟਿਵਲੀ ਲਿਖਿਆ ਹੈ, ਕਿਸੇ ਨੇ ਤਾਂ ਲਿਖਿਆ ਹੈ ਕਿ ਉਹ ਗੁਰੂ ਸਾਹਿਬ ਜਿਹੜੇ ਸੀ ਉਹ ਜਿਹੜੇ ਹਿੰਦੂ ਧਰਮ ਨੂੰ ਬਚਾਉਣ ਦੇ ਲਈ, ਉਹ ਹੁਣ ਆਪਾਂ ਭਟਵਈਆਂ ਦੇ ਵਿੱਚੋਂ ਕੋਟ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਜਿਹੜੇ ਆਪਾਂ ਪਹਿਲਾਂ ਆਹ ਸਾਰੇ ਸੋਰਸਸ ਲੈ ਕੇ ਹਟੇ ਆ, ਇਹਨਾਂ ਦੇ ਵਿੱਚ ਕੋਈ ਇਹੋ ਜਿਹਾ ਜਿਹੜਾ ਹੈਗਾ ਜ਼ਿਕਰ ਨਹੀਂ ਆਇਆ ਹੈਗਾ। ਦੇ ਆਰ ਮੋਰ ਟਾਕਿੰਗ ਅਬਾਊਟ ਦਾ ਸਟੇਟ ਜਾਂ ਗੁਰੂ ਸਾਹਿਬ ਦੀ ਜਿਹੜੀ ਲਾਈਫ ਸਟਾਈਲ ਹੈਗਾ, ਦੇ ਆਰ ਕਨੈਕਟਿੰਗ ਵਿਦ ਦੈਟ। ਤਾਂ ਕਰਕੇ ਕਿਹਾ ਜਾਂਦਾ ਹੈ ਕਿ ਗੁਰੂ ਸਾਹਿਬ ਦੇ ਜਿਹੜੇ ਪਰਸ਼ੀਅਨ ਸੋਰਸਸ ਹੈਗੇ ਆ, ਦੇ ਆਰ ਕੁਆਇਟ ਕ੍ਰਿਟੀਕਲ। ਹੁਣ ਜਦੋਂ ਆਪਾਂ ਗੱਲ ਕਰਦੇ ਹਾਂ ਤੀਜੇ ਸੋਰਸਸ, ਜਿਹੜੇ ਅੱਜ ਦੀ ਆਪਾਂ ਲਾਸਟ ਟੌਪਿਕ ਹੈਗਾ ਪਟਾਖਰੀ, ਜਿਹੜੀ ਭੱਟਾਂ ਦੀ ਲੈਂਗੁਏਜ ਹੈਗੀ ਆ, ਉਹਦੇ ਵਿੱਚ ਉਹਨਾਂ ਨੇ ਮਤਲਬ ਦੈਟਸ ਵੇਅਰ ਵੀ ਸਟਾਰਟ ਸੀਇੰਗ ਸਮ ਸਟਫ। ਸਭ ਤੋਂ ਪਹਿਲਾਂ ਜਿਹੜਾ ਮੈਂ ਕੋਟ ਕਰੂੰਗਾ ਉਹ ਹੈਗੀ ਆ ਸ਼ਹੀਦ ਸੇਵਾ ਸਿੰਘ ਜੀ ਦੀ, ਸੌਰੀ ਸ਼ਹੀਦ ਭਾਈ ਮਨੀ ਸਿੰਘ ਜੀ ਦੀ ਲਿਖੀ ਹੋਈ ਬਾਏ ਸੇਵਾ ਸਿੰਘ ਬੁੱਕ ਹੈਗੀ ਆ, ਸੇਵਾ ਸਿੰਘ ਦੀ ਲਿਖਤ ਹੈ। ਇਹਦੇ ਵਿੱਚ ਇਹਨੂੰ ਪਹਿਲਾਂ ਸਮੇਂ 'ਚ ਜਿਹੜੀ ਪਟਾਖਰੀ ਸੀਗੀ, ਇਹਨੂੰ ਜਿੱਦਾਂ ਲੰਡਿਆਂ ਵਾਂਗੂ ਲਿਖਿਆ ਜਾਂਦਾ ਸੀ, ਇਹ 'ਚ ਕੋਈ ਲਗਾ ਮਾਤਰਾ ਨਹੀਂ ਸੀ ਹੁੰਦੀ। ਇਹ ਜਿਹੜਾ ਪਰਟੀਕੂਲਰ ਸ਼ਹੀਦ ਬਲਸ ਭਾਈ ਮਨੀ ਸਿੰਘ ਹੈਗਾ, ਇਹਦਾ ਉਤਾਰਾ ਪੰਜਾਬੀ ਵਿੱਚ ਛੱਜੂ ਸਿੰਘ ਭੱਟ ਨੇ ਕੀਤਾ ਸੀ, ਜਿਹੜੇ ਸੇਵਾ ਸਿੰਘ ਜੀ ਤੋਂ ਤੀਜੀ ਪੀੜ੍ਹੀ ਸਨ। ਉਹਦੇ ਵਿੱਚ ਉਹ ਲਿਖਿਆ ਹੈ, ਸ਼ਹੀਦ ਬਿਲਾਸ ਪੋਥੀ ਕੀ ਨਕਲ ਪਟਖਸ਼ਰੀ ਸੇ कत्तिक बदी एकम साल 1927 बिक्रमी, ਜਿਹੜਾ ਬਣਿਆ 1870 को गुरुमुखी में की नकल करने वाले छज्जो सिंह भट्ट भादसों निवासी परगना थानेसर। ਹੁਣ ਇਹਦੇ ਵਿੱਚ ਆਪਾਂ ਭੱਟ ਵਈਆਂ 'ਚ ਹੁਣ ਦੇਖੀਏ ਗੁਰੂ ਸਾਹਿਬ ਦੀ ਸ਼ਹਾਦਤ ਬਾਰੇ ਕਿਵੇਂ ਲਿਖਿਆ ਹੋਇਆ, ਜਿਹੜੀਆਂ ਕਿ ਕਾਫੀ ਕ੍ਰੈਡੀਬਲ ਸੋਰਸਸ ਨੇ, ਕਾਫੀ ਆਥੈਂਟਿਕ ਸੋਰਸਸ ਨੇ। ਹਿੰਦ ਵਿਖੇ ਅੰਧ ਘੋਰ ਮਚਿਓ ਜਬ, ਸਾਧੂ ਸੰਤ ਨਹੀਂ ਦੇਖਣ ਪਾਵਤ, ਧਰਮ ਦੇ ਥਾਂ ਅਧਰਮ ਹੋਵੇ, ਨਹੀਂ ਰਚਿਕ ਗਊ ਗਰੀਬ ਦਿਖਾਵਤ, ਤਬ ਤੇਗ ਬਹਾਦਰ ਹਿੰਦ ਕੀ ਚਾਦਰ, ਥੇ ਚੱਕ ਨਾਨਕੀ बीच बतावत, सेवा हरी इस घोर कलु माहे, गुरु जंजू टिके की लाज रिखावत। सो ਇਹ ਹੁਣ ਆਪਾਂ ਜਿਹੜੀ ਚੀਜ਼ ਨੋਟ ਕੀਤੀ ਹੈ, ਇਹ ਭਾਵੇਂ ਉਹ ਲਿਖੀ ਤਾਂ ਉਹਨਾਂ ਨੇ ਟ੍ਰਾਂਸਲੇਸ਼ਨ ਤਾਂ ਉਦੋਂ ਕੀਤੀ ਹੈ 19th ਸੈਂਚੁਰੀ ਦੇ ਅਰਲੀਅਰ ਦੇ ਵਿੱਚ, ਪਰ ਇਹ ਭੱਟਾਂ ਦੇ ਕੋਲ ਉਹਨਾਂ ਦੇ ਫੈਮਿਲੀ ਬਹੁਤ ਪੁਰਾਣੀ ਜਿਹੜੀ ਹੈਗੀ ਆ, ਕੁਝ ਸੈਂਚੁਰੀਜ਼ ਪਹਿਲਾਂ ਤੋਂ ਗੱਲਬਾਤ ਚੱਲਦੀ ਆ ਰਹੀ ਹੈ। ਸੋ ਇਟਸ ਕੁਆਇਟ ਟਰੂ ਇਨਫੋਰਮੇਸ਼ਨ ਇਨਕਲੂਡਡ in these sources which are not being utilized much। ਇਹਦੇ ਵਿੱਚ ਜਿਹੜੀ ਹੈਗੀ ਆ ਗੁਰੂ ਸਾਹਿਬ ਦੀ 10ਵੇਂ ਪਾਤਸ਼ਾਹ ਦੇ ਬਾਰੇ ਵੀ ਉਹਨਾਂ ਨੇ ਦੱਸਿਆ, ਤਬ ਸਤਗੁਰ ਇਵ ਮਨ ਠਹਿਰਾਈ, ਬਿਨ ਸੀਰ ਦੀਏ ਜਗਤ ਦੁਖ ਪਾਈ, ਦਾਸ ਗੋਬਿੰਦ ਥੀ ਪਾਸ ਬਹਾਇਓ, ਕਮਰ ਕਸਾ ਸਤਗੁਰ ਕਰਾਇਓ, ਪੈਸੇ 5 ਸ੍ਰੀ ਫਲ ਏਕ, ਧਰ ਆਗੇ ਦਿਓ ਮਸਤਕ ਟੇਕ, ਬਾਲ ਗੁਰੂ ਤਬ ਕਹਿਓ ਅਲਾਏ, पिता गुरु तो करे सहाय, सेवा हरि सुन धीरज दीना, दिल्ली दिशा प्याना कीना।
So this is what we generally see in Sikh history, the version of the story ਜਿਹੜਾ ਕਿ I'm giving from oldest sources ਜੇ ਤੋਂ ਆਪਾਂ ਨੂੰ we can check its authenticity from the Patwahis। ਇਵੇਂ ਹੀ ਪਟਵੇਹੀ ਚ ਇੱਕ ਜਿਹੜੀ ਹੋਰ ਚੀਜ਼ ਮੈਨੂੰ ਬੜੀ ਖਾਸ ਮਿਲਦੀ ਹੈ ਉਹ ਹੈਗੀ ਹੈ ਕਿ ਗੁਰੂ ਸਾਹਿਬ ਦੀ ਜਿਹੜੀ ਗ੍ਰਿਫਤਾਰੀ ਹੈਗੀ ਹੈ ਉਹ ਜਿਵੇਂ ਆਪਾਂ ਨਾਰਮਲੀ ਮੈਂ ਹਿਸਟਰੀ ਚ ਤਾਂ ਇਹ ਪੜ੍ਹਦਾ ਹਾਂ ਕਿ ਆਗਰਾ ਤੋਂ ਹੋਈ ਸੀਗੀ, ਬਟ ਅਕੋਰਡਿੰਗ ਟੂ ਦਿਸ ਪਟਵਹੀ ਜਿਹੜੀ ਹੁਣ ਮੈਂ ਦੱਸਣ ਲੱਗਾ ਹੈਗੀ ਪਟਵਹੀ ਮੁਲਤਾਨੀ ਸਿੰਧੀ ਖਾਤਾ ਜਲਾਨੇ ਬਲੌਤੋਂ ਕਾ, ਉਹਦੇ ਵਿੱਚੋਂ ਲਿਖਦੇ ਆ ਗੁਰੂ ਸਾਹਿਬ ਦੀ ਗੁਰੂ ਤੇਗ ਬਹਾਦਰ ਜੀ ਦੀ ਗ੍ਰਿਫਤਾਰੀ ਬਾਰੇ। ਗੁਰੂ ਤੇਗ ਬਹਾਦਰ ਮਹੱਲਾ 9 को नूर मोहम्मद खान मिर्जा चौंकी रोपड़ वाले ने साल 1732 सावन प्रविष्टे 12 के दियों ग्राम मलकपुर रंगड़ा परगना कन्हौला से पकड़ के सरहंद में पहुंचाया। गैलों दीवान मतीदास सतीदास बेटा हीरा महल शिब्बर बलौत का पकड़ा गया। 4 मास बस्सी पठाना बंदी खाने बंद रहे। दुष्टा गुरुजी को घना कष्ट दिया, गुरुजी ने पाने को माना। 132 सावन प्रविष्टे 13 को इन्हें हाकम सरहंद को पेश किया गया। इनको बस्सी पठाना की हलावात में बंद करके दिल्ली दरबार में इतला भेज दी गई। सरहंदवासी भाई पंटारी सिंह ने चक नानकी में माता जी को पता किया कि गुरुजी व मैं 3 सिखा के बस्सी हवालात में बंद हैं। सरहंद से आई खबर चक नानकी के चौवां दिशा में फैल गई। सो दिस इज अ वेरी डिटेल्ड नोट ਜਿਹੜਾ ਮੈਂ ਤੁਹਾਨੂੰ ਹੁਣੇ ਗੁਰੂ ਕੀ ਸਾਖੀਆਂ ਕਿਤਾਬ ਦੇ ਵਿੱਚੋਂ ਜਿਹੜਾ ਹੈਗਾ ਇਹ ਪੜ੍ਹ ਕੇ ਸੁਣਾਇਆ ਬਾਏ ਪਿਆਰਾ ਸਿੰਘ ਪਦਮ ਐਡੀਟਡ ਜਿਹੜੀ ਹੈਗੀ ਆ ਬੁੱਕ ਹੈਗੀ ਆ। ਜਿਹੜਾ ਲਾਸਟ ਮੈਂ ਇੱਕ ਹੋਰ ਦੱਸਣਾ ਚਾਹੂੰਗਾ ਜਾਣ ਤੋਂ ਪਹਿਲਾਂ, ਉਹ ਜਿਹੜਾ ਮੈਂ ਆਪਣੀ ਬੁੱਕ ਦੇ ਵਿੱਚ ਐਡ ਕੀਤਾ ਜਦੋਂ ਚੈਪਟਰ ਮੁਹੰਮਦੀਪੁਰ ਮੈਂ ਲਿਖ ਰਿਹਾ ਸੀ, ਉਹਦੇ ਵਿੱਚ ਵੀ ਇਹੀ ਰੈਫਰੈਂਸ ਆਉਂਦਾ ਹੈ। ਪਟਵਈਆਂ ਦੇ ਬਾਰੇ ਮੈਂ ਕਲੀਅਰ ਕੀਤਾ ਕਿ ਜਿਵੇਂ ਗੁਰੂ ਤੇਗ ਬਹਾਦਰ ਜੀ ਦੇ ਨਾਲ ਬੜੀ ਇੱਕ ਮਸ਼ਹੂਰ ਸਾਖੀ ਹੈਗੀ ਅੰਮ੍ਰਿਤਸਰ ਦੀ ਕਿ ਜਦੋਂ ਗਏ ਉਹਨਾਂ ਨੂੰ ਐਂਟਰ ਨਹੀਂ ਉੱਥੇ ਆਉਣ ਦਿੱਤਾ ਦਰਬਾਰ ਸਾਹਿਬ ਦੇ ਵਿੱਚ। ਉਸ ਵੇਲੇ ਜਿਹੜਾ ਪ੍ਰਿਥੀ ਚੰਦ ਦਾ ਬੇਟਾ ਮਿਹਰਬਾਨ ਦਾ ਬੇਟਾ ਜਿਹੜਾ ਕਿ ਹਰਜੀ ਸੀ, ਇਹ ਮੁਹੰਮਦੀਪੁਰ ਆਪਣਾ ਪਿੰਡ ਛੱਡ ਕੇ ਜਦੋਂ ਮਿਹਰਬਾਨ ਦੀ ਡੈਥ ਹੋ ਗਈ ਸੀ 1640 ਵਿੱਚ, ਉਹ ਉੱਥੋਂ ਛੱਡ ਕੇ ਜਿਹੜਾ ਉਹਨਾਂ ਦਾ ਬੇਟਾ ਹਰਜੀ ਸੀ ਕੁਛ ਦੇਰ ਧਰਿਆ ਪਿੰਡ ਮੁਹੰਮਦੀਪੁਰ ਚ ਕਸੂਰ ਦੇ ਵਿੱਚ। ਉਸ ਤੋਂ ਬਾਅਦ ਫਿਰ ਉਹ ਦਰਬਾਰ ਸਾਹਿਬ ਹਰਮੰਦਰ ਸਾਹਿਬ ਆ ਗਿਆ ਸੀ ਜਿੱਥੇ ਦਾ ਉਹ ਮੇਨ ਮਸੰਦ ਬਣਿਆ। ਉੱਥੇ ਉਹਦੇ ਕਾਫੀ ਜ਼ਿਆਦਾ ਫੋਲੋਇੰਗ ਹੋ ਗਈ ਸੀ ਕਿਉਂਕਿ ਸਿੱਖ ਗੁਰੂਜ਼ ਉਸ ਤੋਂ ਬਾਅਦ 6ਵੇਂ ਪਾਤਸ਼ਾਹੀ ਅੰਮ੍ਰਿਤਸਰ ਛੱਡ ਕੇ ਕੀਰਤਪੁਰ ਸਾਹਿਬ ਚਲੇ ਗਏ ਸੀਗੇ। ਮੁੜ ਕੇ ਹੋਰ ਵੀ ਕੋਈ ਸਿੱਖ ਗੁਰੂਜ਼ ਜਿਹੜੇ ਫਰਦਰ ਹੈਗੇ ਆ ਉਹ ਅੰਮ੍ਰਿਤਸਰ ਨਹੀਂ ਆਏ। ਸੋ ਇਸ ਕਰਕੇ ਉੱਥੇ ਜਿਹੜੇ ਇਹ ਮਸੰਦ ਸੀ, ਇਹ ਜਿਹੜੇ ਮੀਣਿਆਂ ਦੀ ਫੈਮਿਲੀ ਦੇ ਅੱਗੇ ਡਿਸੈਂਡੈਂਟ ਸੀਗੇ, ਇਹਨਾਂ ਦਾ ਕਾਫੀ ਜ਼ਿਆਦਾ ਉੱਥੇ ਪ੍ਰਭਾਵ ਬਣ ਗਿਆ ਸੀ। ਹੁਣ ਜਿਹੜੀ ਇਹ ਸਾਖੀ ਆਉਂਦੀ ਹੈ, ਸਭ ਤੋਂ ਪਹਿਲਾਂ ਮੈਂ ਲੱਭਣ ਦੀ ਕੋਸ਼ਿਸ਼ ਕੀਤੀ ਕਿ ਇਹਦੀ ਪੁਰਾਣੀ ਐਂਟਰੀ ਕਿਹੜੀ ਹੈ। ਪੁਰਾਣੀ ਐਂਟਰੀ ਮਿਲਦੀ ਹੈ ਗੁਰਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਦੀ ਰਾਸ 11 ਅਧਿਆਏ 21-22 ਦੇ ਵਿੱਚ, ਜਿਹਦੇ ਵਿੱਚ ਉਹ ਲਿਖਦੇ ਆ ਕਿ ਜਦੋਂ ਗੁਰੂ ਤੇਗ ਬਹਾਦਰ ਜੀ ਦਰਬਾਰ ਸਾਹਿਬ ਐਂਟਰ ਹੋਣ ਲੱਗੇ ਤੇ ਜਿਹੜੇ ਸੀ ਦਰਵਾਜ਼ੇ ਬੰਦ ਕਰ ਲਏ, ਉਹ ਸਾਰੀ ਜਿਹੜੀ ਆਪਾਂ ਸਾਖੀ ਸੁਣਦੇ ਹਾਂ। ਪਰ ਹੁਣ ਆਪਾਂ ਦੇਖਦੇ ਹਾਂ ਪਟਵਈ ਇਹਦੇ ਬਾਰੇ ਕਿਵੇਂ ਲਿਖਦੀ ਹੈ। ਉਹਨੇ ਵੀ ਬੜੇ ਤਰੀਕੇ ਦੇ ਨਾਲ, ਜੇ ਤੁਸੀਂ ਦੇਖੋ ਪਟਵਈ ਦੇ ਵਿੱਚੋਂ ਲਿਖਿਆ ਹੈ, ਮੈਂ ਤੁਹਾਨੂੰ ਕੁਛ ਲਾਈਨਾਂ ਪੜ੍ਹ ਕੇ ਸੁਣਾਉਣਾ। गुरु तेग बहादुर जी महल 9वां, बेटा गुरु गोबिंद जी का, पोता गुरु अर्जन जी का, पड़पोता गुरु रामदास जी का। मैं कुछ लाइन आके स्किप कर जाना। गुरु जी ने श्री दरबार हरमंदर जी का दर्शन पाए। दर्शनी ड्योड़ी अगे एक उच्चे चबूतरे ते आसन लाया। सतगुर का आना सुन गुरु हरजी बेटा गुरु मनोहर दास का, पोता गुरु पृथ्वीचंद का, बेटा कमल नैन को गैल लाए। दर्शन पाने आए, परस्पर चरण बंदना हुई। गुरु जी 1-2 दिन गुरु ਚੱਕ ਸੇ ਨਿਵਾਸ ਕਰ ਗਾਮ ਬੱਲੇ ਵੇਰ ਕੇ ਆਏ। ਸੋ ਇਹ ਜਿਹੜਾ ਗੁਰੂ ਵਰਡ ਉਹ ਲਿਖਦੇ ਆ ਉਹਨਾਂ ਦੀ ਆਪਣੀ ਲੀਨੇਜ ਹੈਗੀ ਆ, ਜਿਹੜੇ ਇਹ ਮੀਨਾ ਪਰਿਵਾਰ ਸੀਗਾ, ਇਹਨਾਂ ਨੇ ਆਪਣੀ ਜਿੱਦਾਂ ਚਲਾਈ ਹੋਈ ਸੀ। ਸੋ ਦੈਟਸ ਵਾਈ ਦ ਪਟਵਈ ਇਜ਼ ਰਾਈਟਿੰਗ ਲਾਈਕ ਦਿਸ। ਬਟ ਪੁਆਇੰਟ ਹੇਅਰ ਇਜ਼ ਕਿ ਇਹਦਾ ਲਿਖਣ ਦਾ ਢੰਗ ਜਿਹੜਾ ਪਟਵਈ ਦਾ ਕਿੰਨਾ ਅਲੱਗ ਹੈਗਾ ਕਿ ਉਹਨੇ ਇਹ ਲਿਖਿਆ ਜ਼ਰੂਰ ਕਿ ਉਹ ਆ ਕੇ ਗੁਰੂ ਸਾਹਿਬ ਨੂੰ ਮਿਲੇ ਜ਼ਰੂਰ ਸੀ, ਮਤਲਬ ਉਹਨਾਂ ਨੇ ਐਜ਼ ਗੁਰੂ ਉਹਨਾਂ ਦਾ ਆਦਰ ਕੀਤਾ ਸੀਗਾ। ਹੁਣ ਜਿਹੜੀ ਰਤਨਮਲ ਆਪਣੀ ਗੁਰੂ ਰਤਨਮਲ ਹੈਗੀ ਆ ਗੁਰੂ ਕੀ ਸਾਖੀਆਂ, ਉਹਦੇ ਵਿੱਚ ਹੀ ਸਿਮਿਲਰ ਵਰਜਨ ਥੋੜਾ ਜਿਹਾ ਮਿਲਦਾ, ਉਹ ਵੀ ਪਟਵਈਆਂ ਨੇ। कुछ लिखते हैं गुरु जी बकाला गांव से चले, सने सने मगर मास की पूर्णिमा के दियों गुरु रामदास जी की नगरी गुरुचक में आए पहुंचे। सतगुरु पिता गुरु जी के स्थान अकाल बुंगे के पास जाए डेरा किया। पुरानी किताबां सारे च अकाल बुंगा ही नाम जिहड़ा लिखा जाता, अकाल तख्त पुरानी बुक्स दे विच लिटरेचर च पुराने च नाम नहीं हैगा। सिख संगतां गुरु तेग बहादुर जी का गुरु की नगरी आना सुन दर्शन पाने आईयां। बाबा हरजी बेटे कमल नैन को गैल लेके आए। परस्पर आपस में चर्च बंदना करके दूसरे से कुशल गेम पूछी। गुरु जी ने मक्खन शाह दी मुखी सिखों के गैल लेके श्री हरमंदिर जी का दर्शन पाया। अगले दिवस एकम के देहों सुधा सरोवर से चल के बल्ले वेर के आए गए। यहाँ से आगे कुक्केवाली निजराला तरन तारण खंडूर साहब होते हुए पेख मास की अमावस के देहों श्री बौली साहब का दर्शन किया।
सिख संगतां गुरु जी का ना सुन चौहां दिशा से दिदारे पाने आई हैं। भाई रघुपुत्र आए निजर खेम करनिया अपने बेटे मूलचंद के साथ अमावस के मेले आया होया सी। गुरु जी के आगे बिने कर अपनी नगरी खेम कर में ले आया। ਇਹ ਮੇਰਾ ਅੱਜ ਆਪਣੇ ਲੈਕਚਰ ਦੇ ਵਿੱਚ ਇਹ ਚੀਜ਼ ਕੋਟ ਕਰਨ ਦਾ ਮਤਲਬ ਇਹ ਦੱਸਣ ਦਾ ਹੈਗਾ ਕਿ ਪਟਵਈਆਂ ਬਹੁਤ ਆਥੈਂਟਿਕੇਟਡ ਨੇ। ਉਹਨਾਂ ਦੇ ਜਿਹੜੇ ਕੈਰੈਕਟਰਸ ਦੇ ਵਿੱਚ ਇਨਕਲੂਡ ਕਰਦੇ ਆ, ਡੇਟਸ ਇਨਕਲੂਡ ਕਰਦੇ ਆ, ਉਹਨਾਂ ਤੋਂ ਪਤਾ ਲੱਗਣ ਲੱਗ ਪੈਂਦਾ ਕਿ ਉਹਨਾਂ ਦੀ ਜਿਹੜੀ ਹੈਗੀ ਲਿਖਣ ਦੀ ਉਸ ਵੇਲੇ ਦੇ ਜਿਹੜੇ ਸਮਕਾਲੀ ਲੋਕ ਨੇ, ਕੰਟੈਂਪਰੇਰੀ ਲੋਕ ਨੇ, ਉਹਨਾਂ ਤੋਂ ਜਿਹੜੀ ਇਹ ਰਾਈਟਿੰਗਸ ਜਿਹੜੀਆਂ ਲਿਖੀਆਂ ਜਾ ਰਹੀਆਂ ਜਿਨ੍ਹਾਂ ਦੇ ਉੱਤੇ ਸਟੇਟ ਦਾ ਕੋਈ ਪ੍ਰਭਾਵ ਨਹੀਂ ਹੈਗਾ। ਜਦਕਿ ਜਿੰਨੇ ਪਹਿਲਾਂ ਆਪਾਂ ਪਰਸ਼ੀਅਨ ਇੰਡੋ ਪਰਸ਼ੀਅਨ ਸੋਰਸਸ ਲੈ ਕੇ ਹਟੇ ਆ, ਕਿਤੇ ਨਾ ਕਿਤੇ ਜਿਹੜੀ ਹੈਗੀ ਆ ਉਹ ਸਟੇਟ ਦੀ ਜਿਹੜੀ ਆਵਾਜ਼ ਹੈਗੀ ਆ ਉਹ ਵਿੱਚ ਰਲਦੀ ਮਿਲਦੀ ਵਿੱਚ ਜਿਹੜੀ ਹੈਗੀ ਨਜ਼ਰ ਆਉਂਦੀ ਹੈ। ਪਰ ਇਹ ਇਤਿਹਾਸਿਕ ਸੱਚ ਹੈ ਕਿ ਗੁਰੂ ਸਾਹਿਬ ਨੂੰ ਬਾਰ-ਬਾਰ 10-15 ਸਾਲ ਜਿੰਨਾ ਚਿਰ ਵੀ ਗੁਰੂ ਸਾਹਿਬ ਐਕਟਿਵ ਰਹੇ ਆ ਨੌਵੇਂ ਪਾਤਸ਼ਾਹੀ, ਉਹਨਾਂ ਨੂੰ ਔਰੰਗਜ਼ੇਬ ਵੱਲੋਂ ਕਿਸੇ ਨਾ ਕਿਸੇ ਬਹਾਨੇ ਦੇ ਨਾਲ ਜਿਹੜਾ ਸੀ ਉਹ ਹਰਾਸ ਕੀਤਾ ਜਾਂਦਾ ਰਿਹਾ ਬਾਰ-ਬਾਰ, ਔਰ ਐਂਡ ਤੇ ਜਿਹੜੀ ਹੈਗੀ ਉਹਨਾਂ ਦੀ ਜਿਹੜੀ ਹੈਗੀ ਉਹ ਸ਼ਹਾਦਤ ਹੁੰਦੀ ਹੈ। ਹੁਣ ਇਹ ਜਿਹੜੀ ਆਪਾਂ ਇਸ ਸਟੋਰੀ ਵਿੱਚੋਂ ਇਹ ਪਤਾ ਲੱਗਦਾ ਵੀ ਜਿਹੜਾ ਇਹ ਹਰਜੀ ਸੀ ਇਹ ਦੋ ਮੂੰਹਾਂ ਕੰਮ ਕਰ ਰਿਹਾ ਸੀ। ਉੱਪਰੋਂ ਉੱਪਰੀ ਗੁਰੂ ਸਾਹਿਬ ਨੂੰ ਮਿਲਿਆ ਵੀ, ਹੋ ਸਕਦਾ ਅੰਦਰੋਂ ਅੰਦਰ ਹੀ ਉਹਨੇ ਆਪਣੇ ਮਸੰਦਾਂ ਨੂੰ ਕਿਹਾ ਹੋਵੇ ਵੀ ਜਿਹੜੇ ਅੰਦਰਲੇ ਦਰਵਾਜ਼ੇ ਉਹ ਬੰਦ ਕਰ ਦਿਓ, ਬਟ ਹੀ ਵਾਸ ਪਲੇਇੰਗ ਅ ਡਬਲ ਗੇਮ। ਇਦਾਂ ਨਹੀਂ ਸੀ ਕਿ ਉਹਨੇ ਸਿੱਧਾ ਗੁਰੂ ਸਾਹਿਬ ਨੂੰ ਨਾ ਕਰ ਦਿੱਤੀ ਸੀ, ਮਤਲਬ ਉਹ ਥੋੜਾ ਡਿਪਲੋਮੈਟਿਕਲੀ ਦੈਟਸ ਵਾਟ ਹੀ ਵਾਸ ਟ੍ਰਾਈਂਗ ਟੂ ਡੂ। ਇਹ ਮੈਂ ਤੁਹਾਨੂੰ ਆਪਣੀ ਬੁੱਕ ਦੇ ਮੁਹੰਮਦੀਪੁਰ ਚੈਪਟਰ ਦੇ ਵਿੱਚੋਂ ਜਿਹੜਾ ਹੈਗਾ ਕੋਟ ਕਰਕੇ ਦੱਸਿਆ ਹੈਗਾ from my own book from the chapter Muhammadipur. Okay, so ਹੁਣ ਆਪਾਂ next let me just go to the next one. ਹੁਣ ਅਕਸਰ ਕਿਤਾਬਾਂ ਦੇ ਵਿੱਚ ਜਿਹੜਾ ਮੈਂ ਲਾਸਟ ਚੀਜ਼ ਇਹੀ ਕਹਿਣਾ ਚਾਹੂੰਗਾ ਕਿ ਕਈ ਵਾਰੀ ਆਪਾਂ ਨੋਟ ਕਰਦੇ ਹਾਂ ਇਟ ਇਜ਼ ਰਿਟਨ ਵੀ ਔਰੰਗਜ਼ੇਬ ਬਾਰੇ ਜਿਹੜਾ ਲਿਟਰੇਚਰ ਹੈ ਬਹੁਤ ਵੱਖਰਾ ਲਿਖਿਆ ਜਾਂਦਾ ਇੰਡੀਆ ਔਰ ਪਾਕਿਸਤਾਨ ਦੇ ਵਿੱਚ। ਹੁਣ ਤਾਂ ਵੈਸੇ ਚੇਂਜ ਹੋਣ ਲੱਗ ਪਿਆ ਕੁਛ ਪਰ ਸਟਿਲ ਬਹੁਤ ਜ਼ਿਆਦਾ ਲਿਖਿਆ ਜਾਂਦਾ ਕਿ ਹੀ ਵਾਸ ਨਾਟ ਅਗੇਂਸਟ ਐਨੀ ਕਨਵਰਜਨਸ ਐਂਡ ਆਲ। ਪਰ ਮੈਂ ਉਹਦੇ ਵਿੱਚ ਉਹਦੇ ਆਪਣੀ ਹੀ ਜਿਹੜੀ ਮਤਲਬ ਆਪਣੀ ਮੁਹੰਮਦ ਹਾਸ਼ਿਮ ਦੀ ਬੁੱਕ ਹੈਗੀ ਆ, ਜਿਹਨੂੰ ਵੈਸੇ ਆਪਾਂ ਕਾਫੀ ਖਾਨ ਕਰਕੇ ਕਹਿੰਦੇ ਆ, ਮੁੰਤਖਬ ਅਲ ਲੁਬਾਬ, ਇਹ ਵੀ ਫਾਰਸੀ ਦੀ ਬੁੱਕ ਹੈਗੀ ਆ। ਇਹਦੇ ਵਿੱਚ ਜਿਹੜਾ ਇਹ ਸੀਗਾ ਮੈਂ ਦੱਸ ਦਵਾਂ, ਕਾਫੀ ਖਾਨ ਇਹ ਔਰੰਗਜ਼ੇਬ ਦੇ ਜਿਹੜੇ ਸੁਕਸੈਸਰ ਸੀਗੇ, ਬਹਾਦਰ ਸ਼ਾਹ, ਫਰਖੂਸੀਅਰ, ਮੁਹੰਮਦ ਸ਼ਾਹ, ਇਹਨਾਂ ਦੇ ਨਾਲ ਰਿਹਾ ਹੋਇਆ ਸੀ, ਇਹਨਾਂ ਦਾ ਸਮਕਾਲੀ ਸੀ। ਉਹ ਲਿਖਦਾ ਔਰੰਗਜ਼ੇਬ ਆਰਡਰਡ ਦ ਟੈਂਪਲ ਆਫ ਦ ਸਿੱਖਸ ਟੂ ਬੀ ਡਿਸਟਰੋਇਡ ਐਂਡ ਮਸੰਸ for collecting that it and presence of the faithful to be expelled from the cities। ਕਿ ਮਤਲਬ ਉਹਨੇ ਆਰਡਰ ਕੀਤਾ ਸੀ ਵੀ ਜਿਹੜੇ ਸਿੱਖਾਂ ਦੇ ਜਿੰਨੇ ਵੀ ਇਹ ਗੁਰਦੁਆਰਾ ਸਾਹਿਬ ਹੈਗੇ ਢਾਹ ਦਿੱਤੇ ਜਾਣ, ਤੇ ਜਿਹੜੇ ਜਿੰਨੇ ਵੀ ਮਸੰਦ ਹੈਗੇ ਆ ਜਿਹੜੇ ਗੁਰੂ ਸਾਹਿਬ ਦੇ ਨਾਲ ਅੱਗੇ ਉਹਨਾਂ ਦੇ ਰੈਪਰੈਜ਼ੈਂਟੇਟਿਵ ਹੈਗੇ ਆ ਉਹਨਾਂ ਨੂੰ ਸ਼ਹਿਰਾਂ ਚੋਂ ਕੱਢ ਦਿੱਤਾ ਜਾਵੇ। ਹੁਣ ਦਿਸ ਇਜ਼ ਮਾਈ ਲਾਸਟ ਪੁਆਇੰਟ ਫॉर ਟੁਡੇ ਚੱਠਾ ਸਾਹਿਬ। ਇਹ ਹੈਗਾ ਕਿ ਜਦੋਂ ਅੰਗਰੇਜ਼ ਆਏ ਉਦੋਂ ਵੀ ਇਹ ਗੱਲ ਬਹੁਤ ਅੱਜ ਕੱਲ ਇੰਟਰਨੈਟ ਤੇ ਚੱਲਦੀ ਰਹਿੰਦੀ ਹੈ ਕਿ 1857 ਦੀ ਲੜਾਈ ਵਿੱਚ ਸਿੱਖਾਂ ਨੇ ਅੰਗਰੇਜ਼ਾਂ ਦਾ ਸਾਥ ਦਿੱਤਾ। ਮੈਂ ਉਹਦੀ ਜ਼ਿਆਦਾ ਡਿਟੇਲ ਚ ਸਿਰਫ ਇੰਨਾ ਕੀ ਜਾਊਂਗਾ, ਆਪਣੇ ਚੈਪਟਰ ਇੱਕ ਲਿਖਿਆ ਹੋਇਆ ਮੈਂ ਭਾਈ ਗੁਰਬਖਸ਼ ਸਿੰਘ ਦਾ, ਜਿਹੜੇ ਨਾਰੋਵਾਲ ਜ਼ਿਲ੍ਹੇ ਦੇ ਵਿੱਚ ਹੈਗਾ। ਤੁਹਾਨੂੰ ਪਤਾ ਮੇਰੀ ਸਾਰੀ ਜਿਹੜੀ ਰਿਸਰਚ ਹੈ ਕਿ ਮੁੜ ਕੇ ਪਾਕਿਸਤਾਨ ਦੇ ਕਿਸੇ ਨਾ ਕਿਸੇ ਜੀਓਗ੍ਰਾਫੀਕਲ ਰਿਲੇਸ਼ਨ ਲੋਕੇਸ਼ਨ ਨਾਲ ਜੁੜਦੀ ਹੈ। ਉਹ ਸੀਗੀ ਉਹਨਾਂ ਨੇ 100 ਸਾਖੀ ਲਿਖੀ ਸੀ ਭਾਈ ਗੁਰਬਖਸ਼ ਸਿੰਘ ਜੀ ਨੇ, ਜਿਹਨਾਂ ਦਾ ਕਿ ਜਗ੍ਹਾ ਨੈਣਾਕੋਟ ਪਿੰਡ ਦੇ ਵਿੱਚ ਹੈਗੀ ਆ, ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਬਿਲਕੁਲ ਲਾਗੇ। ਉਹ ਜਿਹੜੀ 100 ਸਾਖੀ ਹੈ ਉਹਦੇ ਵਿੱਚ ਕੁਝ ਪ੍ਰੋਫੈਸੀਜ਼ ਹੈਗੀਆਂ, ਕੁਝ ਭਵਿੱਖਬਾਣੀਆਂ ਹੈਗੀਆਂ ਜਿਹਨਾਂ ਨੂੰ ਅੰਗਰੇਜ਼ਾਂ ਨੇ ਖੂਬ ਯੂਜ਼ ਕੀਤਾ ਸਿੱਖਾਂ ਨੂੰ ਆਪਣੇ ਨਾਲ ਜੋੜਨ ਦੇ ਲਈ। 1857 ਦੀ ਲੜਾਈ ਦੇ ਵਿੱਚ ਮੈਂ ਇਹ ਦੱਸਣਾ ਚਾਹੁੰਦਾ ਆਪਣੇ ਦੱਸਣ ਵਾਲਿਆਂ ਨੂੰ ਕਿ ਕਿਵੇਂ ਸਿੱਖ ਫੌਜੀਆਂ ਨੂੰ ਆਪਣੇ ਨਾਲ ਜੋੜਨ ਦੇ ਲਈ ਬ੍ਰਿਟਿਸ਼ ਨੇ ਉਹ ਜਿਹੜੀਆਂ 100 ਸਾਖੀ ਦੀਆਂ ਕੁਝ ਲਾਈਨਾਂ ਨੂੰ ਤੋੜਿਆ ਮਰੋੜਿਆ ਜਾਂ ਚੇਂਜ ਕੀਤਾ ਜਾਂ ਆਪਣੇ ਕੰਮ ਲਈ ਯੂਜ਼ ਕੀਤਾ। ਉਹ ਲਾਈਨਾਂ ਕੀ ਸਨ? ਸਾਖੀ ਸੌਵੀਂ ਸਾਖੀ, ਸ਼੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ, टोपी तर जो मलेश के देहों राज समाज, जो तुम पर बल धार के बहुर बजावे बाज, गुरु तेग बहादुर के हुक्म से प्रगट प्यो ये आए। मतलब उन्होंने ये जी लास्ट लाइन है टोपी तर जो मलेश, कि मतलब जेडे हुण ये हैलमेट पा के आए उन्हां नाल जोड़ लिया भी टोपी पा के जेडे बाहरों लोग आए हुए हैं, हुण इन्हां नूं मैं राज ते समाज देना है, जेडे कि मतलब तुहाडे उपर राज करनगे। ते लिसन खालसा जी, ये गुरु तेग बहादुर जी दी विश दे मुताबिक ਇਹ ਕੌਣ, ਇਹ ਜਿਹੜੇ ਕੈਪ ਬੇਅਰਿੰਗ ਫੋਰਨਰਸ ਹੈਗੇ ਆ, ਦੇ ਵੁੱਡ ਕਮ ਐਂਡ ਸ਼ੋਰਲੀ ਕਮ। ਸੋ ਇਹ ਜਿਹੜੀ ਲਾਈਨ ਸੀ ਜਦੋਂ ਨਿਹੰਗ ਸਿੰਘਾਂ ਨੂੰ ਜਾਂ ਹੋਰ ਸਿੱਖ ਵਾਰੀਅਰਸ ਨੂੰ ਇਦਾਂ ਪਹੁੰਚੀ, ਤੇ ਉਹਨਾਂ ਨੇ ਜਿਹੜਾ ਸੀ ਮੁਗਲਾਂ ਦੇ ਅਗੇਂਸਟ ਅੰਗਰੇਜ਼ਾਂ ਦਾ ਜਿਹੜਾ ਸੀ ਸਾਥ ਦੇਣ ਦੇ ਵਿੱਚ ਜਿਹੜੀ ਸੀ ਆਪਣੀ ਰਿਲੀਜੀਅਸ ਜ਼ੀਲ ਵੀ ਲਾਤੀ, ਬਿਕੋਜ਼ ਦੇ ਫੈਲਟ ਇਟ ਐਜ਼ ਏ ਹੁਕਮ ਆਫ, ਬਿਕੋਜ਼ ਇਟ ਵਾਸ ਕਮਿੰਗ ਫਰੋਮ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ। 100 ਸਾਖੀ ਦੇ ਵਿੱਚ ਹੋਰ ਲਾਈਨਾਂ ਕਿਵੇਂ ਕਿੰਨੀਆਂ ਤਰੋੜੀਆਂ ਮਰੋੜੀਆਂ ਗਈਆਂ ਉਹਦਾ ਮੈਂ ਡਿਟੇਲ ਆਪਣੇ ਚੈਪਟਰ ਦੇ ਵਿੱਚ ਦਿੱਤੀ ਹੋਈ ਹੈ। ਪਰ ਐਨੀਵੇਜ਼ ਇਹਦੇ ਬਾਰੇ ਕੈਪਟਨ ਵਿਲੀਅਮ ਹੁਡਸਨ ਜਿਹੜਾ ਹੈਗਾ, ਵਿਲੀਅਮ ਸਟੀਫਨ ਰਾਈਕਸ, ਉਹ ਵੀ ਆਪਣੀ ਕਿਤਾਬ ਦੇ ਵਿੱਚ ਲਿਖਦਾ ਜਦੋਂ ਦਿੱਲੀ ਤੇ ਅੰਗਰੇਜ਼ਾਂ ਨੇ ਹਮਲਾ ਕਰ ਲਿਆ, ਜਿਹੜੇ ਬਹਾਦਰ ਸ਼ਾਹ ਦੋ ਸੀ ਤੇ ਨਾਲ ਉਹਦੇ ਪ੍ਰਿੰਸ ਸੀਗੇ ਮਿਰਜ਼ਾ ਮੁਗਲ, ਖਿਜ਼ਰ ਸੁਲਤਾਨ ਤੇ ਅਬੂ ਬਕਰ, ਇਹ ਹਮਾਯੂ ਟੌਮ ਦੇ ਵਿੱਚ ਜਾ ਕੇ ਲੁਕ ਗਏ ਸੀ। ਪਰ ਉੱਥੇ ਕੈਪਟਨ ਵਿਲੀਅਮ ਹੁਡਸਨ ਨੇ
ਉਹਨਾਂ ਨੂੰ ਹੀ ਸ਼ਾਟ them in the cold blood, ਬਿਲਕੁਲ ਉਹਨਾਂ ਨੂੰ ਗੋਲੀ ਮਾਰ ਦਿੱਤੀ ਸੀ, ਮਤਲਬ ਸ਼ਰੇਆਮ ਹੀ। ਮੁੜ ਕੇ ਉਹਨਾਂ ਨੇ ਉਹਨਾਂ ਦੀ ਬੋਡੀਜ਼ ਨੂੰ ਉੱਥੇ ਟੰਗਿਆ, ਉਸ ਚਬੂਤਰੇ ਤੇ ਟੰਗਿਆ ਕੋਤਵਾਲੀ ਦੇ ਸਾਹਮਣੇ, ਜਿੱਥੇ 9ਵੇਂ ਪਾਤਸ਼ਾਹੀ ਨੂੰ ਵੀ ਸ਼ਹੀਦ ਕਰਕੇ ਸ਼ਹਾਦਤ ਜਿਹੜੀ ਸੀ ਉਹਨਾਂ ਦੀ ਕੀਤੀ ਗਈ ਸੀਗੀ। ਸੋ ਉਹ ਆਪਣੀ ਕਿਤਾਬ ਦੇ ਵਿੱਚ, ਜਿਹੜਾ ਜਾਰਜ ਹੁਡਸਨ ਆ, ਉਹਦੀ ਕਿਤਾਬ ਹੈਗੀ ਆ 12 years of a soldier's life in India, ਉਹਦੇ ਚ ਕੀ ਲਿਖਦਾ, it was on this spot that the head of Guru Tegh Bahadur had been exposed by the order of Aurangzeb nearly 200 years. The Sikh considered that in attacking Delhi, they were paying off an old score. A prophecy had been long current among them that by the help of the white men, they should reconquer Delhi. After this, they look on Captain Hudson as the avenger of their martyred Guru and were even more ready than before to follow him anywhere. ਮਤਲਬ ਉਹ ਕਹਿੰਦਾ ਵੀ ਇਹ ਮੁਗਲਾਂ ਨੂੰ, ਇਹ ਜਿਹੜੇ ਮਾਰੇ ਗਏ ਸੀ ਮੁਗਲ ਜਾਂ ਜਿਨ੍ਹਾਂ ਦੇ ਉੱਤੇ ਹੁਣ ਅੰਗਰੇਜ਼ਾਂ ਨੇ ਹਮਲਾ ਕਰ ਲਿਆ, ਇਹਦੇ ਨਾਲ ਜਿਹੜੇ ਸਿੱਖ ਸੀ ਉਹਨਾਂ ਨੂੰ ਫੀਲਿੰਗ ਆ ਗਈ ਵੀ ਜਿਹੜਾ ਗੁਰੂ ਤੇਗ ਬਹਾਦਰ ਜੀ ਦੀ ਮੌਤ ਇੱਥੇ ਸੀਗੀ, ਜਿਹੜੀ ਉਹਨਾਂ ਦੀ ਸ਼ਹਾਦਤ ਸੀ ਔਰੰਗਜ਼ੇਬ ਨੇ ਕੀਤੀ, ਉਹਦਾ ਜਿਹੜਾ ਸੀ ਬਦਲਾ ਲੈ ਲਿਆ ਗਿਆ, ਤੇ ਉਹ ਕੈਪਟਨ ਹੁਡਸਨ ਨੂੰ ਹੋਰ ਜ਼ਿਆਦਾ ਜਿਹੜੀ ਸੀ ਉਹਨੂੰ ਐਜ਼ ਏ ਕਹਿ ਲਓ ਵੀ ਐਵੇਂਜਰ ਉਹ ਆਪਣਾ ਜਿਹੜਾ ਸੀ ਉਹ ਦੇਖਣ ਲੱਗ ਪਏ। ਸੋ I think that will conclude my show for today, my talk for today. And ਚੱਟਾ ਸਾਹਿਬ ਤੁਸੀਂ ਹੈਗੇ ਹੋ ਕਿ ਕਿਤੇ ਚਲੇ ਗਏ ਹੋ ਦੂਰ ਕਿਤੇ? So I like ਚੱਟਾ ਸਾਹਿਬ to be back. ਮੈਂ ਚਾਹ ਪੀਣ ਚਲੇ ਗਏ, ਨਾਸ਼ਤਾ ਕਰਨ ਚਲੇ ਗਏ ਕਿ ਹੈਗੇ? ਮੈਂ ਪਿਛਲੇ 5 ਮਿੰਟਾਂ ਨੂੰ ਦੇਖ ਰਿਹਾ ਸੀ ਵੀ ਤੁਸੀਂ ਨਾਲ ਹੈਗੇ ਵੀ ਹੋ ਕਿ ਮੈਂ ਇਕੱਲਾ ਹੀ ਬੋਲੀ ਜਾ ਰਿਹਾ। ਨਹੀਂ ਡਾਕਟਰ ਸਾਹਿਬ, ਬਸ ਉਹ ਸਵੇਰ ਵਾਲਾ ਤੁਹਾਡੇ ਨਾਲ ਜਿਹੜਾ ਮਸਲਾ ਹੋ ਗਿਆ, ਉਹਦੇ ਤੋਂ ਬਾਅਦ ਮੈਂ ਬਿਲਕੁਲ ਇੱਥੇ ਮੈਂ ਕਿਧਰੇ ਨਹੀਂ ਜਾ ਰਿਹਾ। ਠੀਕ ਹੈ ਜੀ, ਥੈਂਕਸ। ਮੇਰੇ ਕੋਲ ਸੋਰਸਿਸ ਤਾਂ ਹੋਰ ਕਿੰਨੇ, ਮਤਲਬ ਜਿੱਦਾਂ ਨਵੀਆਂ ਕਿਤਾਬਾਂ ਚੋਂ ਹੈਗੇ ਆ, ਜਾਦੂਨਾਥ ਸਰਕਾਰ ਜੀ ਦਾ ਹੈਗਾ ਬੁੱਕ ਹੈਗੀ ਆ, ਔਰ ਪੰਜਾਬ, ਉਹ ਸਾਰੇ ਨਾ ਫਿਰ ਥੋੜੇ ਮਾਡਰਨ ਆ ਜਾਂਦੇ ਆ, ਉਹਨਾਂ ਦੇ ਉੱਤੇ ਫਿਰ ਮੈਂ ਐਡੀਟਿੰਗ ਆਈ ਪ੍ਰੈਫਰ ਨਾਟ ਟੂ, ਇਸ ਕਰਕੇ ਮੈਂ ਜਿਹੜੇ ਪੁਰਾਣੇ ਕੁਝ ਸੋਰਸਿਸ ਹੈਗੇ ਮੈਂ ਸਿਰਫ ਇਹੀ ਦੱਸਣ ਦੀ ਕੋਸ਼ਿਸ਼ ਕੀਤੀ ਕਿ ਕਿਹੜੀਆਂ ਪੁਰਾਣੀਆਂ ਲਿਖਤਾਂ ਦੇ ਵਿੱਚ ਆਪਾਂ ਨੂੰ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਬਾਰੇ ਪਤਾ ਲੱਗਦਾ ਹੈ। I just try to put them in a chronological order. ਜੀ ਡਾਕਟਰ ਸਾਹਿਬ ਬਿਲਕੁਲ ਠੀਕ ਹੈ। ਜਿਹੜੇ ਨੈਕਸਟ ਸੋਰਸਿਸ ਨੇ ਉਹਨਾਂ ਵਾਸਤੇ ਅਸੀਂ ਇੱਕ ਲੈਕਚਰ ਹੋਰ ਅਰੇਂਜ ਕਰਾਂਗੇ ਇਸ ਤੇ ਮਹੀਨੇ ਦੇ ਵਿੱਚ ਹੀ ਅੱਗੇ ਜਾ ਕੇ, ਔਰ ਇਹ ਬਹੁਤ ਜ਼ਬਰਦਸਤ ਰਹੇਗਾ। ਕੁਛ ਸਾਡੇ ਕੋਲ ਸਵਾਲ ਨੇ। ਸਭ ਤੋਂ ਪਹਿਲੇ ਮੈਂ ਕੁਐਸਚਨ ਜਿਹੜਾ ਮੇਰੇ ਕੋਲ ਮੌਜੂਦ ਹੈ ਪ੍ਰੋਫੈਸਰ ਸੁਖਦੇਵ ਸੋਲ ਹੋਰਾਂ ਵੱਲੋਂ ਹੈ ਕਿ ਡੂ ਵੀ ਫਾਈਂਡ ਰੈਫਰੈਂਸਸ ਇਨ ਦ ਪਰਸ਼ੀਅਨ ਸੋਰਸਿਸ ਟੂ ਦ ਕਸ਼ਮੀਰੀ ਪੰਡਿਤ as a cause of martyrdom of Guru Tegh Bahadur? ਜੀ ਬਿਲਕੁਲ, ਇਹ ਜਿਹੜਾ ਮਤਲਬ ਪਰਸ਼ੀਅਨ ਦੇ ਵਿੱਚ ਸਿਰਫ ਜੇ ਤੁਸੀਂ ਨਾ ਬਾਰ-ਬਾਰ ਦੇਖੋ, ਉਹਨਾਂ ਨੇ they have not given any name at all, ਪਰ ਉਹਨਾਂ ਦੀ ਜਿਹੜੀ ਐਡੀਟਿੰਗ ਫੁੱਟਨੋਟਸ ਹੈਗੇ ਆ, ਸੋ ਡਾਕਟਰ ਸੋਲ ਦਾ ਕੁਐਸਚਨ ਬਹੁਤ ਚੰਗਾ ਹੈ। ਉਹ ਫੁੱਟਨੋਟਸ ਦੇ ਵਿੱਚ ਬਾਰ-ਬਾਰ ਜਿਹੜਾ ਇਹ ਸ਼ੇਰ ਅਫਗਾਨ ਹੈਗਾ, ਉੱਥੇ ਦਾ ਜਿਹੜਾ ਵਾਇਸਰਾਏ ਸੀ, ਉਹਦੇ ਬਾਰੇ ਬਾਰ-ਬਾਰ ਕਹਿ ਰਹੇ ਆ ਵੀ ਇਹ ਇਲਜ਼ਾਮ ਲਾਇਆ ਜਾ ਰਿਹਾ ਸਿੱਖਾਂ ਵੱਲੋਂ ਕਿ ਜਿਹੜੇ ਕਸ਼ਮੀਰੀ ਹਿੰਦੂਆਂ ਨੂੰ ਕਨਵਰਜਨ ਲਈ ਗੁਰੂ ਤੇਗ ਬਹਾਦਰ ਜੀ ਨੇ ਸ਼ਹਾਦਤ ਦਿੱਤੀ, ਉਹਦੇ ਅਗੇਂਸਟ ਉਹ ਲਿਖ ਰਹੇ ਆ। ਬਟ ਇਨ ਪਰਸ਼ੀਅਨ ਸੋਰਸਿਸ they are not proving it, but they are writing it in their footnotes and notes with their references. ਹੁਣੇ ਇੱਕ ਜਿਹੜੀ ਮੈਂ recently actually let me see if I can open that book right now, ਉਹਦੇ ਵਿੱਚ he's giving quite detailed point about this ਵੀ ਇਹ ਹੋ ਹੀ ਨਹੀਂ ਸਕਦਾ। ਮਤਲਬ they are most of the ਜਿੰਨੀਆਂ ਵੀ ਇਹ ਨਵੀਆਂ ਬੁੱਕਸ ਆਈਆਂ ਕਿੰਨੀਆਂ, ਮਤਲਬ ਫਹੀਰੁਦੀਨ ਫਰੂਕੀ ਦੀ ਬੁੱਕ ਹੈਗੀ ਆ ਔਰੰਗਜ਼ੇਬ ਐਂਡ ਹਿਸ ਟਾਈਮਸ 1935। ਇਹ ਜਿਹੜੀ ਸਾਖੀ ਹੈਗੀ ਆਪਣੀ ਕਿ ਕਸ਼ਮੀਰੀ ਹਿੰਦੂਆਂ ਦੇ ਅਗੇਂਸਟ ਉਹ ਲਿਖਦਾ ਹੈ ਕਿ ਮਤਲਬ ਦੇ ਸੀ ਇਟ ਕਿ ਡਿਊਰਿੰਗ ਔਰੰਗਜ਼ੇਬਸ ਟਾਈਮਸ ਲਾਈਕ ਸੱਚ ਫੋਰਸਡ ਕਨਵਰਜਨ। ਮੈਂ ਉਹਦੀ ਲਾਈਨ ਤੁਹਾਨੂੰ ਪੜ੍ਹ ਕੇ ਸੁਣਾਉਣਾ। ਇਹ ਜਿਹੜੀ 1935 ਚ ਬੁੱਕ ਲਿਖੀ ਹੈ ਔਰੰਗਜ਼ੇਬ ਐਂਡ ਹਿਸ ਟਾਈਮਸ, ਦੁਨੀਆ ਭਰ ਚ ਬਹੁਤ ਕਿਤਾਬਾਂ ਪੜ੍ਹੀ ਜਾਂਦੀ ਹੈ, ਵੈਰੀ ਫੇਮਸ ਬੁੱਕ ਹੈ। ਅਮਰੀਕਾ ਦੀ ਹਰੇਕ ਇੰਟਰਨੈਸ਼ਨਲ ਲਾਇਬ੍ਰੇਰੀ ਚ ਇਹ ਕਿਤਾਬਾਂ ਪੜ੍ਹੀਆਂ ਜਾਂਦੀਆਂ, ਤਾਂ ਕਰਕੇ ਮੈਨੂੰ ਕਈ ਵਾਰੀ ਆਪਣੇ ਆਪ ਨੂੰ ਇਦਾਂ ਵੀ ਹੁੰਦਾ ਕਿ ਜਿਹੜੇ ਇੰਟਰਨੈਸ਼ਨਲ ਬੱਚੇ ਸਟੂਡੈਂਟਸ ਹੈਗੇ ਆ, ਉਹ ਇਹਨਾਂ ਬੁੱਕਸ ਨੂੰ ਐਕਸਪੋਜ਼ ਹੁੰਦੇ ਆ ਜਿਨ੍ਹਾਂ ਵਿੱਚ ਕੁਝ ਲਾਈਨਾਂ ਸਿੱਖ ਧਰਮ ਬਾਰੇ ਲਿਖੀਆਂ ਹੋਈਆਂ। They don't go to the Sikh books. ਉਹ ਆਹ ਕਿਤਾਬਾਂ ਪੜ੍ਹਦੇ ਆ, ਇਹਨਾਂ ਕਿਤਾਬਾਂ 'ਚ ਕੀ ਲਿਖਿਆ ਹੋਇਆ। ਸਵੀਪਿੰਗ, ਇੱਕ ਕਿਤਾਬ ਦਾ ਆਥਰ ਜ਼ਹੀਰੁਦੀਨ ਫਰੂਕੀ ਲਿਖਦਾ ਹੈ, sweeping assertions about forced conversion are often made against Aurangzeb. In the case of Hindus of Kashmir, the authority on which the charge is based has not been indicated. We can only affirm that there was no forcible conversion of Hindus, and consequently the basis of defiance of constituted authority by Tegh Bahadur altogether vanishes. ਸੋ ਉਹ ਮਕੌਲਿਫ ਦੇ ਅਗੇਂਸਟ ਜਾਂ ਜਿੰਨੇ ਵੀ ਪੁਰਾਣੇ ਹੋਰ ਬ੍ਰਿਟਿਸ਼ ਆਥਰਸ ਵੀ ਸੀਗੇ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਜਿਹੜੇ ਹਿੰਦੂ ਪੰਡਤ ਆਏ ਸੀ ਉਹਨਾਂ ਦੇ ਨਾਲ ਜੋੜਿਆ, ਉਹਨਾਂ ਨੂੰ ਇਹ ਸਾਰੇ ਜਿਹੜੇ ਹੈਗੇ ਆ ਕ੍ਰਿਟਿਸਾਈਜ਼ ਕਰਦੇ ਆ ਜਾਂ ਉਹਨਾਂ ਨੂੰ ਆਪਣੇ ਵੱਲੋਂ ਉਹ ਨਿਖੇਧਣ ਦੀ ਕੋਸ਼ਿਸ਼ ਕਰਦੇ ਆ। ਸੋ ਦੈਟਸ ਵਾਟ ਦ ਪਰਸ਼ੀਅਨ ਸੋਰਸਿਸ ਹੈਵ ਡਨ। ਦੇ ਆਰ ਨਾਟ ਮੈਂਸ਼ਨਿੰਗ ਐਨੀਥਿੰਗ ਇਨ ਦ ਪੋਜ਼ਿਟਿਵ ਸੈਂਸ ਫॉर दैट। ਜੀ ਸੋਲ ਸਾਹਿਬ।
ਜੀ ਸਾਡੇ ਨਾਲ ਬਲਜੀਤ ਸਿੰਘ ਜੀ ਨੇ, ਉਹਨਾਂ ਵੱਲੋਂ ਕੁਐਸਚਨ ਹੈ ਕਿ ਕੋਈ ਵਾਲ ਪੇਂਟਿੰਗ ਵੀ ਮਿਲਦੀ ਜੇ ਗੁਰੂ ਜੀ ਦੀ ਸ਼ਹਾਦਤ ਬਾਰੇ? ਆਮ ਸੌਰੀ, ਦੁਬਾਰਾ ਪੁੱਛਿਆ ਇੱਕ ਮਿੰਟ, ਮੈਂ ਕਮੈਂਟ ਹਾਂਜੀ ਪੜ੍ਹਨ ਲੱਗ ਪਿਆ ਸੀ, ਮੇਰਾ ਧਿਆਨ ਉਧਰ ਚਲਾ ਗਿਆ ਸੀ। ਹਾਂਜੀ ਨਹੀਂ ਹਾਂਜੀ। ਜੀ, ਉਹ ਬਲਜੀਤ ਸਿੰਘ ਹੋਰਾਂ ਵੱਲੋਂ ਇਹ ਕਿ ਕੋਈ ਵਾਲ ਪੇਂਟਿੰਗ ਵੀ ਮਿਲਦੀ ਹੈ ਗੁਰੂ ਜੀ ਦੀ ਸ਼ਹਾਦਤ ਬਾਰੇ? ਨਹੀਂ, ਮੇਰੇ ਐਕਚੁਅਲੀ ਪਾਕਿਸਤਾਨ 'ਚ ਤਾਂ ਨਹੀਂ ਮਿਲਦੀ, ਹੋਰ ਕਿਤੇ ਹੋਵੇ ਤਾਂ ਜ਼ਰੂਰ ਹੋਵੇਗੀ। ਪਾਕਿਸਤਾਨ ਤੇ ਇੱਕ ਜਿਹੜੀ ਪੇਂਟਿੰਗ ਹੈਗੀ ਹੈ, ਮੈਨੂੰ ਉਹਦਾ ਜ਼ਰੂਰ ਪਤਾ ਹੈ, ਪਰ ਪਾਕਿਸਤਾਨ ਦੇ ਵਿੱਚ ਕਿਤੇ ਵੀ ਗੁਰਦੁਆਰਾ ਸਾਹਿਬ 'ਚ ਗੁਰੂ ਤੇਗ ਬਹਾਦਰ ਜੀ ਦੇ ਨਾਲ ਜਿਹੜੀ ਸ਼ਹਾਦਤ ਦੀ ਪੇਂਟਿੰਗ ਹੈਗੀ ਹੈ, ਮੇਰੇ ਕੰਮ ਅਕ੍ਰੋਸ ਨਹੀਂ ਆਈ ਹੈਗੀ। ਜੀ ਦੂਸਰਾ ਸਰ ਕੁਐਸਚਨ ਜਿਹੜਾ ਹੈ ਉਹ ਇਹ ਹੈ ਕਿ ਪਲੀਜ਼ ਆਇਡੈਂਟੀਫਾਈ ਦਾ ਟਰਮ ਖਾਲਸਾ ਐਂਡ ਦਾ ਸਿੱਖ ਯੂਜ਼ਡ ਇਨ ਥੀਸ ਸੋਰਸਸ। ਇਟ ਅਪੀਅਰਸ ਟਰਮ ਖਾਲਸਾ ਇਜ਼ ਪ੍ਰੋਮੀਨੈਂਟ। ਨਹੀਂ, ਟਰਮ ਖਾਲਸਾ ਇਹਦੇ ਵਿੱਚ ਜ਼ਿਆਦਾ ਨਹੀਂ ਆਈ ਹੈਗੀ, ਆਈ ਡੋਂਟ ਥਿੰਕ ਸੋ। ਟਰਮ ਖਾਲਸਾ ਤਾਂ ਐਕਚੁਅਲੀ ਡੈਫੀਨੇਟਲੀ ਦੈਟ ਇਜ਼ ਅ ਡਿਫਰੈਂਟ ਟੌਪਿਕ, ਜਦੋਂ ਕਦੀ ਆਪਾਂ 10ਵੇਂ ਪਾਤਸ਼ਾਹ ਦੇ ਬਾਰੇ ਗੱਲਬਾਤ ਕਰਾਂਗੇ ਉਹਦੇ ਵਿੱਚ ਆਊਗੀ। ਇਹਦੇ ਵਿੱਚ ਤਾਂ ਜਿਹੜਾ ਵਰਡ ਪੁਰਾਣੇ ਸੋਰਸਿਸ ਤੇ ਮੈਨੂੰ ਜਿਹੜਾ ਈਵਨ ਅਸਾਮੀ ਸੋਰਸਿਸ ਹੈਗੇ ਜਿਹੜੇ ਗੁਰੂ ਸਾਹਿਬ ਦੇ ਕੰਟੈਂਪਰੇਰੀ ਹੈਗੇ, ਉਹਨਾਂ ਵਿੱਚ ਵੀ ਨਾਨਕ ਪੰਥੀ ਜਿਹੜਾ ਵਰਡ ਯੂਜ਼ ਕੀਤਾ ਗਿਆ 9ਵੇਂ ਪਾਤਸ਼ਾਹੀ ਦੇ ਟਾਈਮ ਤੇ। ਖਾਲਸਾ ਵਰਡ ਇਜ਼ ਗੈਟਿੰਗ ਮੋਰ ਇਨਟੂ ਲਿਟਰੇਚਰ ਆਫਟਰ 10th ਗੁਰੂ। ਪ੍ਰੋਫੈਸਰ ਹਰਦੀਪ ਕੌਰ ਵੜੈਚ ਜੀ ਨੇ ਪੰਜਾਬ ਯੂਨੀਵਰਸਿਟੀ ਤੋਂ ਸਾਡੇ ਨਾਲ, ਉਹਨਾਂ ਵੱਲੋਂ ਕੁਐਸਚਨ ਹੈ ਕਿ ਗੁਰੂ ਜੀ ਸਪੈਂਟ ਮੈਨੀ ਈਅਰਸ ਇਨ ਨਾਰਥ ਈਸਟ, did you find mention in their local literature, folklore, art traditions, or in their miniatures? ਜੀ ਵੈਰੀ ਗੁੱਡ, ਇੱਕ ਬਹੁਤ ਵਧੀਆ ਪੁਆਇੰਟ ਹੈਗਾ। ਅਸਾਮ ਦੇ ਵਿੱਚ ਬਹੁਤ ਲੋਕੀ ਉਹਨਾਂ ਦੀ ਮਾਨਤਾ ਹੈਗੀ ਆ। ਮੈਨੂੰ ਜਿਹੜਾ ਕਿਉਂਕਿ ਮੈਂ ਹਿਸਟੋਰੀਕਲ ਰੈਫਰੈਂਸ ਲੱਭਣ ਦੀ ਕੋਸ਼ਿਸ਼ ਕਰਦਾ ਹਾਂ ਨਾ, ਮੈਨੂੰ ਇਹ ਜਿਹੜਾ ਪਾਤਸ਼ਾਹ ਬੁਰੰਜੀ ਹੈਗਾ, ਇਹਦੇ ਵਿੱਚੋਂ ਹੀ ਸਭ ਤੋਂ ਜ਼ਿਆਦਾ ਡਿਟੇਲ ਮਿਲੀ ਆ। ਕੁਝ 2-3 ਹੋਰ ਹੈਗੇ, ਪਰ ਦੇ ਆਰ ਵੈਰੀ ਮਾਈਨਰ, ਦੇ ਆਰ ਨਾਟ ਸਮਥਿੰਗ, ਬਟ ਇਨ ਦਾ ਫੋਲਕਲੋਰ ਦੇ ਵਿੱਚ ਇੰਨਾ ਜ਼ਿਆਦਾ ਨਹੀਂ ਹੈਗਾ ਮੇਰੇ ਖਿਆਲ ਦੇ ਵਿੱਚ, ਕਿਉਂਕਿ ਗੁਰੂ ਸਾਹਿਬ ਇਕੱਲੇ ਨਹੀਂ ਸੀਗੇ, ਹੀ ਵਾਸ ਪਾਰਟ ਆਫ ਦਾ ਜਿਹੜਾ ਰਾਜਾ ਰਾਮ ਸਿੰਘ ਹੈਗਾ ਇਹਦੇ ਨਾਲ ਸੀਗੇ। ਸੋ ਦੈਟਸ ਵਾਈ I personally have not found anything. If there is something there, I might not be ਅਵੇਅਰ ਆਫ ਦੈਟ। ਪਰ ਇਹ ਜਿਹੜਾ ਪਾਤਸ਼ਾਹ ਬੁਰੰਜੀ ਹੈਗਾ, ਇਹਦੇ ਵਿੱਚੋਂ ਕਾਫੀ ਜ਼ਿਆਦਾ ਇੰਟਰਸਟਿੰਗ ਜਿਹੜੀਆਂ ਚੀਜ਼ਾਂ ਹੈਗੀਆਂ ਮਿਲਦੀਆਂ, ਕਿਉਂਕਿ ਇਟ ਕਨੈਕਟਸ ਵਿਦ ਸਮ ਅਦਰ ਪ੍ਰੀਵੀਅਸ ਲਿੰਕਸ ਆਲਸੋ ਗੁਰੂ ਸਾਹਿਬ ਦੇ ਨਾਲ ਹੈਗੇ ਆ। ਜੀ ਪ੍ਰੋਫੈਸਰ ਪਿਸ਼ੌਰਾ ਸਿੰਘ ਜੀ ਹੋਰਾਂ ਵੱਲੋਂ ਇੱਕ ਕਮੈਂਟ ਹੈ ਕਿ ਰਾਜਪੂਤ ਆਲਸੋ ਯੂਜ਼ ਦਾ ਸਰਨੇਮ ਆਫ ਸਿੰਘ ਬਿਫੋਰ ਦਾ ਕ੍ਰੀਏਸ਼ਨ ਆਫ ਦਾ ਖਾਲਸਾ। ਜੀ ਬਿਲਕੁਲ, ਜਿਹੜਾ ਸਿੰਘ ਨਾਮ ਹੈਗਾ, ਤਾਂ ਤੁਸੀਂ ਜਦੋਂ ਆਪਾਂ ਇੱਧਰ ਵਿਜ਼ਿਟ ਕਰਨ ਜਾਂਦੇ ਆ, ਮਾਲਵਾ ਇਲਾਕਾ, ਮਾਲਵਾ ਪੰਜਾਬ ਵਾਲਾ ਨਹੀਂ, ਜਿਹੜਾ ਮਾਲਵਾ ਆਪਣਾ MP ਐਂਡ UP, ਜਿਹੜਾ ਅਸਲੀ ਮਾਲਵਾ, ਕਿਉਂਕਿ ਇਹ ਮਾਲਵਾ ਤਾਂ ਗੁਰੂ ਸਾਹਿਬ ਨੇ ਇਹਨੂੰ ਮਾਲਵਾ ਕਿਹਾ ਸੀ, ਪਰ ਓਰੀਜਨਲੀ ਵਰਡ ਮਾਲਵਾ ਤੋਂ ਪੁਰਾਣਾ ਉਧਰੋਂ ਯੂਜ਼ ਕੀਤਾ ਜਾਂਦਾ UP MP ਦੀ ਰੀਜਨ 'ਚ। ਉੱਥੇ ਤੁਸੀਂ ਜਿੰਨੇ ਫੋਰਟਸ ਵਗੈਰਾ ਦੇਖਣ ਜਾਂਦੇ ਹੋ, ਜਿੰਨੇ ਪੁਰਾਣੇ ਰਾਜਿਆਂ ਦੇ ਨਾਮ ਦਿੰਦੇ ਹੋ, ਜੈ ਸਿੰਘ, ਸਿੰਘ ਨਾਮ ਤੇ ਬਹੁਤ, ਸਿੰਘ ਲਾਸਟ ਨੇਮ ਜਿਹੜਾ ਹੈਗਾ ਦੈਟ ਇਜ਼ ਔਨ ਗੋਇੰਗ ਇਨ ਆਰ ਸਬ ਕੰਟੀਨੈਂਟ ਇਨ ਰਾਜਪੂਤਸ ਫॉर ਅ ਲੌਂਗ ਟਾਈਮ। ਮੈਂ ਬਿਹਾਰ ਪਟਨਾ ਸਾਹਿਬ ਪੜ੍ਹਿਆ, ਉੱਥੇ ਬਹੁਤ ਬਿਹਾਰੀ ਲੋਕ ਜਿਹੜੇ ਹੈਗੇ ਆ, ਉਹਨਾਂ ਦਾ ਲਾਸਟ ਨੇਮ ਵੀ ਜਿਹੜਾ ਸਿੰਘ ਹੈਗਾ, ਜਿਹੜੇ ਕਿ ਸਿੱਖ ਧਰਮ ਨੂੰ ਬਿਲੋਂਗ ਨਹੀਂ ਕਰਦੇ। ਸੋ ਸਿੰਘ word is in use in Indian subcontinent long before the time of Khalsa tradition was established by Guru Gobind Singh Ji. ਜੀ ਸਾਡੇ ਨਾਲ ਜਸਪਾਲ ਕੌਰ ਦੰਜੂ ਜੀ ਨੇ, ਉਹਨਾਂ ਵੱਲੋਂ ਹੈ ਕਿ which cause are identified in the Persian sources for Guru's martyrdom? ਜੀ ਪਰਸ਼ੀਅਨ ਸੋਰਸਿਸ ਸਾਰਿਆਂ ਦੇ ਵਿੱਚ ਹੀ ਗੁਰੂ ਸਾਹਿਬ ਨੂੰ ਐਜ਼ ਅ ਰੈਵੋਲੂਸ਼ਨਰੀ ਦਿਖਾਇਆ ਗਿਆ ਕਿ ਉਹਨਾਂ ਦੀ ਜਿਹੜੀਆਂ ਕਾਰਵਾਈਆਂ ਸੀਗੀਆਂ ਉਹ ਕੁਝ ਸਟੇਟ ਦੇ ਅਗੇਂਸਟ ਸੀਗੀਆਂ। ਉਹ ਲੋਕੀ ਜਿਹੜੇ ਸੀ ਉਹਨਾਂ ਦੇ ਨਾਲ ਉਹ ਇਕੱਠੇ ਹੁੰਦੇ ਸੀ, ਲੋਕੀ ਉਹਨਾਂ ਨੂੰ ਪਾਤਸ਼ਾਹ ਕਹਿੰਦੇ ਸੀ ਤੇ ਉਹ ਸੋਚਦੇ ਸੀ ਐਜ਼ ਅ ਸੱਚੇ ਪਾਤਸ਼ਾਹ। ਮਤਲਬ ਇਹ ਜਿਹੜੀ ਹੈਗੀ ਆ ਚੀਜ਼ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਪਰ ਕੋਈ ਇੱਕ ਵੀ ਇਹੋ ਜਿਹਾ ਸਬੂਤ ਕਿਤੇ ਇਦਾਂ ਨਹੀਂ ਮਿਲਿਆ ਕਿ ਫਲਾਨੀ ਜਗ੍ਹਾ ਤੇ, ਜਿੱਦਾਂ 10ਵੇਂ ਪਾਤਸ਼ਾਹ ਦੀ ਤਾਂ ਕਈ ਲੜਾਈਆਂ ਹੈਗੀਆਂ, ਕਈ ਬੈਟਲਸ ਹੈਗੀਆਂ, 9ਵੇਂ ਪਾਤਸ਼ਾਹ ਦੀ ਕੋਈ ਇਹੋ ਜਿਹੀ ਹੈਗੀ ਆ, ਪਰਸ਼ੀਅਨ ਸੋਰਸਿਸ ਨੇ ਕੋਈ ਆਇਡੈਂਟੀਫਾਈ ਨਹੀਂ ਕੀਤਾ ਐਨੀ ਪਾਰਟਿਕੂਲਰ ਥਿੰਗ। ਸਿਰਫ ਇਹ ਲੋਕਾਂ ਦੀਆਂ ਗੱਲਾਂ ਸੁਣੀਆਂ ਕਿ ਲੋਕੀ ਉਹਨਾਂ ਨੂੰ ਆ ਕੇ ਇਦਾਂ ਕਹਿ ਰਹੇ ਆ। That's what has been going on. So that's what they are saying, but they are not linking it ਜਿਹੜੀ ਅਸੀਂ ਸਿੱਖ ਇਤਿਹਾਸ ਦੇ ਵਿੱਚ ਕਸ਼ਮੀਰੀ ਹਿੰਦੂਆਂ ਪੰਡਤਾਂ ਵਾਲੀ ਜਿਹੜੀ ਸਾਖੀ ਹੈਗੀ ਆ, they are not connecting it with this. ਉਹ ਸਾਰਾ ਇਹੋ ਜਿਹੜਾ ਹਾਫਿਜ਼ ਆਦਮ ਦੀ ਸਟੋਰੀ ਫੜ ਕੇ ਉੱਥੋਂ ਹੀ ਸ਼ੁਰੂ ਹੋ ਜਾਂਦੇ ਆ। ਉਹ ਕਿਸੇ ਨੇ ਵੀ ਘੋਖਣ ਦੀ ਕੋਸ਼ਿਸ਼ ਕੀਤੀ ਨਹੀਂ ਕਿ ਹਾਫਿਜ਼ ਆਦਮ ਤਾਂ ਜਿਹੜਾ ਹੈਗਾ ਗੁਰੂ ਸਾਹਿਬ ਦੀ ਸ਼ਹਾਦਤ ਤੋਂ 3 ਦਹਾਕੇ ਪਹਿਲਾਂ ਉਹਦੀ ਡੈਥ ਹੋ ਚੁੱਕੀ ਹੈ। ਉਹ ਤਾਂ ਉੱਥੇ ਸ਼ਾਹਜਹਾਂ ਨੇ ਚੱਕ ਕੇ ਉੱਥੇ ਭੇਜ ਦਿੱਤਾ ਸੀਗਾ। ਉਹ ਜਿੱਦਾਂ ਹੀ ਸਿਆਰੇ ਮੁਤਾਖਰੀਨ ਉਹਨੇ ਗੁਲਾਮ ਹੁਸੈਨ ਨੇ ਲਿਖਿਆ, ਉਹ ਤੋਂ ਮੁੜ ਕੇ ਕਨਿੰਗਮ ਨੇ ਪਿਕ ਕਰ ਲਿਆ। ਕਨਿੰਗਮ ਨੇ ਪਿਕ ਕੀਤਾ ਤਾਂ ਕਿਤਾਬ ਇਜ਼ ਵੈਰੀ ਫੇਮਸ, ਯੂ ਨੋ ਦ ਵਰਡ ਜਸਟ ਵੈਂਟ ਅਰਾਊਂਡ। ਉਹ ਜਿਹੜਾ ਸੀਗਾ ਵੀ ਪੰਜਾਬ 'ਚ ਲੋਕਾਂ ਨੂੰ ਏਦਾਂ ਉਹ ਮਤਲਬ ਆਪਣਾ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਸੀਗੇ। ਸੋ ਦੈਟਸ ਵਾਈ ਆਈ ਥਿੰਕ ਇਟ ਆਲ ਸਟਾਰਟਡ ਫਰੋਮ ਦਿਸ ਸਿਆਰੇ ਮੁਤਾਖਰੀਨ ਜਿਹੜੀ ਕਿਤਾਬ ਹੈਗੀ ਆ, ਐਂਡ ਦੈਨ ਕਨਿੰਗਮ। ਇਹਨਾਂ ਦੋਹਾਂ ਤੋਂ ਇਹ ਗੱਲ ਜਿਹੜੀ ਜ਼ਿਆਦਾ ਫੈਲੀ ਹੈਗੀ ਆ। ਔਰ ਉਹਦਾ ਆਨਸਰ ਮੈਂ ਕਈ ਜਗ੍ਹਾ ਤੇ ਨੋਟ ਕੀਤਾ ਇੰਟਰਨੈਟ ਤੇ, ਸਾਰੇ ਉਹ ਗਵਾਲੀਅਰ ਦਾ ਆਨਸਰ ਤਾਂ ਦਿੰਦੇ ਰਹੇ,
ਜਾਂ ਆਦਮ ਹਾਫਿਜ਼ ਦਾ ਥੋੜਾ ਜਿਹਾ ਦਿੰਦੇ ਰਹੇ, ਪਰ ਉਹਦੀ ਡਿਟੇਲ ਆਦਮ ਹਾਫਿਜ਼ ਦੀ ਜਦ ਤੱਕ ਆਪਾਂ ਜਾਂਦੇ ਨਹੀਂ ਨਾ, ਆਦਮ ਹਾਫਿਜ਼ ਕੌਣ ਸੀਗਾ, ਜਿਹੜਾ ਕਿ ਅੱਜ ਮੈਂ ਥੋੜਾ ਟਾਈਮ ਜ਼ਿਆਦਾ ਲੈ ਗਿਆ ਆਦਮ ਹਾਫਿਜ਼ ਬਨੂੜੀ ਜਿਹੜਾ ਸੀ, ਉਹਦੇ ਤੋਂ ਆਪਾਂ ਨੂੰ ਕਾਫੀ ਕਲੀਅਰ ਹੋਣ ਲੱਗ ਪੈਂਦਾ ਵੀ ਉਹ ਕੀ ਵਟਵਰ ਮਤਲਬ ਉਹ ਤਾਂ ਉਹਦਾ ਕੋਈ ਸਿਗਾ ਹੀ ਨਹੀਂ ਇਹਦੇ ਨਾਲ। ਔਰ ਉਹਦੀਆਂ ਆਪਣੀਆਂ ਕਿਤਾਬਾਂ ਵੀ ਲਿਖਤ ਹੈਗੀਆਂ, ਮਤਲਬ ਇਹ ਇਦਾਂ ਹੀ ਕਰੈਕਟਰ ਨਹੀਂ ਹੈਗਾ ਉਹਦੀਆਂ, ਕਿਉਂਕਿ ਲਿਖਤ ਕਿਤਾਬਾਂ ਵੀ ਹੈਗੀਆਂ। ਜਿਹੜਾ ਮੈਨੂੰ ਕਦੀ ਸਮਾਂ ਮਿਲਿਆ ਤਾਂ ਮੈਂ ਉਹ ਵੀ ਜ਼ਰੂਰ ਟ੍ਰਾਂਸਲੇਸ਼ਨ ਕਰਵਾ ਕੇ ਪੜ੍ਹਨ ਦੀ ਕੋਸ਼ਿਸ਼ ਕਰੂੰਗਾ, ਸ਼ਾਇਦ ਕੋਈ ਹੋਰ ਫਰਦਰ ਕਲੂ ਮਿਲੇ। ਜੀ ਚੱਠਾ ਸਾਹਿਬ। ਜੀ ਪ੍ਰੋਫੈਸਰ ਸੁਖਮਨੀ ਬਲ ਜੀ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ, ਉਹਨਾਂ ਨੇ ਪੁੱਛਿਆ ਕਿ when did the Rajputs use the expression of sing for the first time, which century? ਨਹੀਂ ਮੈਨੂੰ ਮੈਨੂੰ ਕੋਈ ਆਈਡੀਆ, ਮੈਨੂੰ ਇੰਨਾ ਸਿਰਫ ਯਾਦ ਆਇਆ ਕਿ ਜਦੋਂ ਮੈਂ ਪਰਸਨਲੀ ਇੱਧਰ ਟੂਰ ਤੇ ਮੈਂ ਕਾਫੀ ਇਹ ਵਿਜ਼ਿਟ ਕਰਦਾ ਰਹਿੰਦਾ ਜੈਪੁਰ ਦੇ ਏਰੀਆ, ਮੈਨੂੰ ਉਦਾਂ ਹੀ ਸ਼ੌਕ ਹੈਗਾ ਇਹ ਹਿਸਟਰੀ ਪਤਾ ਕਰਨ ਦਾ। ਦੇ ਆਰ ਅਨਏਬਲ ਟੂ ਟੈਲ ਐਗਜ਼ੈਕਟਲੀ, ਮੇ ਬੀ ਡਾਕਟਰ ਪਿਸ਼ੌਰਾ ਸਿੰਘ ਨਾਲ ਬੈਠੇ ਨੇ, ਉਹ ਇਹਦੇ ਬਾਰੇ ਜ਼ਿਆਦਾ ਦੱਸ ਸਕਦੇ ਆ, ਬਟ ਆਲ ਦੈਟ ਆਈ ਵੈਰੀ ਸ਼ੋਰ ਕਿ 12ਵੀਂ ਸੈਂਚੁਰੀ ਤੱਕ ਤਾਂ ਮੈਨੂੰ, 12ਵੀਂ 13ਵੀਂ ਸੈਂਚੁਰੀ ਤੋਂ ਤਾਂ ਮੈਨੂੰ ਮਿਲਣਾ ਸ਼ੁਰੂ ਹੋ ਜਾਂਦਾ। ਮਤਲਬ ਆਈ ਹੈਵ ਸੀਨ ਦ ਨੇਮਸ ਅਬਾਊਟ ਫਰੋਮ 13th ਸੈਂਚੁਰੀ ਦੇ ਕਰੀਬ, ਜਿਹੜਾ ਸਿੰਘ ਲਾਸਟ ਨੇਮ ਹੈਗਾ ਉਹ ਰਾਜਪੂਤਾਂ ਦਾ ਮਿਲਣਾ ਦੇਖਣਾ ਜਿਹੜਾ ਹੈਗਾ ਸ਼ੁਰੂ ਹੋ ਜਾਂਦਾ, if not too earlier before that. But I am unable to answer that question exactly ਕਿ ਕਦੋਂ ਰਾਜਪੂਤਾਂ ਨੇ ਪਹਿਲੀ ਵਾਰੀ ਸਿੰਘ ਕਦੋਂ ਜਿਹੜਾ ਵਰਡ ਹੈਗਾ ਯੂਜ਼ ਕੀਤਾ। ਜਸਪਾਲ ਕੌਰ ਦੰਜੂ ਜੀ ਵੱਲੋਂ ਕੁਐਸਚਨ ਹੈ ਕਿ what is the purpose of Ghulam Hussain in writing ਸਿਆਰੇ ਮੁਖਤਾਰੀਨ perhaps to please the British? ਨਹੀਂ ਜੀ, ਉਹਦਾ ਐਕਚੁਅਲੀ ਸਿਆਰੇ ਮੁਖਤਾਰੀਨ ਉਦੋਂ ਲਿਖੀ ਗਈ ਹੈ ਜਦੋਂ, ਐਕਚੁਅਲੀ ਉਹ ਵੀ ਬੜਾ ਇੰਟਰਸਟਿੰਗ ਹੈਗਾ ਕਿਉਂਕਿ ਲਖਨਊ ਦੇ ਏਰੀਆ ਦੇ ਅਸੀਂ ਉਸ ਵੇਲੇ ਜਿਹੜੇ ਸਿੱਖ ਸੀਗੇ ਉਸ ਇਲਾਕੇ 'ਚ, ਉਹਨਾਂ ਨੇ ਆਪਣਾ ਰਾਖੀ ਸਿਸਟਮ ਸ਼ੁਰੂ ਕੀਤਾ ਗਿਆ ਸੀਗਾ। ਸੋ ਇਹ ਬ੍ਰਿਟਿਸ਼ ਦੇ ਖੁਸ਼ੀ ਲਈ ਤੇ ਨਹੀਂ ਹੈਗੀ, ਪਰ ਕਿਤੇ ਨਾ ਕਿਤੇ ਕਿਉਂਕਿ ਉਹ ਹੁਸੈਨ ਹੈਗਾ, ਮੁਸਲਿਮਸ ਦੇ ਵਿੱਚ ਵੀ ਇਹ ਕਾਫੀ ਚੱਕਰ ਹੈਗਾ, ਸ਼ੀਆ ਐਂਡ ਹੁਸੈਨ ਐਂਡ ਸ਼ੀਆ ਸੁਨੀ, ਸੋ ਉਹਦੀ ਵੀ ਆਪਣੀ ਇੱਕ ਨੀਡ ਸੀਗੀ। ਸੋ ਦੈਟਸ ਵਾਟ ਹੀ ਇਜ਼ ਟ੍ਰਾਈਂਗ ਟੂ ਇਨਸਰਟ ਸਮ ਆਫ ਦ ਨੇਮਸ ਹੇਅਰ ਐਂਡ ਦੇਅਰ, ਜਿਵੇਂ ਕਿ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦੇ ਨਾਲ ਉਹਨੇ ਸੈਯਦ ਹੁਸੈਨ ਕਰਕੇ ਨਾਮ, ਇੱਕ ਟੀਚਰ ਦਾ ਨਾਮ ਜੋੜਨ ਦੀ ਕੋਸ਼ਿਸ਼ ਕੀਤੀ ਹੈ। ਐਂਡ ਦੈਨ ਜਿਹੜਾ ਉਹਦਾ ਆਪਣਾ ਸਮਾਂ ਸੀ ਕਿਤਾਬ ਲਿਖਣ ਦਾ, ਉਦੋਂ ਜਿਹੜਾ ਇਹ ਅੱਪਰ ਦੁਆਬ ਸੀਗਾ, ਇਹਦੇ ਵਿੱਚ ਜਿਹੜੀਆਂ ਸਿੱਖ ਮਿਸਲ ਸੀਗੀਆਂ, ਇਹਦੀਆਂ ਦੀ ਐਕਸਪੈਂਸ਼ਨ ਪਲਾਨ ਚੱਲ ਰਹੀ ਸੀਗੀ, ਇਹਨਾਂ ਨੇ ਰਾਖੀ ਸਿਸਟਮ ਐਡ ਕਰਨਾ ਸ਼ੁਰੂ ਕੀਤਾ ਹੋਇਆ। ਸੋ ਦੇਅਰ ਆਰ ਲੋਟ ਆਫ ਥਿੰਗਸ ਹੈਪਨਿੰਗ ਅਰਾਊਂਡ ਗੁਲਾਮ ਹੁਸੈਨ, ਜਿਹੜਾ ਆਥਰ ਹੈਗਾ ਆਫ ਸਿਆਰਲ ਮੁਤਾਖਰੀਨ ਦਾ। ਸੋ ਇਟ ਇਜ਼, ਬਟ ਦ ਪ੍ਰੋਬਲਮ ਇਜ਼ ਇਟਸ ਅ ਵੈਰੀ ਪਪੂਲਰ ਬੁੱਕ ਇਨ ਦ ਵੈਸਟਰਨ ਵਰਲਡ, ਮਤਲਬ ਸਾਰੇ ਉਹਨੂੰ ਜਿਹੜਾ ਹੈਗਾ ਕੋਟ ਬਹੁਤ ਜ਼ਿਆਦਾ ਕਰਦੇ ਆ। ਇਹ ਸਾਰੀਆਂ ਕਿਤਾਬਾਂ ਦੇ ਵਿੱਚ ਜਿਹੜਾ ਹੈਗਾ ਨੈਗੇਟਿਵਿਟੀ ਕਹਿ ਲਓ ਜਾਂ ਕ੍ਰਿਟੀਕਲ ਵਰਡਿੰਗ ਜਿਹੜੀ ਹੈਗੀ ਆਪਣੀ ਬਹੁਤ ਲਿਖੀ ਹੋਈ। ਆਪਾਂ ਇਹਦੇ ਬਾਰੇ ਬਹੁਤ ਕੰਮ ਵਧੀਆ ਕੀਤਾ ਹੋਇਆ ਅਕੈਡਮਿਸ਼ੀਅਨਸ ਨੇ, ਜਿਵੇਂ ਡਾਕਟਰ ਪਿਸ਼ੌਰਾ ਸਿੰਘ ਨੇ ਦਾ ਮੈਂ ਉਹਨਾਂ ਦਾ ਪੁਆਇੰਟ ਨੋਟ ਕਰ ਰਿਹਾ, ਡਾਕਟਰ JS ਗਰੇਵਾਲ ਦਾ। ਬਟ ਦ ਪੁਆਇੰਟ ਇਜ਼ ਕਿ ਆਪਾਂ ਜਿਹੜੇ ਇਹ ਇੰਟਰਨੈਸ਼ਨਲ ਯੂਨੀਵਰਸਿਟੀਜ਼ ਜਾਂ ਜਿੱਥੇ ਇਹ ਕਿਤਾਬਾਂ ਪਈਆਂ, ਉਹਨਾਂ ਦੇ ਬਿਲਕੁਲ ਨਾਲ ਆਪਣੀਆਂ ਕਿਤਾਬਾਂ ਆਈ ਵਿਸ਼ ਕਿ ਉਹਨਾਂ ਦਾ ਤੋੜ ਦੇ ਵਿੱਚ ਜਿਹੜਾ ਹੈਗਾ ਉਹ ਥੋੜਾ ਜ਼ਿਆਦਾ ਦੇਣ ਦੀ ਲੋੜ ਹੈ, ਤਾਂ ਕਿ ਜਦੋਂ ਕੋਈ ਨੌਨ ਸਿੱਖ ਧਰਮ ਬਾਰੇ ਕਿਸੇ ਹੋਰ ਕਿਤਾਬ ਦੇ ਵਿੱਚ ਪੜ੍ਹਦਾ, ਉਹਨੂੰ ਆਨਸਰ ਜਿਹੜਾ ਨਾਲ ਦੀ ਨਾਲ ਹੀ ਕਿਤੇ ਕਿਤਾਬ ਦੇ ਵਿੱਚ ਜਿਹੜਾ ਉਹ ਨਾਲ ਦੀ ਨਾਲ ਹੀ ਮਿਲਦਾ ਜਾਵੇ। ਜੀ ਮੈਂ ਕੁਐਸਚਨ ਲਾਜ਼ਮੀ ਲੈਣਾ ਚਾਹਾਂਗਾ। ਇੱਕ ਸਾਡੇ ਨਾਲ ਸਕਾਲਰ ਨੇ, ਕੋਈ ਸਟੂਡੈਂਟ ਨੇ, ਸ਼ਾਇਦ ਵਿਦਿਆਨੰਦ ਜਾਹਾ ਸਾਹਿਬ ਨੇ, ਕੋਈ ਉਹਨਾਂ ਵੱਲੋਂ ਕਿ ਐਨੀ ਸੁਜੈਸ਼ਨ ਫॉर ਐਨ ਅਥੈਂਟਿਕ ਬਾਇਓਗ੍ਰਾਫੀ ਆਫ ਦ ਗੁਰੂ ਤੇਗ ਬਹਾਦਰ ਜੀ ਇਨ ਇੰਗਲਿਸ਼। ਗੁਰੂ ਤੇਗ ਬਹਾਦਰ ਜੀ ਦੀ ਮੈਨੂੰ ਇੱਕ authentic ਤਾਂ ਇਟਸ ਹਾਰਡ ਫॉर ਮੀ ਟੂ ਸੇ। ਮੈਂ ਤਾਂ ਕਹੂੰਗਾ ਭੱਟਵਹੀਜ਼ ਵੱਲ ਜਾਓ, ਭੱਟਵਹੀਜ਼ ਚੋਂ ਕੱਢ ਕੇ ਆਪਣੇ ਆਪ ਹੀ ਉਹਨਾਂ ਦੀ ਸਟੋਰੀ ਜਿਹੜੀ ਹੈਗੀ ਰੀਕਨਸਟਰਕਟ ਕਰਨੀ ਸ਼ੁਰੂ ਕਰੋ, ਦੈਟ ਇਜ਼ ਮੋਰ authentic। ਮੈਨੂੰ ਡਾਕਟਰ ਤਰਲੋਚਨ ਸਿੰਘ ਜੀ ਦੀ ਜਿਹੜਾ ਕੰਮ ਹੈਗਾ ਗੁਰੂ ਤੇਗ ਬਹਾਦਰ ਤੇ ਚੰਗਾ ਲੱਗਦਾ, ਡਾਕਟਰ ਹਰਬੰਸ ਸਿੰਘ ਜੀ ਦਾ ਵੀ ਚੰਗਾ ਲੱਗਦਾ। ਸੋ ਦੋਜ਼ ਆਰ ਦ ਟੂ ਬੁੱਕਸ ਆਈ ਹੈਵ ਪਰਸਨਲੀ read and I have come across। ਡਾਕਟਰ ਪਿਸ਼ੌਰਾ ਸਿੰਘ ਜੀ ਨੇ ਹੁਣੇ ਡਾਕਟਰ ਗਰੇਵਾਲ ਦੀ ਬੁੱਕ ਦਾ ਜ਼ਿਕਰ ਕੀਤਾ, ਮੈਂ ਹਾਲੇ ਪੜ੍ਹੀ ਨਹੀਂ ਹੈ, ਬਟ I would love to read that one also। ਜੀ ਡਾਕਟਰ ਸਾਹਿਬ, ਮੈਂ ਕੁਝ ਕੁਐਸਚਨ ਹੋਰ ਵੀ ਹੈ ਨੇ, ਮੈਂ ਉਹ ਲੈਣਾ ਚਾਹ ਰਿਹਾ। ਜੀ ਬਿਲਕੁਲ। ਮੈਡਮ ਸੁਖਮਨੀ ਬਲ ਜੀ ਦਾ ਹੈਗਾ ਹਿੰਦ ਕੀ ਚਾਦਰ। ਹਾਂਜੀ ਬਿਲਕੁਲ। ਹਾਂਜੀ ਮੈਂ ਇਹਨਾਂ ਦਾ ਕਮੈਂਟ ਦੇਖ ਰਿਹਾ ਉਹਨਾਂ ਦਾ। ਹਾਂਜੀ ਹਿੰਦ ਕੀ ਚਾਦਰ ਇਸ ਕਰਕੇ ਮੈਂ ਉਹ ਜਿਹੜਾ ਕੋਟ ਸੀਗਾ ਭਟਵਈ ਦੇ ਵਿੱਚੋਂ ਬੋਲਿਆ, ਤਾਂ ਕਿ ਜਿਹੜਾ ਹਿੰਦ ਕੀ ਚਾਦਰ ਵਾਲਾ ਕੋਟ ਹੈਗਾ ਉਹ ਸਟਾਰਟਿੰਗ ਹੀ ਉੱਥੋਂ ਹੋਈ ਆ। ਦੈਟਸ ਵਾਈ ਕਿ ਆਪਾਂ ਜਿਹੜੀ ਲਾਈਨ ਇਹ ਲੈਂਦੇ ਆ, ਉਹ ਕਹਿੰਦੇ ਆ ਤਬ ਤੇਗ ਬਹਾਦਰ ਹਿੰਦ ਕੀ ਚਾਦਰ ਥੇ ਚੱਕ ਨਾਨਕੀ ਬੀਚ ਬਤਾਵਤ ਸੇਵਾ ਹਰੀ ਇਸ ਘੋਰ ਕਲਮਾਹੇ ਗੁਰੂ ਜੰਜੂ ਟਿਕੇ ਕੀ ਲਾਜ ਰਿਖਾਵਤ। ਇਹ ਭਟਵਈ ਦੇ ਵਿੱਚੋਂ ਜਿਹੜੀ ਹੈਗੀ ਆ ਲਾਈਨ ਆਈ ਹੈਗੀ ਆ ਟੂ ਆਨਸਰ ਕੁਐਸਚਨ ਆਫ ਮੈਡਮ ਸੁਖਮਨੀ ਬਲ ਜੀ। ਓਕੇ, ਸਾਡੇ ਨਾਲ ਪ੍ਰੋਫੈਸਰ ਚਰਨਜੀਤ ਕੌਰ ਮਾਨ ਹੋਰੀ ਨੇ, ਉਹਨਾਂ ਨੇ ਕਿਹਾ ਕਿ ਢਾਕਾ ਦੀ ਯਾਤਰਾ
ਐਂਡ ਰੰਗਮਤੀ ਸ਼ਹਿਰ ਬਾਰੇ ਕੋਈ ਸੋਰਸ ਦੱਸੋ। ਉਧਰ ਮੇਰੇ ਸੋਰਸ, ਇਹਨਾਂ ਸੋਰਸਿਸ ਵਿੱਚੋਂ ਪਰਸ਼ੀਅਨ ਦੇ ਵਿੱਚੋਂ ਮੈਨੂੰ ਕੁਝ ਨਹੀਂ ਮਿਲ ਸਕਿਆ। ਆਈ ਕੁਡ ਨਾਟ ਫਾਈਂਡ ਐਨੀਥਿੰਗ ਫਰੋਮ ਦੋਸ। ਸੋ ਸਾਰੇ ਜਿਹੜੇ ਇਹ ਸੋਰਸ ਹੈਗੇ ਆ ਉਹ ਇੱਥੇ ਕੀ ਇੰਨੇ ਕੀ ਲਿਮਿਟਡ ਹੋ ਜਾਂਦੇ। ਆਈ ਕੁਡ ਨਾਟ ਫਾਈਂਡ ਐਨੀ ਸੋਰਸਿਸ ਫਰੋਮ ਥੀਸ ਪਾਰਟਿਕੂਲਰ ਲੈਂਗੁਏजेस ਅਬਾਊਟ ਬੰਗਾਲ ਦੈਟ ਸਾਈਡ, ਢਾਕਾ ਰੀਜਨ। ਅੱਛਾ, ਸਾਡੇ ਨਾਲ ਇੱਕ ਸਵਰਨਜੀਤ ਸਿੰਘ ਨੇ, ਉਹਨਾਂ ਨੇ ਕਿਹਾ, ਸਵਰਨਜੀਤ ਸਿੰਘ ਨੇ, ਉਹਨਾਂ ਨੇ ਲਿਖਿਆ he also mentioned that the Guruji was ਇੱਕ ਮਿੰਟ, ਇਹਨਾਂ ਦਾ ਕੁਐਸਚਨ ਥੋੜਾ ਉੱਪਰ ਵੀ ਹੈ। the question Dalveer ji, Trump mentions in his book that the Guru Ye Bahadur ji asked another Sikh to beheaded him in jail। ਜੀ ਬਿਲਕੁਲ, ਮੈਂ ਇਹ ਜਿਹੜੇ ਤਿੰਨ ਟਰੰਪ, ਪਹਿਲਾਂ ਜਦੋਂ ਟਰੰਪ ਗਿਆ ਮੈਨੂੰ ਮੁਸਕਰਾਹਟ ਤਾਂ ਆ ਗਈ, ਮੈਨੂੰ ਸੀ ਵੀ ਸ਼ਾਇਦ ਜਿਹੜਾ ਸਾਡਾ ਹੁਣ ਪ੍ਰੈਜ਼ੀਡੈਂਟ ਟਰੰਪ ਉਹਦੇ ਬਾਰੇ ਗੱਲ ਕਰ ਰਹੇ ਆ। ਇਹਦੀ ਜਿਹੜੀ ਸਭ ਤੋਂ ਪਹਿਲੀ ਐਂਟਰੀ, ਇਹ ਗੱਲ ਨਾ ਬਹੁਤ ਲੋਕਾਂ ਨੇ ਇਹ ਲਿਖੀ ਹੋਈ ਆ, ਇਸ ਕਰਕੇ ਮੇਰੇ ਲਈ ਲੱਭਣਾ ਜ਼ਰੂਰੀ ਸੀ ਕਿ ਸਟਾਰਟ ਕਿੱਥੋਂ ਹੁੰਦੀ ਹੈ ਕਿਸੇ ਵੀ ਗੱਲ ਦੇ ਵਿੱਚ। ਜਿਹੜੀ ਮੈਨੂੰ ਐਂਟਰੀ ਮਿਲੀ ਸੀਗੀ ਉਹ ਆ ਜਿਹੜੀ ਡਿਕਸ਼ਨਰੀ ਆਫ ਇਸਲਾਮ ਆ, ਇਹਦੇ ਵਿੱਚ ਇਹ ਲਾਈਨ ਇਦਾਂ ਲਿਖੀ ਹੋਈ ਹੈ, where long continued cruelty induced him to command a Sikh who was with him to cut off his head। ਕਿ ਗੁਰੂ ਸਾਹਿਬ ਨੇ ਆਪਣੇ ਸਿੱਖ ਨੂੰ ਕਿਹਾ ਕਿ ਮੇਰਾ ਜਿਹੜਾ ਸਿਰ ਹੈਗਾ ਉਹਨੂੰ ਕਲਮ ਕੀਤਾ ਜਾਵੇ। ਇਹ ਕਿਤਾਬ 1886 ਦੀ ਹੈ, 1886 ਦੀ, ਬਾय ਥਾਮਸ ਪੈਟਰਿਕ ਹਿਊਜ਼। ਫਿਰ ਜਦੋਂ ਮੈਂ ਫਾਰਸੀ ਦੇ ਵਿੱਚੋਂ ਲੱਭਣ ਲੱਗਾ, ਮੈਨੂੰ ਇਹਦੀ ਐਂਟਰੀ ਸਭ ਤੋਂ ਪੁਰਾਣੀ ਮਿਲੀ ਹੈ 1814 ਦੀ, ਖਾਲਸਾ ਨਾਮਾ। ਇਹ ਬਖਤਮਲ ਨੇ ਲਿਖਿਆ ਹੈ ਕਿ ਗੁਰੂ ਸਾਹਿਬ ਨੇ ਆਪਣੇ ਇੱਕ ਸਿੱਖ ਨੂੰ, ਜਿਹੜਾ ਨੇੜੇ ਖੜਾ ਸੀ, ਜਦੋਂ ਜਲਾਦ ਕੋਲੋਂ ਉਹਨਾਂ ਦਾ ਸਿਰ ਨਹੀਂ ਕੱਟਿਆ ਗਿਆ, ਉਹਨਾਂ ਨੇ ਉਹਨੂੰ ਫਿਰ ਕਿਹਾ ਕਿ ਜਿਹੜੀ ਕਰਾਮਾਤ ਹੈਗੀ, ਮਤਲਬ ਉਸ ਵੇਲੇ ਇਹ ਸਾਰਾ ਕੁਝ ਕਰਾਮਾਤ ਦੇ ਆਲੇ ਦੁਆਲੇ ਘੁੰਮ ਰਿਹਾ ਕਿ ਗੁਰੂ ਸਾਹਿਬ ਨੂੰ ਕਰਾਮਾਤ ਦਿਖਾਉਣ ਲਈ ਕਿਹਾ ਗਿਆ। ਐਂਡ ਜਲਾਦ ਜਿਹੜਾ ਸੀ ਉਹ ਆਪਣੀ ਜਿਹੜੀ ਐਗਜ਼ੀਕਿਊਸ਼ਨ ਕਰ ਨਹੀਂ ਪਾਇਆ। ਐਂਡ ਦੈਨ ਔਨ ਗੁਰੂ ਤੇਗ ਬਹਾਦਰ's own suggestion, a Sikh who was present there separated the Guru head from his body. His body was cremated in Rakabganj. The Sikhs took the head to Anandpur Sahib। So ਅੱਗੇ ਦੀ ਅੱਗੇ ਇਹ ਜਿਹੜੀ ਗੱਲ ਹੈਗੀ, ਮੈਨੂੰ ਲੱਗਦਾ ਖਾਲਸਾ ਨਾਮਾ ਤੋਂ ਤੁਰੀ ਹੈ। That's the earliest source of this particular point ਕਿ ਗੁਰੂ ਸਾਹਿਬ ਨੂੰ ਨੇ ਆਪਣੇ ਸਿੱਖ ਨੂੰ ਕਿਹਾ ਸੀਗਾ ਖੁਦ ਇਹ ਜਿਹੜਾ ਸੀ ਉਹਨਾਂ ਨੂੰ ਸ਼ਹੀਦ ਕਰਨ ਦੇ ਲਈ। That's the first entry I could find in that Persian source, ਖਾਲਸਾ ਨਾਮਾ। ਜੀ ਜੀ, ਸੁਮੇਰਾ ਆਸਫ ਜੀ ਵੱਲੋਂ ਕੁਐਸਚਨ ਹੈ ਕਿ ਡਿਡ ਕਿੰਗਡਮ ਸਾਈਟਡ ਸੈਰੁਲ ਮੁਖਤਸਰੀਨ, ਉਹਨਾਂ ਨੇ ਕੋਈ ਸਾਈਟਡ ਕੀਤੀ ਹੈ ਕਿੰਗਡਮ ਹੋਰਾਂ ਨੇ ਇਹਦੀ ਸੈਰੁਲ ਮੁਖਤਸ? ਹਾਂਜੀ ਬਿਲਕੁਲ ਜੀ, ਕਨਿੰਗਮ ਦਾ ਬਿਲਕੁਲ ਬਾਰ-ਬਾਰ ਕੀਤੀ ਹੈ। ਕਨਿੰਗਮ ਤੋਂ ਉਹਨੂੰ ਡਿਟੇਲ ਅੱਗੇ ਦੀ ਅੱਗੇ ਜਿਹੜਾ ਹੈਗਾ, he keeps taking it to the next level actually। he writes and he is a big follower of Syarul Mutakhrin, मतलब he quotes that definitely। और राम राय ਦਾ ਵੀ ਜ਼ਿਕਰ, ਗੁਰੂ ਹਰਕ੍ਰਿਸ਼ਨ ਜੀ ਦੀ ਗੁਰਗੱਦੀ ਗਲਨ ਦਾ ਵੀ ਮਿਲਣ ਦਾ ਜ਼ਿਕਰ ਵੀ ਕਾਫੀ ਕੰਟਰੋਵਰਸ਼ੀਅਲ ਜਿਹੜਾ ਹੈਗਾ ਕਨਿੰਗਮ ਨੇ ਦਿੱਤਾ ਹੋਇਆ, based on his sources, but he has quoted Syarul Mutakhrin। yes ਜੀ, ਸਾਡੇ ਨਾਲ ਅਮਨਦੀਪ ਕੌਰ ਹੋਰੀ ਨੇ, ਉਹਨਾਂ ਵੱਲੋਂ ਇੱਕ ਕੁਐਸਚਨ ਹੈ ਕਿ is there any reference of the two Sikhs, Matidas and Satidas, who were martyrdom along with Guru Tegh Bahadur ji in Persian sources? ਨਹੀਂ ਜੀ, ਪਰਸ਼ੀਅਨ ਸੋਰਸਿਸ ਨਹੀਂ ਹੈਗੇ, ਪਰ ਇਹਨਾਂ ਦਾ ਬਿਲਕੁਲ ਨਹੀਂ ਹੈਗੇ। ਪਰ ਇਹਨਾਂ ਦਾ ਜਿਹੜਾ ਸੀਗੀਆਂ ਆਪਣੀਆਂ ਭੱਟ ਵਹੀਆਂ, ਇਹਨਾਂ ਦੇ ਵਿੱਚ ਕਾਫੀ ਜ਼ਿਆਦਾ ਲੰਬਾ ਜ਼ਿਕਰ ਹੈਗਾ। ਇੱਕ ਚੈਪਟਰ ਹੈਗਾ, ਮੈਂ ਆਪਣੇ ਨੈਕਸਟ ਵੋਲੀਅਮ ਦੇ ਲਿਖ ਰਿਹਾ, ਭਾਈ ਪਰਾਗਾ ਜੀ ਦੀ ਜਗ੍ਹਾ ਹੈਗੀ ਆ ਚੱਕਵਾਲ ਦੇ ਕੋਲ। ਜਿਹੜੇ ਭਾਈ ਸਤੀਦਾਸ ਮਤੀਦਾਸ, ਇਹ ਇਹਨਾਂ ਦੀ ਬੈਕਗਰਾਉਂਡ ਚਲੀ ਜਾਂਦੀ ਆ ਬਿਫੋਰ ਟੂ ਦਾ ਮੋਹੇਆਲ ਬ੍ਰਾਹਮਣਸ। ਉਹ ਉਸ ਬੈਲਟ ਤੋਂ ਸੀਗੇ, ਉਹਨਾਂ ਦੇ ਬਜ਼ੁਰਗਾਂ ਦੀ ਜਗ੍ਹਾ ਹਾਲੇ ਵੀ ਉੱਥੇ ਪਾਕਿਸਤਾਨ 'ਚ ਹੈਗੀ ਆ, ਉਹਨਾਂ ਦੇ ਬੱਚੇ ਉੱਥੇ ਐਕਟਿਵ ਨੇ ਹਾਲੇ ਵੀ। ਸੋ ਉਹਨਾਂ ਦੇ ਜਿਹੜੇ ਅੱਗੇ ਡਿਸੈਂਡੈਂਟਸ ਨੇ। ਸੋ ਇਸ ਕਰਕੇ ਮੈਨੂੰ ਉਹਨਾਂ ਬਾਰੇ ਕੁਝ ਰਿਸਰਚ ਕਰਨ ਦਾ ਮੌਕਾ ਮਿਲਿਆ ਸੀ, ਪਰ ਉਹ ਵੀ ਮੈਨੂੰ ਸਾਰਾ ਡੇਟਾ ਜਿਹੜਾ ਹੈਗਾ ਉਹ ਭੱਟ ਵਹੀਆਂ 'ਚੋਂ ਬਹੁਤ ਜ਼ਿਆਦਾ ਮਿਲਿਆ। ਈਵਨ ਪਿੰਡ ਦੇ ਵਿੱਚ ਵੀ ਜਦੋਂ ਗੁਰੂ ਸਾਹਿਬ ਦੀ ਗ੍ਰਿਫਤਾਰੀ ਹੋਈ ਹੈ, ਕਿਵੇਂ ਉਹ ਪਾਣੀ ਭਰ ਰਹੇ ਸੀ, ਪਾਣੀ ਦੀ ਆਵਾਜ਼ ਸੁਣ ਕੇ ਲੋਕੀ ਇਕੱਠੇ ਹੋ ਗਏ। ਪਰ ਪਰਸ਼ੀਅਨ ਸੋਰਸਿਸ ਦੇ ਵਿੱਚੋਂ ਆਈ ਕੁਡ ਨਾਟ ਫਾਈਂਡ ਐਨੀਥਿੰਗ ਇਨ ਰਿਲੇਸ਼ਨ ਟੂ them at all। ਨਹੀਂ ਜੀ ਜੀ, ਗੁਰੂ ਸਾਹਿਬ ਦਾ ਜਿਹੜਾ ਸਿਰ ਸੀ ਉਹ ਕੌਣ ਲੈ ਕੇ ਗਿਆ ਸੀ? ਇਹ ਦੇਖੋ ਜੀ, ਦੋਨੋਂ ਜਿਹੜੇ ਅਲੱਗ-ਅਲੱਗ ਹੈਗੇ ਆ। ਸਿੱਖ ਲੈਣ ਜਾਣ ਵਾਲੇ ਜਿਨ੍ਹਾਂ ਦਾ ਅਕਸਰ ਕਈ ਉਹਨਾਂ ਨੂੰ ਰਗਰੇਟੇ ਗੁਰੂ ਕੇ ਬੇਟੇ ਕਰਕੇ ਜਿਹੜੀ ਹੈਗੀ ਆ ਭਾਈ ਜੈਤਾ ਜੀ ਸੀ, ਤੇ ਜਿਹੜੇ ਧੜ ਲੈ ਕੇ ਗਏ ਸੀ, ਮੈਨੂੰ ਉਹਨਾਂ ਦਾ ਨਾਮ ਯਾਦ ਨਹੀਂ, ਉਹ ਰਸਨਾ ਪਿੰਡ ਦੇ ਵਿੱਚ ਲੈ ਕੇ ਗਏ ਸੀਗੇ, ਜਿਹੜੇ ਰਿਮੇਨਿੰਗ ਪਾਰਟ ਆਫ ਦਾ ਬੋਡੀ ਸੀਗੇ। ਇੱਕ ਅਨੰਦਪੁਰ ਸਾਹਿਬ ਜਿਹੜੀ ਜਗ੍ਹਾ ਉਹ, ਇਹਦੇ ਬਾਰੇ ਵੀ ਕਿਤਾਬਾਂ ਦੇ ਵਿੱਚ ਜਿਹੜਾ ਹੁਣ ਮੈਂ ਕਈ ਸੋਰਸਿਸ ਦੇ ਵਿੱਚ ਪੜ੍ਹਿਆ, ਦੇ ਸੇ ਕਿ ਉੱਥੇ ਜਿਹੜੇ ਜਿੱਦਾਂ ਅਸੀਂ ਕਹਿੰਦੇ ਹਾਂ ਕਿ ਉਹ ਲੋਅਰ ਕਾਸਟ ਦੇ ਸੀਗੇ, ਉਹਨਾਂ ਨੂੰ ਫਿਰ ਗੁਰੂ ਸਾਹਿਬ ਨੇ 10ਵੇਂ ਗੁਰੂ ਸਾਹਿਬ ਨੇ ਆਪਣੇ ਗਲੇ ਨਾਲ ਲਗਾਇਆ। ਪਰ ਮੈਂ ਮੁਗਲ ਜਿੱਦਾਂ ਕਈ ਹਿਸਟੋਰੀਅਨਸ ਜਿਹੜੇ
ਕ੍ਰਿਟੀਕਲ ਹੈਗੇ ਉਹਨਾਂ ਵੱਲੋਂ ਇਹ ਸੀ ਵੀ ਉੱਥੇ ਮਤਲਬ ਉਹਨਾਂ ਨੇ ਇਦਾਂ ਸ਼ੋਅ ਕੀਤਾ ਵੀ ਉੱਥੇ ਸਵੀਪਰ ਸੀ ਜਿਹੜੇ ਸਵੀਪਰ ਉੱਥੇ ਕੰਮ ਕਰ ਰਹੇ ਸੀਗੇ ਉਹਨਾਂ ਦੀ ਡਿਊਟੀ ਲਾਈ ਗਈ ਕਿ ਇਹ ਜਿਹੜਾ ਸਿਰ ਚੁੱਕ ਕੇ ਲਿਜਾਇਆ ਜਾਓ। ਸੋ ਹਿਸਟਰੀ ਜਿਹੜੀ ਹੈਗੀ ਦੋਨੋਂ ਤਰੀਕੇ ਇੰਨੇ ਅਲੱਗ-ਅਲੱਗ ਲਿਖੇ ਹੋਏ ਆ ਕਿ ਕਈ ਵਾਰੀ ਇਦਾਂ ਲੱਗਦਾ ਵੀ ਹੁਣ ਜਿਹੜੇ ਅਸੀਂ ਮਾਡਰਨ ਦੇ ਉੱਤੇ ਕੰਮ ਕਰਾਂਗੇ ਸਾਨੂੰ ਕੋਈ ਗ੍ਰੇ ਏਰੀਆ ਵੀ ਕਦੀ ਦਿੰਦੇ ਨਹੀਂ ਆ ਵੀ ਥੋੜਾ ਜਿਹਾ ਬਿਲਕੁਲ ਹੀ ਉਲਟਾ ਕਰਕੇ ਲਿਖਿਆ ਹੁੰਦਾ। ਸੋ ਇਸ ਕਰਕੇ ਤੁਹਾਡੇ ਇਸ ਪ੍ਰੋਗਰਾਮ ਦਾ ਬਹੁਤ ਵੱਡਾ ਮਹੱਤਵ ਹੈ ਕਿ ਤੁਸੀਂ ਥੋੜਾ ਜਿਹਾ ਸਾਨੂੰ ਪਲੇਟਫਾਰਮ ਦੇ ਰਹੇ ਹੋ ਕਿ ਅਸੀਂ ਆਪਾਂ ਇੱਕ ਦੂਜੇ ਦੇ ਨਾਲ ਫਿਊਚਰ 'ਚ ਹਿਸਟਰੀ ਲਿਖਣ ਵਾਲਿਆਂ ਦੇ ਲਈ ਥੋੜਾ ਜਿਹਾ ਪਿਆਰ ਮੁਹੱਬਤ ਦੀ ਲੈਂਗੁਏਜ ਲਿਖਣਾ ਸ਼ੁਰੂ ਕਰੀਏ ਵਿੱਚ ਮੇ ਵੀ ਅਸੀਂ ਇੱਥੇ ਆਪਸ 'ਚ ਜਦੋਂ ਇੱਥੇ ਗੱਲਬਾਤ ਹੋ ਰਹੀ ਹੁੰਦੀ ਹੈ ਇਹਦੇ ਵਿੱਚ ਅਕਸਰ ਨੈਣ ਸੁੱਖ ਹੋਰਾਂ ਦੇ ਨਾਲ ਵੀ ਗੱਲਬਾਤ ਚੱਲ ਰਹੀ ਹੁੰਦੀ ਤੇ ਇਹ ਗੱਲ ਬੜੀ ਕੀਤੀ ਜਾਂਦੀ ਹੈ ਕਿ ਜਦੋਂ ਕਿਸੇ ਮਾੜੇ ਦੀ ਗੱਲ ਆਉਂਦੀ ਕਿ ਉਹਨੇ ਵੱਡਾ ਕੰਮ ਕੀਤਾ ਤੇ ਉਹਦਾ ਰੈਫਰੈਂਸ ਪੁੱਛਿਆ ਜਾਂਦਾ ਹੈ ਤੇ ਜੇ ਕਿਸੇ ਬਾਦਸ਼ਾਹ ਦੀ ਗੱਲ ਕੀਤੀ ਜਾਏ ਤੇ ਉਹ ਮੰਨ ਲਿਆ ਜਾਂਦਾ ਹੈ ਕਿ ਨਹੀਂ ਸਹੀ ਹੋਏਗਾ, ਚਲੋ ਕੋਈ ਰੈਫਰੈਂਸ ਬਿਲਕੁਲ ਜੀ ਬਿਲਕੁਲ। ਗੱਲ ਹੋ ਰਹੀ ਸੀ ਸਾਂਦਲ ਦੇ ਬਾਰੇ 'ਚ ਕਿ ਉਹ ਇੱਥੇ ਦੇ ਜਿਹੜੇ ਟ੍ਰਾਈਬ ਨੇ ਲੋਅਰ ਕਾਸਟ ਜਿਹੜੇ ਨੇ ਮਸੱਲੀ ਜਾਂ ਇਸ ਤਰ੍ਹਾਂ ਦੇ ਜਿਹੜੇ ਟ੍ਰਾਈਬ ਨੇ ਉਹਨਾਂ ਨਾਲ ਦਾ ਤਲਕ ਸੀ ਤੇ ਲੋਕਾਂ ਨੇ ਇੱਕ ਲਾਈਨ ਲਾ ਦਿੱਤੀ ਕਿ ਵੀ ਤੁਸੀਂ ਦੱਸੋ ਤੁਹਾਡੇ ਕੋਲ ਕੀ ਸਬੂਤ ਹੈ। ਉਹ ਮੈਂ ਇਸ ਤੋਂ ਸਵਾਲ ਕੀਤਾ ਕਿ ਇਹਦੇ ਤੇ ਸਬੂਤ ਵੀ ਬਹੁਤ ਸਾਰੇ ਪੁੱਛ ਲੈਂਦੇ ਨੇ ਕਿ ਅਗਰ ਕਿਸੇ ਮਾੜੇ ਕੀਤਾ ਤਾਂ ਉਹਦਾ ਸਬੂਤ ਵੀ ਦੇਣਾ। ਸਰ ਬਹੁਤ ਸ਼ੁਕਰੀਆ ਤੁਹਾਡਾ, ਅੱਜ ਦੀ ਗੱਲਬਾਤ ਬਹੁਤ ਜ਼ਬਰਦਸਤ ਰਹੀ ਔਰ ਅਸੀਂ ਚਾਹਾਂਗੇ ਕਿ ਲੜੀਵਾਰ ਅਸੀਂ ਸੋਰਸਿਸ ਦੇ ਹਵਾਲੇ ਨਾਲ ਇੰਨੀ ਖੂਬਸੂਰਤ ਡਿਸਕਸ਼ਨ ਜਿਹੜੀ ਹੈ ਨਾ ਉਹ ਜਾਰੀ ਰਵੇ। ਔਰ ਆਖਰ ਤੇ ਇੱਕ ਕੁਐਸਚਨ ਅਮਰ ਰਿਆਜ਼ ਟੂਟੂ ਹੋਰਾਂ ਨੇ ਲਿਖਿਆ ਹੈ ਕਿ what is your point of view regarding communal interpretation of history? ਜੀ ਮੈਨੂੰ ਬਹੁਤ ਵਧੀਆ ਕੁਐਸਚਨ ਹੈ ਐਕਚੁਅਲੀ। ਮੈਨੂੰ ਤਾਂ ਇਹੀ ਹੈਗਾ ਕਿ ਮਤਲਬ ਇਹਨੂੰ ਤੁਸੀਂ ਜਿੰਨਾ ਮਰਜ਼ੀ ਦੇਖੀ ਜਾਓ ਦੋਨਾਂ ਸਾਈਡ ਨੇ ਇੰਨਾ ਜ਼ਿਆਦਾ ਆਪਣੇ ਆਪ ਨਾਲ ਹਿਸਟਰੀ ਇੱਕ ਇਹੋ ਜਿਹਾ ਸਬਜੈਕਟ ਹੈਗਾ ਜਿਹਨਾਂ ਸਾਰੇ ਮੁਲਕਾਂ 'ਚ ਅਲੱਗ-ਅਲੱਗ ਪੜ੍ਹਾਇਆ ਜਾਂਦਾ। ਹੁਣ ਮੈਂ ਡੈਂਟਿਸਟ ਹਾਂ, ਮੈਂ ਇੰਡੀਆ 'ਚ ਵੀ ਉਹੀ ਡੈਂਟਿਸਟ ਦੀਆਂ ਕਿਤਾਬਾਂ ਪੜ੍ਹੀਆਂ, ਅਮਰੀਕਾ 'ਚ ਵੀ ਉਹੀ ਨੇ, ਕੈਮਿਸਟਰੀ ਵੀ ਉੱਥੇ ਉਹੀ ਆ, ਇੱਥੇ ਵੀ ਇਹੀ ਆ, ਫਿਜ਼ਿਕਸ ਵੀ ਉੱਥੇ ਇਹੀ ਆ, ਇੰਡੀਆ 'ਚ ਵੀ ਪਾਕਿਸਤਾਨ ਵੀ। ਹਿਸਟਰੀ ਇੱਕ ਇਹੋ ਜਿਹਾ ਸਬਜੈਕਟ ਹੈਗਾ ਜਿਹੜਾ ਦੋਵੇਂ ਸ਼ਹਿਰਾਂ 'ਚ ਲਾਹੌਰ ਤੇ ਅੰਮ੍ਰਿਤਸਰ ਉਹੀ ਬੰਦਾ ਵਿਲਨ ਇੱਕ ਪਾਸੇ ਹੈਗਾ, ਇੱਕ ਪਾਸੇ ਉਹ ਹੀਰੋ ਹੈਗਾ। ਸੋ ਟੋਟਲੀ ਆਪੋਜ਼ਿਟ ਹੋ ਜਾਂਦਾ। ਸੋ ਇਹਨੂੰ ਕਮਿਊਨਲ ਤੁਸੀਂ ਇਹਨੂੰ ਇੰਨਾ ਇੰਪੋਰਟੈਂਟ ਪਹਿਲਾਂ ਮੈਂ ਸੋਚਦਾ ਹੁੰਦਾ ਸੀ ਵੀ ਇਹ ਜਿਹੜੇ ਹਿਸਟਰੀ ਸਬਜੈਕਟ ਵਾਲੇ ਨੇ ਮਜਬੂਨ ਵਾਲੇ ਨੇ ਮਤਲਬ ਆਈ ਆਲਵੇਜ਼ ਯੂਜ਼ ਟੂ ਥਿੰਕ ਵੀ ਡਾਕਟਰ ਨੇ ਸਾਇੰਟਿਸਟ ਨੇ ਲੋਕ ਇਹਨਾਂ ਦੀ ਕਿੰਨੀ ਦੇਣ ਹੈ ਸਮਾਜ ਨੂੰ, ਇਹ ਹਿਸਟੋਰੀਅਨ ਕੀ ਕਰਦੇ ਨੇ। ਮੈਨੂੰ ਹੁਣ ਪਤਾ ਲੱਗਾ ਕਿ ਸਾਰਾ ਕੰਮ ਹੀ ਹਿਸਟੋਰੀਅਨ ਦਾ ਹੈ। ਦੁਨੀਆ ਤੇ ਜਿਹੜਾ ਪੀਸ ਪੈਦਾ ਕਰਨਾ ਹੈ ਇਹ ਕੰਮ ਹੀ ਹਿਸਟੋਰੀਅਨ ਦਾ ਹੈ। ਹਿਸਟੋਰੀਅਨ ਨੇ ਹੀ ਆਪਣੀ ਲਿਖਤ ਦੇ ਵਿੱਚ ਇਸ ਤਰ੍ਹਾਂ ਲਿਖਣਾ ਹੈ ਕਿ ਉਹ ਜਿਹੜਾ ਹੈਗਾ ਆਉਣ ਵਾਲਾ ਉਹਨੂੰ ਥੋੜਾ ਜਿਹਾ ਰੂਮ ਮਿਲੇ ਨਿਊਟਰਲ ਜਿਹਾ ਕਰਨ ਦੇ ਲਈ, ਤਾਂ ਕਿ ਇੱਕ ਦੂਜੇ ਨਾਲ, ਕਿਉਂਕਿ ਹੁਣ ਇਸ ਵੇਲੇ ਸਾਰੀ ਦੁਨੀਆ ਇੰਟਰਨੈਸ਼ਨਲ ਕਲਾਸ ਬਣ ਚੁੱਕੀ ਹੈ। ਪਹਿਲਾਂ ਕੀ ਸੀ, ਤੁਸੀਂ ਇੰਡੀਆ 'ਚ ਬੈਠ ਕੇ ਕੁਝ ਲਿਖਦੇ ਹੋ, ਤੁਸੀਂ ਜਿਹੜਾ ਵਿਲਨ ਹੈ ਗੁਆਂਢੀਆਂ ਨੂੰ ਬਣਾਈ ਜਾਓ। ਪਾਕਿਸਤਾਨ 'ਚ ਬੈਠ ਕੇ ਲਿਖਦੇ ਆ ਤੁਸੀਂ ਵਿਲਨ ਪਰਲੇ ਪਾਸੇ ਮੰਗੋਲ ਨੂੰ, ਤੁਰਕ ਨੂੰ ਬਣਾਈ ਜਾਓ। ਤੁਰਕ ਨੂੰ ਤਾਂ ਖੈਰ ਦੋਸਤ ਕਹਿੰਦੇ ਨੇ ਪਾਕਿਸਤਾਨ ਦੇ ਵਿੱਚ, ਜਿਹੜੇ ਤੁਰਕ ਨੇ ਉਹਨਾਂ ਨੇ ਅੱਗੇ ਕ੍ਰਿਸਚੀਅਨਸ ਨੂੰ ਵਿਲਨ ਬਣਾਈ ਜਾਣਾ। ਮਤਲਬ ਆਪਣਾ ਜਿਹੜਾ ਅੱਗੇ ਵਾਲਾ ਹੈ ਉਹਨੂੰ ਵਿਲਨ ਬਣਾਈ ਜਾਓ, ਪਾਕਿਸਤਾਨ 'ਚੋਂ ਅਫਗਾਨਸ ਨੂੰ ਬਣਾਈ ਜਾਓ। ਅੱਗੇ ਦੇ ਅੱਗੇ ਹਿਸਟਰੀ 'ਚ ਇਦਾਂ ਹੀ ਚੱਲੀ ਜਾਂਦਾ ਸੀ। ਪਰ ਹੁਣ ਆਪਾਂ ਇੰਟਰਨੈਸ਼ਨਲ ਕਲਾਸ ਬਣ ਗਈ ਹੈ ਇਸ ਵੇਲੇ। ਆਪਣੀ ਕਲਾਸ ਦੇ ਵਿੱਚ ਅਫਗਾਨੀ ਵੀ ਬੈਠੇ ਆ, ਇਰਾਨੀ ਵੀ ਬੈਠੇ ਆ, ਤੁਰਕ ਵੀ ਬੈਠੇ ਆ, ਮੰਗੋਲ ਵੀ ਬੈਠੇ ਆ, ਚਾਈਨੀਜ਼ ਵੀ ਆ। ਉਹ ਸਾਰੇ ਜਦੋਂ ਸਟੂਡੈਂਟ ਇੱਕ ਕਲਾਸ 'ਚ ਇਕੱਠੇ ਹੁੰਦੇ ਆ, ਜਦੋਂ ਟੀਚਰ ਹੈਗਾ ਇਦਾਂ ਮੰਨ ਕੇ ਜਦੋਂ ਆਪਾਂ ਹਿਸਟਰੀ ਲਿਖਣ ਲੱਗੀਏ ਵੀ ਕੱਲੀ ਭਾਵਨਾ ਫਲਾਣੇ ਦੀ ਨਹੀਂ ਠੇਸ ਵੱਜ ਰਹੀ, ਉਹ ਫਲਾਣੇ ਨੂੰ ਉਹ ਤਾਂ ਕਰਕੇ ਜਿਹੜੀ ਹੈਗੀ ਆ ਇਟਸ ਗੋਨਾ ਸਟਾਰਟ ਮੇਕਿੰਗ ਪੀਸ ਇਨ ਦਾ ਵਰਲਡ ਵਿਚ ਇਜ਼ ਹੈਪਨਿੰਗ ਵਿਦ ਦ ਹੈਲਪ ਆਫ ਦਿਸ ਵਰਚੁਅਲ ਥਿੰਗ। ਸਾਰੇ ਲੋਕੀ ਜਿੱਦਾਂ ਮੇਰੇ ਆਫਿਸ ਦੇ ਵਿੱਚ ਸਾਰੇ ਸਟਾਫ ਮੈਂਬਰ ਅਲੱਗ-ਅਲੱਗ ਦੁਨੀਆ ਭਰ ਦੇ ਕੰਟਰੀਜ਼ ਤੋਂ ਹੈਗੇ ਆ। ਉਹਨਾਂ ਨੂੰ ਜਦੋਂ ਮੈਂ ਕੋਈ ਕਿਤਾਬ ਪੜ੍ਹਾਉਣਾ ਉਹ ਬੜੇ ਜਿੱਦਾਂ ਹੋਰ ਤਰ੍ਹਾਂ ਮਤਲਬ ਹਰੇਕ ਦਾ ਅਲੱਗ-ਅਲੱਗ ਰਿਐਕਸ਼ਨ ਹੁੰਦਾ। ਇਵਨ ਜਦੋਂ ਨਕਸ਼ਬੰਦੀ ਬਾਰੇ ਮੈਂ ਕੋਈ ਗੱਲ ਪਿੱਛੇ ਰਿਸਰਚ ਕਰ ਰਿਹਾ ਸੀ, so friends from Pakistan were seeing it different than the people from India. So history ਦੇ ਵਿੱਚ I think it's very important ਕਿ ਆਪਾਂ ਇੰਟਰਨੈਸ਼ਨਲ ਆਡੀਅנס ਨੂੰ ਮੰਨ ਕੇ ਕਿ ਸਾਰੇ ਹੀ ਹੁਣ ਇਹ ਹਿਸਟਰੀ ਸਾਰਿਆਂ ਦੀ ਸਾਂਝੀ ਹੈਗੀ ਹੈ। ਮਤਲਬ ਇਹਨੂੰ ਆਪਾਂ ਇਦਾਂ ਨਹੀਂ ਕਹਿ ਸਕਦੇ ਕਿ ਸਿੱਖਾਂ ਦੀ, ਇਹ ਆਪਾਂ ਨੂੰ ਸਾਰੇ ਪਾਸਿਓਂ ਦੇਖਣਾ ਪੈਣਾ ਐਂਡ ਵੀ ਹੈਵ ਟੂ ਸਟਾਰਟ ਫਾਈਂਡਿੰਗ ਸਮ ਕਾਮਨ ਪਲੇਟਫਾਰਮ ਤਾਂ ਕਿ ਥੋੜਾ ਜਿਹਾ ਪਿਆਰ ਦੀ ਲੈਂਗੁਏਜ ਜਿਹੜੀ ਹੈਗੀ ਉਹ ਅੱਗੇ ਦੀ ਅੱਗੇ ਵਧਾਈ ਜਾ ਸਕੀਏ। ਜਿਵੇਂ ਜਾਦੂਨਾਥ ਸਰਕਾਰ ਜੀ ਦੀ ਮੈਂ ਗੱਲ ਕਹੂੰਗਾ, ਉਹਨਾਂ ਨੇ ਮਤਲਬ he wrote in a very little bit good way about ਗੁਰੂ ਸਾਹਿਬ ਦੀ ਜਿਹੜੀ ਇਸ਼ਾਰਤ ਸੀਗੀ। ਪਰ ਜਿਹੜੀ ਉਹ ਬਾਅਦ 'ਚ ਜਿਹੜੀ ਨਾਲ ਹੀ ਕਿਤਾਬ ਆਈ ਹੈ ਉਹ ਤੋਂ 5-6 ਸਾਲਾਂ ਬਾਅਦ ਹੀ ਜਿਹੜੀ ਮੈਂ ਪਹਿਲਾਂ ਇਹਨਾਂ ਜਾਦੂਨਾਥ ਸਰਕਾਰ ਦੀ ਸੀਗੀ ਹਿਸਟਰੀ ਆਫ ਔਰੰਗਜ਼ੇਬ, ਜਿਹੜੀ ਇਹਨਾਂ ਤੋਂ ਕੁਝ ਸਾਲਾਂ ਬਾਅਦ ਹੀ ਕਿਤਾਬ ਸੀਗੀ ਔਰੰਗਜ਼ੇਬ ਐਂਡ ਹਿਸ ਟਾਈਮਸ। ਉਹ ਜਾਦੂਨਾਥ ਸਰਕਾਰ ਨੂੰ ਹੀ ਕੱਟੀ ਜਾ ਰਿਹਾ ਵੀ ਜਿਹੜਾ ਜਾਦੂਨਾਥ ਸਰਕਾਰ ਹੈ ਉਹਨੇ ਜਿਹੜੀ ਹੈਗੀ ਆ ਇਹ ਮੈਕੌਲਿਫ ਦੀ ਗੱਲ ਕਿਉਂ ਮੰਨ ਲਈ ਹੈ, ਗੁਰੂ ਸਾਹਿਬ ਦੀ ਜਿਹੜੀ ਇਹ ਵੀ ਰਾਮ ਰਾਏ ਉੱਥੇ ਆਇਆ। ਤੇ ਸੋ that's what it is in history ਕਿ some people try to solve the problems and some people want to just keep on adding to the issues। ਪਰ ਜਿੱਥੇ ਹੁਣ ਕਈ ਕੁਐਸਚਨ ਮੈਂ ਦੇਖ ਰਿਹਾ ਕਰਾਮਾਤ ਬਾਰੇ ਕੁਐਸਚਨ ਹੈਗੇ, ਮੈਂ ਤਾਂ ਇਹੀ ਕਹੂੰਗਾ ਕਿ ਗੁਰੂ ਸਾਹਿਬ ਦੀ ਜਿਹੜੀ ਮੈਨੂੰ ਜੋ ਲੱਗਦਾ ਹੈ ਸਾਰੇ ਸਿੱਖ ਗੁਰੂ ਸਾਹਿਬ ਦੀ ਜਿਹੜੀ ਕਰਾਮਾਤ ਹੈਗੀ ਆ, ਇਹ ਤੋਂ ਵੱਡੀ ਕੀ ਕਰਾਮਾਤ ਹੋ ਸਕਦੀ ਹੈ। ਉਹਨਾਂ ਨੇ ਉਸ ਕਹਿ ਲਓ ਵੀ ਫਾਇਰ ਦੀ ਬਿਗਨਿੰਗ ਕੀਤੀ ਜਿਹੜੀ ਮੁੜ ਕੇ ਕੁਝ ਸਾਲਾਂ ਬਾਅਦ
ਗੁਰੂ ਗੋਬਿੰਦ ਸਿੰਘ ਜੀ ਨੇ 1699 ਚ ਖਾਲਸਾ ਪੰਥ ਦੀ ਸਾਜਨਾ ਕੀਤੀ। ਹਰੇਕ ਬੰਦੇ ਨੂੰ ਇੱਕ ਲੈਵਲ ਤੇ ਲਿਆ ਕੇ ਖੜਾ ਕੀਤਾ, ਭਾਵੇਂ ਲੋਕੀ ਨਹੀਂ ਹੋਏ, ਪਰ ਉਹਨਾਂ ਨੇ ਇਹ ਕਰ ਦਿੱਤਾ ਵੀ ਜਿਹਨੇ ਅੰਮ੍ਰਿਤ ਛਕ ਲਿਆ ਉਹ ਬਿਲਕੁਲ ਇੱਕ ਸਮਾਨ ਹੈਗਾ, ਕੋਈ ਉਹਦੇ ਚ ਜਾਤ ਪਾਤ ਦਾ ਚੱਕਰ ਨਹੀਂ ਹੈ, ਤੁਸੀਂ ਉਹਦੇ ਚ ਮੇਰਾ ਰੂਪ ਦੇਖੋਗੇ। ਸੋ ਦੈਟ ਸਟਾਰਟਡ ਫਰੋਮ ਗੁਰੂ ਤੇਗ ਬਹਾਦਰ ਜੀ ਦੀ ਜਿਹੜੀ ਸ਼ਹਾਦਤ ਤੋਂ ਬਾਅਦ 10 ਸਾਲਾਂ ਦਾ ਟਾਈਮ ਹੈਗਾ 10ਵੇਂ ਪਾਤਸ਼ਾਹ ਦਾ, ਬੜਾ ਕੁਆਇਟ ਟਾਈਮ ਹੈ, ਹਿਸਟਰੀ 'ਚ ਕੁਝ ਪਤਾ ਨਹੀਂ ਲੱਗਦਾ, ਬਹੁਤ ਬਚਪਨ ਦਾ ਟਾਈਮ ਹੈ, ਟੀਨੇਜਰ ਉਹਨਾਂ ਦੀ ਉਮਰ ਹੈ। ਉਸ ਏਜ 'ਚ ਉਹ ਕਿਵੇਂ ਉਹਨਾਂ ਦੇ ਅੰਦਰ ਭਾਂਪੜ ਬਲਦੇ ਹੋਣਗੇ ਜਿਹੜੇ ਮੁੜ ਕੇ ਉਹਨਾਂ ਨੇ ਇਹ ਕਰਾਮਾਤ ਦਿਖਾਈ ਜਿਹੜਾ ਖਾਲਸਾ ਪੰਥ ਦੀ ਸਾਜਨਾ ਕੀਤੀ ਸੀਗੀ। ਸੋ ਆਈ ਥਿੰਕ ਗੁਰੂ ਤੇਗ ਬਹਾਦਰ ਜੀ ਦੀ ਲਾਈਫ ਦੇ ਵਿੱਚ ਭਾਵੇਂ ਇਹ ਜਿਹੜੀ ਉਹਨਾਂ ਦੀ ਕੋਈ ਕਹਿ ਲਓ ਵੀ ਖੁਆਇਸ਼ ਹੋਊਗੀ, ਉਹ ਉਹਨਾਂ ਦੀ ਆਪਣੀ ਸ਼ਹਾਦਤ ਦੇ ਨਾਲ ਪੂਰੀ ਕੀਤੀ, ਟੂ ਬ੍ਰਿੰਗ ਐਵਰੀਵਨ ਟੂ ਏ organized form which happened in 1699 lot after his execution। ਮਤਲਬ ਉਹਨਾਂ ਦੀ ਸ਼ਹਾਦਤ ਤੋਂ 24 ਸਾਲਾਂ ਦੇ ਬਾਅਦ ਜਿਹੜਾ ਸੀ ਉਹ ਫਲ ਮਿਲਿਆ ਉਹਨਾਂ ਦੀ ਸ਼ਹਾਦਤ ਨੂੰ, ਜਦੋਂ ਖਾਲਸਾ ਪੰਥ ਦੀ ਸਾਜਨਾ ਹੋਈ। ਮੇਰੇ ਖਿਆਲ 'ਚ ਉਹੀ ਸਭ ਤੋਂ ਵੱਡੀ ਕਰਾਮਾਤ ਹੈਗੀ ਹੈ। ਜੀ ਬਿਲਕੁਲ, ਇੱਥੇ ਸਾਡੇ ਨਾਲ ਪ੍ਰੋਫੈਸਰ ਸੀਮਾ ਅਰੋੜਾ ਜੀ ਨੇ, ਉਹਨਾਂ ਦਾ ਵੀ ਇਹ ਕੁਐਸਚਨ ਸੀ ਕਿ ਮੇਰਾ ਖਿਆਲ ਤੁਸੀਂ ਬੜਾ ਉਹਦਾ ਆਨਸਰ ਹੋ ਗਿਆ ਕਿ ਟੂ ਵਾਟ ਐਕਸਟੈਂਟ ਗੁਰੂ ਜੀ ਮਾਰਟਰਮ ਕੰਟਰੀਬਿਊਟ ਟੂ ਦ ਫਾਰਮੇਸ਼ਨ ਆਫ ਖਾਲਸਾ ਪੰਥ। I'm sorry, once again, please. मैं मेरा ध्यान पॉइंट तक चला गया। हाँ जी। To what extent Guruji's martyrdom contributed to the formation of the Khalsa Panth? हाँ जी, very big time। ਉਹਨਾਂ ਦਾ ਪਰਸਨਲ ਜੋ ਮੈਨੂੰ ਲੱਗਦਾ ਨਾ, ਤੁਸੀਂ ਨੋਟ ਕਰੋ, ਮੈਨੂੰ ਤੇ ਵੀ ਸੁਜਨ ਰਾਏ ਭੰਡਾਰੀ ਦੀ ਬੁੱਕ ਤੋਂ ਵੀ ਇਹ ਲੱਗਦਾ ਦੇਖ ਕੇ ਕਿ ਜਿਸ ਹਿਸਾਬ ਨਾਲ ਉਹਨੇ 9ਵੇਂ ਪਾਤਸ਼ਾਹ ਦੀ ਸ਼ਹਾਦਤ ਨੂੰ ਇਨਕਲੂਡ ਕੀਤਾ, 5ਵੇਂ ਪਾਤਸ਼ਾਹ ਨੂੰ ਨਹੀਂ ਕੀਤਾ। ਹੋ ਸਕਦਾ 5ਵੇਂ ਪਾਤਸ਼ਾਹ ਦੀ ਸ਼ਹਾਦਤ ਉਸ ਵੇਲੇ ਤੱਕ ਆਮ ਫੋਕ ਲੋਕ ਦੇ ਵਿੱਚ, ਜਿੱਦਾਂ ਹੁਣ ਆਪਾਂ ਸ਼ਬੀਲ ਲਾਉਂਦੇ ਆ, ਉਸ ਟਾਈਮ ਤੱਕ ਮੇਰਾ ਖਿਆਲ ਨਹੀਂ ਹੁੰਦਾ ਹੋਊਗਾ। ਜੇ ਹੁੰਦਾ ਤਾਂ ਸੁਰਜਨ ਰਾਏ ਭੰਡਾਰੀ ਨੇ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਦੀ ਸ਼ਹਾਦਤ ਨੂੰ ਵੀ ਉਦਾਂ ਆਪਣੀ ਬੁੱਕ ਦੇ ਵਿੱਚ ਇਨਕਲੂਡ ਜ਼ਰੂਰ ਕਰਨਾ ਸੀਗਾ। ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਇਨ ਮਾਈ ਓਪੀਨੀਅਨ ਇਨ ਦੋਜ਼ ਟਾਈਮਸ ਵਾਸ ਦਾ ਜਿਹੜਾ ਹੁਣ ਕਹਿੰਦੇ ਨਾ ਆਪਾਂ ਕਿ ਮਤਲਬ ਬਿਲਕੁਲ ਸਿੱਖ ਪੰਥ ਚੇਂਜ ਹੋਇਆ, ਉਹ ਆਈ ਥਿੰਕ ਇਟ ਵਾਸ 9ਵੇਂ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ ਬਹੁਤ ਜ਼ਬਰਦਸਤ ਚੇਂਜ ਆਈ ਹੈ। ਖਾਸ ਕਰਕੇ ਜਿਹੜੇ ਬਾਲ ਗੋਬਿੰਦ ਸੀਗੇ, ਦ ਯੂਥਫੁਲ ਗੁਰੂ ਗੋਬਿੰਦ, ਜਿਹੜੇ ਉਹ ਉਹਨਾਂ ਦੇ ਪਹਿਲੇ 10-15 ਸਾਲ ਹੈਗੇ ਆ, ਇਹ ਸਾਰੀ ਫਾਊਂਡੇਸ਼ਨ ਇਸ ਚੀਜ਼ ਤੋਂ ਜਿਹੜੀ ਹੈਗੀ ਉਹ ਸਟਾਰਟਿੰਗ ਹੁੰਦੀ ਹੈ 9ਵੇਂ ਪਾਤਸ਼ਾਹ ਤੋਂ। ਔਰ ਜਿਹੜੇ ਹਿੰਦੂ ਆਏ, ਜਿਨ੍ਹਾਂ ਦੇ ਲਈ ਹੋਰ ਜਿੰਨੇ ਵੀ ਇਹ ਜਾਟ ਸੀਗੇ, ਇਹ ਜਿਹੜੇ ਪਹਿਲਾਂ ਮਤਲਬ ਕਹਿ ਲਓ ਮੁਗਲਾਂ ਦੇ ਸਤਾਏ ਹੋਏ ਸੀਗੇ ਇਸ ਬੈਲਟ ਦੇ, ਯੂਪੀ ਬੈਲਟ ਹੋ ਗਈ ਜਿਹੜੀ ਹੁਣ ਨਾਰਥ ਇੰਡੀਆ ਹੈਗਾ, ਇਹ ਜਿੰਨੇ ਹਿੰਦੂ ਜਾਟ ਸੀਗੇ ਇਹ ਸਾਰੇ ਸਿੱਖ ਫੋਲਡ ਦੇ ਵਿੱਚ ਰਲ ਗਏ। ਇਮੀਡੀਏਟਲੀ ਗੁਰੂ ਗੋਬਿੰਦ ਸਿੰਘ ਜੀ ਦੀ ਉਹ ਮੁੜ ਕੇ ਫੌਜ ਬਣ ਗਈ। ਸੋ ਦੇ ਫਾਊਂਡ ਸਮਵਨ ਇਨ ਗੁਰੂ ਗੋਬਿੰਦ ਸਿੰਘ ਜੀ, ਬਟ ਇਟ ਸਟਾਰਟਡ ਆਫਟਰ ਦ ਮਾਰਟਰਡਮ ਆਫ ਗੁਰੂ ਤੇਗ ਬਹਾਦਰ ਜੀ। ਸੋ ਬਹੁਤ ਜ਼ਿਆਦਾ ਜਿਹੜੇ ਵਾਰੀਅਰ ਟਾਈਪ ਦੇ ਜੱਟ ਸੀਗੇ Hindus, they got converted in result of taking, so that they wanted to take revenge from Aurangzeb. So I think that was the thing that happened historically, and that totally changed the course of history for the times to come. ਜੀ ਡਾਕਟਰ ਸਾਹਿਬ, ਫਿਰ ਅੱਜ ਦਾ ਤੇ ਸਾਡੇ ਨਾਲ ਬੜਾ ਅੱਛਾ ਰਿਹਾ ਲੈਕਚਰ। ਮੈਂ ਤੁਹਾਨੂੰ ਕਹਾਂਗਾ ਕਿ ਤੁਸੀਂ ਹਿਸਟਰੀ ਵਾਲਿਆਂ ਨੂੰ ਕੁਛ ਨਹੀਂ ਸੋ ਸਮਝਦੇ ਤੇ ਹੁਣ ਤੁਸੀਂ ਫਸ ਗਏ ਹੋ ਹਿਸਟਰੀ ਵਾਲਿਆਂ ਦੇ ਵਿੱਚ। ਨਹੀਂ ਜੀ, ਮੈਂ ਹਿਸਟਰੀ ਨੂੰ ਬਹੁਤ ਲਾਈਕ ਕਰਦਾ। ਮੇਰੇ ਦੋਸਤ ਆਕਾਸ਼ ਜੁੱਤੀ ਜੀ ਨਾਮ ਲੈ ਰਹੇ ਨੇ ਲੂਈ ਫਨੈਚ ਦਾ। ਮੈਨੂੰ ਲੱਗ ਰਿਹਾ ਲੂਈ ਫਨੈਚ ਜੀ ਦੀ ਹੁਣ ਮੈਨੂੰ ਗੱਲ ਯਾਦ ਆਈ, ਉਹਨਾਂ ਨੇ ਇੱਕ ਗੱਲ ਲਿਖੀ ਹੋਈ ਹੈ ਕਿ ਉਹਨਾਂ ਨੂੰ ਲੱਗਦਾ ਹੈ ਕਿ ਜਿਹੜੀ ਗੁਰੂ ਸਾਹਿਬ ਦੀ ਮਾਰਟੇਡਮ ਨੂੰ ਨਾ ਸਿੱਖ ਉਸ ਸਮੇਂ 'ਚ ਇਸ ਤਰ੍ਹਾਂ ਨਹੀਂ ਸੀ ਲੈਂਦੇ ਕਿ ਜਿਵੇਂ ਹੁਣ ਲੈਂਦੇ ਆ। ਔਰ ਉਹਨਾਂ ਦੀ ਜਿਹੜੀ ਮਾਰਟੇਡਮ ਹੈ ਹੋ ਸਕਦਾ ਕਲੋਜ਼ ਕਮਰੇ 'ਚ ਹੋਈ ਹੋਵੇ, ਓਪਨ ਕਮਰੇ 'ਚ ਨਾ ਹੋਈ ਹੋਵੇ। ਮੈਨੂੰ ਯਾਦ ਹੈ ਬਹੁਤ ਸਾਲ ਪਹਿਲਾਂ ਪੜ੍ਹਿਆ ਸੀ ਲੂਈ ਫਨੈਚ ਦੀ ਬੁੱਕ ਹੈ। ਹੁਣ ਮੈਨੂੰ ਇਹ ਸੁਜਨ ਰਾਏ ਭੰਡਾਰੀ ਦੀ ਕਿਤਾਬ 'ਚ ਜਦੋਂ ਨਹੀਂ ਲੱਭਦਾ, ਮੈਨੂੰ ਲੱਗਦਾ ਕਿ ਮੇਬੀ ਇਟ ਇਜ਼ ਕਨੈਕਟਡ ਟੂ ਦੈਟ। ਮਤਲਬ there is some link of, I keep going back and I need help of, there are a lot of senior historians here, मैं तो actually ਸਿੱਖਣ ਵਾਲਾ ਹੈਗਾ, I'm a learner, that why Guru Tegh Bahadur Ji's martyrdom is included in Khulasat at-Tawreekh but not ਪੰਜਵੇਂ ਪਾਤਸ਼ਾਹ। ਕਿਸ ਦਿਨ ਆਪਾਂ ਚੱਟਾ ਸਾਹਿਬ ਦੁਬਾਰਾ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਬਾਰੇ ਵੀ ਰੀਅਸੈਸਮੈਂਟ ਕਰਾਂਗੇ ਪ੍ਰੋਗਰਾਮ। in that I will try to connect the dots here। ਜੀ ਬਿਲਕੁਲ ਅਸੀਂ ਕਰਾਂਗੇ। ਆਖਰ ਤੇ ਮੈਂ ਜਾਂਦਿਆਂ ਇੱਕ ਆਖਰੀ ਗੱਲ ਤੁਹਾਡੇ ਨਾਲ ਕਰਾਂ, ਜਿਹੜੀ ਅਸੀਂ ਅਕਸਰ ਆਪਣੇ ਇਸ ਪ੍ਰੋਗਰਾਮ ਦੇ ਥਰੂ ਕਰਨੇ ਆ, ਕਿ ਜਿਹੜੀਆਂ ਹਿਸਟਰੀ ਦੇ ਹਵਾਲੇ ਨਾਲ ਤੁਸੀਂ ਗੱਲ ਕੀਤੀ ਕਿ ਇੱਕ ਬੜਾ ਇੰਪੋਰਟੈਂਟ ਜਿਹੜਾ ਹੈ ਸਬਜੈਕਟ ਹੈ, ਔਰ ਖਾਸ ਕਰ ਸਾਡੇ ਇਹਨਾਂ ਏਰੀਆਜ਼ ਦੇ ਵਿੱਚ ਸਭ ਤੋਂ ਜ਼ਿਆਦਾ ਇਹਨੂੰ ਨਿਗਲੈਕਟ ਕੀਤਾ ਗਿਆ। ਔਰ ਆਖਰ ਤੇ ਇਹ ਵੀ ਕਿਹਾ ਗਿਆ ਕਿ ਜੀ ਇਹਦਾ ਤੇ ਕੋਈ ਫਾਇਦਾ ਨਹੀਂ ਔਰ ਇਹਦੇ ਨਾਲ ਕੁਛ ਨਹੀਂ ਹੋਣ ਵਾਲਾ। ਸੋ ਇਹਨੂੰ ਆਸਤਾ ਪਿੱਛੇ ਕਰਦੇ ਗਏ, ਇਹਦੀਆਂ ਜੌਬਸ ਵੀ ਘੱਟ ਹੋਈਆਂ, ਔਰ ਫਿਰ ਬਾਅਦ ਚ ਇਹਨੂੰ ਕਿਹਾ ਗਿਆ ਇਹਦਾ ਕੋਈ ਤਲਕ ਨਹੀਂ ਹੈ ਪ੍ਰੈਜ਼ੈਂਟ ਟਾਈਮ ਨਾਲ। ਫਿਰ ਬਾਅਦ ਚ ਕਿਹਾ ਇਹ ਬੋਰਿੰਗ ਵੀ ਹੁੰਦੀ ਹੈ। ਹੁਣ ਤੇ ਖੈਰ ਤੇ ਬਹੁਤ ਸਾਰੇ ਸਬੂਤ ਨੇ ਕਿ ਬੋਰਿੰਗ ਨਹੀਂ ਹੈ, ਬਹੁਤ ਸਾਰੇ ਲੋਕ ਆ ਕੇ ਸੁਣ ਰਹੇ ਹੁੰਦੇ ਨੇ ਸਾਡਾ ਪ੍ਰੋਗਰਾਮ ਵੀ ਬਹੁਤ ਵੱਡੀ ਤਾਦਾਦ ਵਿੱਚ। ਇੱਥੇ ਅਸੀਂ ਟਰਮਸ ਦੀ ਗੱਲ ਕਰਨੇ ਕਿ ਜਿਹੜੀ ਅਸੀਂ ਇਹਦੇ ਚ ਗੱਲ ਕਰ ਰਹੇ ਸੀ, ਤੁਸੀਂ ਟੂਟੂ ਵੀ ਇਹਦੇ ਤੇ ਅਮਰ ਰਿਆਜ਼ ਵੀ ਗੱਲ ਕਰ ਰਹੇ ਸੀ, ਔਰ ਖਾਸ ਕਰ ਅਸੀਂ ਇਸ ਕਲੱਬ ਦੇ ਵੱਲੋਂ ਜ਼ਰੂਰ ਗੱਲ ਕਰਨੇ ਆ ਜਿਹੜੇ ਵੀ ਸਾਡੇ ਹਿਸਟੋਰੀਅਨਸ ਆਉਂਦੇ ਨੇ, ਅਸੀਂ ਉਹਨਾਂ ਨਾਲ ਕਿ ਜਿਸ ਤਰ੍ਹਾਂ ਇਹਨਾਂ ਨੇ ਸ਼ੁਰੂ ਕੀਤਾ ਮੁਸਲਿਮ ਪੀਰੀਅਡ, ਫਿਰ
ਹਿੰਦੂ ਪੀਰੀਅਡ ਔਰ ਫਿਰ ਸਿੱਖ ਪੀਰੀਅਡ ਤੋਂ ਬਾਅਦ ਫਿਰ ਇੱਕਦਮ ਬ੍ਰਿਟਿਸ਼ ਪੀਰੀਅਡ ਹੋ ਜਾਂਦਾ। ਇਹੋ ਜਿਹੀਆਂ ਜਿਹੜੀਆਂ ਟਰਮਸ ਨੇ ਜਿਹੜੀਆਂ ਯੂਜ਼ ਕੀਤੀਆਂ ਜਾਂਦੀਆਂ, ਕਿ ਇਹ ਤਾਰੀਖ ਇਸੇ ਤਰ੍ਹਾਂ ਹੀ ਚੱਲਣੀ ਚਾਹੀਦੀ ਹੈ ਜਾਂ ਇਹਨੂੰ ਹੁਣ ਇੱਕ ਤਰ੍ਹਾਂ ਦੁਬਾਰਾ ਵੇਖਣ ਦੀ ਲੋੜ ਹੈ ਕਿ ਇਹ ਜਿਹੜਾ ਹੈ ਵੀ ਉਹ ਕਿਸ ਤਰ੍ਹਾਂ ਇਹਨੂੰ ਅਸੀਂ ਵੇਖ ਸਕਦੇ ਹਾਂ ਦੁਬਾਰਾ ਇਹਨਾਂ ਟਰਮਸ ਨੂੰ? ਜੀ ਮੈਨੂੰ ਤਾਂ ਇਦਾਂ ਹੈ ਕਿ ਜਿਵੇਂ ਦੇਖੋ ਇੰਡੀਆ ਪਾਕਿਸਤਾਨ ਦੇ 1947 ਤੋਂ ਬਾਅਦ ਭਾਵੇਂ 65 ਦੀ ਲੜਾਈ ਹੋਈ, 71 ਦੀ ਲੜਾਈ ਹੋਈ, ਜਿਹੜੇ ਕਵੀ ਔਰ ਲੇਖਕ ਨੇ ਕਿੰਨਾ ਮਿਲਦੇ ਨੇ, ਮੁਸ਼ਾਇਰੇ ਕਿਵੇਂ ਹੋਈ ਜਾ ਰਹੇ ਨੇ, ਉਹਨਾਂ ਦਾ ਕੰਮ ਵਧੀਆ ਚੱਲੀ ਜਾ ਰਿਹਾ, ਉਹਨਾਂ ਦੀ ਇੰਨੀ ਦੋਸਤੀ ਹੈ। ਪਹਿਲੇ ਦਿਨ ਤੋਂ ਹੀ ਉਹਨਾਂ ਨੇ ਆਪਣੇ ਗੱਠ ਜੋੜ ਮੇਲ ਜੋੜ ਛੱਡੇ ਨਹੀਂ ਹੈ। ਕਿੰਨੀਆਂ ਕਵਿਤਾਵਾਂ ਕਹਾਣੀਆਂ ਦੋਨੋਂ ਕੰਟਰੀਜ਼ ਦੇ ਜਿਹੜੇ ਲੇਖਕ ਨੇ ਉਹ ਕਿੰਨਾ ਕੋਲੈਬੋਰੇਸ਼ਨ ਰੱਖਦੇ ਆ। ਪਰ ਜਿਹੜੇ ਹਿਸਟੋਰੀਅਨਸ ਨੇ, ਆਪਾਂ ਲਾਹੌਰ ਔਰ ਅੰਮ੍ਰਿਤਸਰ ਦੇ ਵਿੱਚ ਇੰਨੀਆਂ ਟੌਪ ਯੂਨੀਵਰਸਿਟੀਜ਼ ਹੈਗੀਆਂ, ਇਹਨਾਂ ਦੇ ਹਿਸਟੋਰੀਅਨਸ ਜਿਹੜੇ ਹੈਗੇ ਆ, ਜੇ ਇਹ ਮਿਲਣਾ ਸ਼ੁਰੂ ਕਰ ਦੇਣ, ਇੱਕ ਕਾਰ ਸਵੇਰ ਨੂੰ ਜਾਇਆ ਕਰੇ ਅੰਮ੍ਰਿਤਸਰ ਤੋਂ ਵਾਹਗਾ ਬਾਰਡਰ, ਉਸ ਕਾਰ ਦੇ ਬੱਚੇ ਉਧਰ ਚਲੇ ਜਾਣ, ਉਧਰੋਂ ਗੱਡੀ ਲੈ ਕੇ ਲਾਹੌਰ ਯੂਨੀਵਰਸਿਟੀ ਚਲੇ ਜਾਣ, ਮਤਲਬ ਇਟਸ ਵੈਰੀ ਸਿੰਪਲ ਐਕਸਚੇਂਜ ਪ੍ਰੋਗਰਾਮ ਆਫ ਹਿਸਟਰੀ ਸਟੂਡੈਂਟਸ ਦੈਟ ਕੈਨ ਬੀ ਡਨ ਬਿਟਵੀਨ ਲਾਹੌਰ ਐਂਡ ਅੰਮ੍ਰਿਤਸਰ, ਐਂਡ ਇਟ ਕੈਨ ਬੀ ਡੇ ਟ੍ਰਿਪ, ਮਤਲਬ ਕੋਈ ਸ਼ਾਮ ਨੂੰ ਰਾਤ ਰਹਿਣ ਦੀ ਵੀ ਲੋੜ ਨਹੀਂ ਹੈਗੀ, ਇੰਨੇ ਨੇੜੇ ਹੈਗੇ ਦੋਨੋਂ ਸ਼ਹਿਰ। ਸੋ ਇਹ ਬਹੁਤ ਜ਼ਰੂਰੀ ਹੈਗਾ ਕਿ ਹੌਲੀ ਹੌਲੀ ਕਰਕੇ, ਇਟਸ ਗੋਣਾ ਟੇਕ ਟਾਈਮ। ਜਿੱਦਾਂ ਹੁਣ ਚਾਈਨਾ ਗੋਲਡ ਮੈਡਲ ਕਿੰਨੇ ਜਿੱਤਦਾ 올림픽ਸ, ਆਪਾਂ ਨੂੰ ਤਾਂ ਹੁਣ ਦਿਸਣ ਲੱਗਾ ਨਾ, ਪਰ ਉਹ 35 ਸਾਲਾਂ ਤੋਂ ਅੰਦਰ ਖਾਤੇ ਆਪਣੀ ਤਿਆਰੀ ਕਰ ਰਿਹਾ ਸੀ। ਇਵੇਂ ਜਿਹੜੀਆਂ ਇਹ ਹਿਸਟਰੀ ਦੀਆਂ ਟੈਕਸਟਸ ਹੈਗੀਆਂ, ਭਾਵੇਂ ਉਹ ਮਹਾਰਾਜਾ ਰਣਜੀਤ ਸਿੰਘ ਹੈ, ਭਾਵੇਂ ਕੋਈ ਵੀ ਹੈਗਾ, ਜਿਹੜੇ ਮਤਲਬ ਇੱਧਰ ਹੀਰੋ ਨੇ ਇੰਡੀਆ 'ਚ, ਉਹ ਦੂਜੇ ਪਾਸੇ ਕਈ ਕਿਤਾਬਾਂ 'ਚ ਟੈਕਸਟ 'ਚ ਉਹ ਵਿਲਨ ਦਿਖਾਏ ਜਾਂਦੇ ਆ। ਹੋਰ ਕਿੰਨੇ ਟੈਕਸਟ ਇਦਾਂ ਦੇ ਮੈਂ ਐਗਜ਼ਾਮਪਲ ਦੇ ਸਕਦਾ, ਬੇਸ਼ੁਮਾਰ ਨੇ। ਮਤਲਬ ਜਦੋਂ ਹੁਣ ਲੋਕੀ ਸੋਸ਼ਲ ਮੀਡੀਆ ਤੇ ਮਿਲਦੇ ਆ, ਉਹ ਇੱਕਦਮ ਅਚੰਭਿਤ ਹੋ ਜਾਂਦੇ ਆ, ਕਿਉਂਕਿ ਨਹੀਂ ਤਾਂ ਤੁਸੀਂ ਆਪੋ ਆਪਣਾ ਹੀ ਵਿਊ ਦੇਖੀ ਜਾਂਦੇ ਹੋ। ਜਦੋਂ ਤੁਸੀਂ ਇੱਕਦਮ ਫਿਰ ਆ ਕੇ ਸੋਸ਼ਲ ਮੀਡੀਆ ਤੇ ਦੇਖਦੇ ਹੋ, ਕਹਿੰਦੇ ਨਾ, ਉਹ ਇਦਾਂ ਲੱਗਦਾ ਕਿ ਮੈਂ ਹੀ ਠੀਕ ਹੈਗਾ, ਸਿਰਫ ਮੈਂ ਹੀ ਠੀਕ ਹੈਗਾ। ਉਹ ਮੈਂ ਹੀ ਠੀਕ ਹੈਗਾ ਦੇ ਚੱਕਰ ਦੇ ਵਿੱਚ ਅੱਗੇ ਜਦੋਂ ਤੁਸੀਂ ਸਟੇਟਸਮੈਨ ਬਣਨਾ, ਤੁਸੀਂ IAS ਆਫਿਸਰ ਬਣਨਾ, ICS ਆਫਿਸਰ ਬਣਨਾ, ਤੁਸੀਂ ਕੰਟਰੀ ਦੋਹਾਂ ਨੂੰ ਜੋੜ ਨਹੀਂ ਸਕਦੇ। ਔਰ ਇੰਡੀਆ ਔਰ ਪਾਕਿਸਤਾਨ ਨੂੰ ਜੋੜਨਾ ਹੀ ਆਪਣਾ ਕਹਿ ਲਓ ਵੀ ਇਹ ਜਿਹੜੇ ਹੁਣ ਇਸ ਵੇਲੇ ਸਿੱਖ ਹਿਸਟਰੀ ਹੈਗੀ ਆ ਰਿਮੇਨਿੰਗ ਇਨ ਪਾਕਿਸਤਾਨ, ਦੈਟ ਕੈਨ ਬਿਕਮ ਅ ਵੈਰੀ ਗੁੱਡ ਪੁਆਇੰਟ। ਉਹ ਗਲੂ ਬਣ ਸਕਦਾ ਜੇ ਇਹਦੇ ਉੱਤੇ ਦੋਨੋਂ ਕੰਮ ਕਰੀ। ਹੁਣ ਅੱਜ ਆਪਾਂ ਨੋਟ ਕਰੀਏ ਕਿ ਕਿੰਨੀ ਲੋੜ ਸੀਗੀ ਇੰਡੋ ਪਰਸ਼ੀਅਨ ਸੋਰਸਿਸ ਦੀ। ਜੇ ਹੁਣ ਇੰਡੋ ਪਰਸ਼ੀਅਨ ਆਪਾਂ ਪੜ੍ਹ ਨਹੀਂ ਸਕਦੇ, ਜਿੰਨਾ ਮਰਜ਼ੀ ਕੋਸ਼ਿਸ਼ ਕਰ ਲਈਏ, ਉਹ ਪਾਕਿਸਤਾਨ ਦੇ ਜਿਹੜੇ ਉਰਦੂ ਨੇਟਿਵ ਸਪੀਕਰ ਨੇ ਉਹਨਾਂ ਨੂੰ ਸਿੱਖਣੀ ਸਾਡੇ ਤੋਂ ਸੌਖੀ ਹੈਗੀ ਆ। ਸੋ ਇੰਨੀ ਜ਼ਰੂਰਤ ਹੈਗੀ ਹੈ ਦੋਨਾਂ ਨੂੰ ਇੱਕ ਦੂਜੇ ਦੀ। ਖਾਲਸਾ ਕਾਲਜ ਅੰਮ੍ਰਿਤਸਰ ਦੇ ਵਿੱਚ ਇੰਨਾ ਕੁਝ ਫਾਰਸੀ 'ਚ ਪਿਆ ਲਿਖਿਆ ਹੋਇਆ, ਜਿਹਦੇ ਦੇ ਉੱਤੇ 2-4 ਬੱਚੇ ਲਾਹੌਰ ਤੋਂ ਆਰਾਮ ਨਾਲ ਆ ਕੇ ਥੀਸਿਸ ਕਰ ਸਕਦੇ 1-2 ਸਾਲਾਂ ਲਈ। ਉਹਨਾਂ ਦੀ ਪੇਟੀਆਂ ਭਰੀਆਂ ਪਈਆਂ ਜਿਹੜੀਆਂ ਅੰਮ੍ਰਿਤਸਰ ਕੋਈ ਪੜ੍ਹ ਨਹੀਂ ਸਕਦਾ। ਏਦਾਂ ਹੀ ਉੱਧਰ ਸਮਾਨ ਪਿਆ ਜਿਹੜਾ ਗੁਰਮੁਖੀ 'ਚ ਪਿਆ। ਸੋ ਦੈਟਸ ਵਾਟ ਵੀ ਨੀਡ, ਦਿਸ ਮਿਊਚੁਅਲ ਥਿੰਗ। ਹੁਣ ਪਾਕਿਸਤਾਨ ਤੋਂ ਮੈਂ ਦੱਸਦਾ ਤੁਹਾਨੂੰ, 1 ਮਿੰਟ ਲਾਉਂਗਾ। ਬਹੁਤ ਸਾਰੇ ਮੇਰੇ ਦੋਸਤ ਜਿੱਦਾਂ ਫਰੈਂਡ ਸਟੂਡੈਂਟਸ ਮੈਨੂੰ ਕਾਲ ਕਰਕੇ ਕੁਐਸਚਨ ਪੁੱਛਦੇ ਰਹਿੰਦੇ ਸਿੱਖ ਹਿਸਟਰੀ ਬਾਰੇ। ਮੈਂ ਚਾਹੁੰਦਾ ਕਿ ਮੇਰੇ ਕੁਝ ਸਟੂਡੈਂਟਸ ਪਾਕਿਸਤਾਨ 'ਚ ਹੋਣ, ਜੇ ਮੈਨੂੰ ਕੁਐਸਚਨ ਪੁੱਛਣ, ਪਰ ਉਹਨਾਂ ਦੇ ਕੁਐਸਚਨ ਕੀ ਹੁੰਦੇ ਆ, ਜਾਂ ਗੁਰਦੁਆਰਾ ਸਿੰਘ ਸਭਾ ਬਾਰੇ, ਜਾਂ 1947 ਪਾਰਟੀਸ਼ਨ ਬਾਰੇ, ਜਾਂ ਖਾਲਿਸਤਾਨ ਬਾਰੇ, ਜਾਂ 84 ਤੋਂ ਬਾਅਦ ਸਿੱਖਾਂ ਨਾਲ ਕੀ ਹੋ ਰਿਹਾ। ਉਹ ਮਾਡਰਨ ਪੋਲੀਟੀਕਲ ਸੀਨ ਦੇ ਵਿੱਚ ਬਹੁਤ ਲੱਗਦੇ ਆ, ਪਰ ਉਹ ਜਿਹੜਾ ਪੁਰਾਣਾ ਗੁਰੂ ਪੀਰੀਅਡ ਹੈਗਾ ਉਹਦੇ 'ਚ ਨਹੀਂ ਜਾਂਦੇ। ਉਹਦੇ 'ਚ ਮੈਨੂੰ ਕਾਰਨ ਸਿਰਫ ਇਹੀ ਲੱਗਦਾ ਕਿ ਜਿਹੜੀ ਆਪਣੀ ਹਿਸਟਰੀ ਹੈ, ਉਹ ਸਿੱਖਾਂ ਨੇ ਹਰੇਕ ਲੜਾਈ ਦੇ ਵਿੱਚ ਮੁਗਲਾਂ ਦੇ ਦੰਦ ਖੱਟੇ ਕੀਤੇ ਆ, ਮੁਗਲਾਂ ਨੇ ਆਪਣੀ ਹਰੇਕ ਲੜਾਈ ਦੇ ਵਿੱਚ ਸਿੱਖਾਂ ਨੂੰ ਹਰਾਇਆ। ਸੋ ਦੈਟਸ ਵਾਈ ਉਹ ਪਲੱਸ ਜਿਹੜੀ ਪੁਰਾਣੀ ਪੰਜਾਬੀ ਹੈਗੀ ਉਹ ਔਖੀ ਹੈਗੀ ਗੁਰਮੁਖੀ। ਆਪਣਾ ਮੇਰੀ ਕੋਸ਼ਿਸ਼, ਪਰਸਨਲ ਇਹ ਕੋਸ਼ਿਸ਼ ਹੈਗੀ ਕਿ ਪਾਕਿਸਤਾਨ 'ਚ ਬੱਚਿਆਂ ਨੂੰ ਪੁਰਾਣਾ ਜਿਹੜਾ ਗੁਰੂ ਟਾਈਮ ਦਾ ਪੀਰੀਅਡ ਹੈਗਾ ਉਹਦੀ ਰਿਸਰਚ ਦੇ ਵਿੱਚ ਲਾਇਆ ਜਾਵੇ, ਕਿਉਂਕਿ ਪਾਕਿਸਤਾਨ 'ਚ ਬਹੁਤ ਖਜ਼ਾਨਾ ਇਹੋ ਜਿਹਾ ਪਿਆ। ਉਹਨਾਂ ਜਿਹੜੇ ਮਾਡਰਨ ਰਿਸਰਚ ਹੈਗੇ, ਮੈਂ ਇਹ ਨਹੀਂ ਕਹਿੰਦਾ ਕਿ ਉਹ ਨਹੀਂ ਕਰਨੀ ਚਾਹੀਦੀ, ਉਹ ਵੀ ਕਰੋ, ਪਰ ਥੋੜਾ ਜਿਹਾ ਕੋਟਾ ਸਾਨੂੰ ਬੱਚਿਆਂ ਦਾ ਰਿਸਰਚਰਸ ਦਾ ਪੁਰਾਣੇ ਸਮੇਂ ਲਈ ਦੇ ਦਿਓ, ਤਾਂ ਕਿ ਅਸੀਂ ਮੁਗਲ ਐਂਡ ਜਿਹੜਾ ਸਿੱਖ ਇੰਟਰਫੇਸ ਹੈਗਾ, ਮਿਸਲਸ ਦੇ ਟਾਈਮ ਦਾ ਇੰਟਰਫੇਸ ਹੈਗਾ, ਉਹਦੇ ਉੱਤੇ ਇਕੱਠੇ ਜਿਹੜੇ ਹੈਗੇ ਆ ਉਹ ਕਰ ਸਕੀਏ। ਔਰ ਨਾਲ ਫਿਰ ਪਰਜੀਆ ਵਾਲੇ ਆਪਾਂ ਨੂੰ ਜੋੜਨੇ ਪੈਣੇ ਆ, ਅਫਗਾਨ ਜੋੜਨੇ ਪੈਣੇ ਆ, ਪਸ਼ਤੋ ਵਾਲੇ, ਦਰੀ ਵਾਲੇ। ਦੇਖੋ ਮੇਰੇ ਦਫ਼ਤਰ 'ਚ ਇਹ ਸਾਰੇ ਕੰਮ ਕਰਦੇ ਆ, ਤਾਂ ਵੀ ਕਈ ਵਾਰੀ ਪੁਰਾਣੀਆਂ ਕਿਤਾਬਾਂ ਪੜ੍ਹਨੀ ਹੁੰਦੀਆਂ। ਈਵਨ ਪਰਸ਼ੀਅਨ ਲੋਕ ਵੀ ਹੈਗੇ ਆ, ਪਸ਼ਤੋ ਦਰੀ ਵਾਲੇ ਵੀ ਹੈਗੇ। ਸੋ ਵੀ ਆਲ ਨੀਡ ਟੂ ਡੂ, ਸਾਰੇ ਦੇ ਸਾਰੇ ਮਿਲ ਕੇ ਆਪਾਂ ਨੂੰ ਕੰਮ ਕਰਨਾ ਪੈਣਾ ਹੈ। ਇਹ ਇਤਿਹਾਸ ਸਾਰਿਆਂ ਦਾ ਮਿਕਸ ਜਿਹਾ ਹੈਗਾ, ਐਂਡ ਆਈ ਐਮ ਗਲੈਡ ਕਿ ਤੁਸੀਂ ਸਾਨੂੰ ਇਹ ਪਲੇਟਫਾਰਮ ਦਿੰਦੇ ਹੋ ਚੱਠਾ ਸਾਹਿਬ। ਡਾਕਟਰ ਸਾਹਿਬ, ਜਿਹੜੀ ਤੁਸੀਂ ਪਰਸ਼ੀਅਨ ਦੀ ਗੱਲ ਕੀਤੀ, ਪਰਸ਼ੀਅਨ ਵੀ ਇੱਧਰ ਕਿਸੇ ਨੂੰ ਨਹੀਂ ਜੇ ਆਂਦੀ। ਘੱਟੋ ਘੱਟ ਤੁਸੀਂ ਸੱਜੇ ਤੋਂ ਖੱਬੇ ਲਿਖਦੇ ਤੋਂ ਆ ਨਾ। ਸਾਡੇ ਲਈ ਤਾਂ ਇਹੀ ਗੱਲ ਬਹੁਤ ਵੱਡੀ ਹੋ ਜਾਂਦੀ ਹੈ ਵੀ ਹੈ ਅਸੀਂ ਤਾਂ ਲਿਖਦੇ ਹੀ ਸੱਜੇ ਤੋਂ ਖੱਬੇ, ਤੁਸੀਂ ਇੱਧਰੋਂ ਉਲਟੇ ਹੱਥ ਲਿਖਦੇ। ਉਰਦੂ ਲਿਖਿਆ ਤਾਂ ਉਦਾਂ ਹੀ ਜਾਂਦਾ ਨਾ, ਘੱਟੋ ਘੱਟ ਜਿਹੜੀ ਲਿਪੀ ਹੈਗੀ, ਘੱਟੋ ਘੱਟ ਇੰਨੀ ਸਿਮਿਲੈਰਿਟੀ ਹੈਗੀ ਨਾ। ਸਾਡੇ ਲਈ ਤਾਂ ਉਹ ਵੀ ਹੋ ਜਾਂਦਾ ਹੈ, ਕਿਤਾਬ ਪੜ੍ਹਨੀ ਏਦਾਂ ਪੁੱਠੇ, ਉਹ ਕਿਤਾਬ ਪੜ੍ਹਨੀ ਅਸੀਂ ਏਦਾਂ ਪੜ੍ਹਦੇ ਹਾਂ, ਤੁਸੀਂ ਪੜ੍ਹਨੀ ਉਹਨੂੰ ਇਸੇ ਪਿਛਲੇ ਪਾਸਿਓਂ। ਸਾਡੇ ਲਈ ਤਾਂ ਉਹੀ ਚੀਜ਼ ਡਿਫਰੈਂਟ ਹੋ ਜਾਂਦੀ ਹੈ। ਸੋ ਦੈਟਸ ਵਾਈ I think time will come, time is coming। ਮੈਨੂੰ ਬਹੁਤ ਆਸ ਹੈ ਕਿ ਦੋਨਾਂ ਮੁਲਕਾਂ ਦੇ ਵਿੱਚ ਜਦੋਂ ਪਿਆਰ ਵਧੇਗਾ, ਉਹ ਹਿਸਟੋਰੀਅਨਸ ਤੋਂ ਹੀ ਵਧੇਗਾ, ਹਿਸਟੋਰੀਅਨਸ ਹੀ ਵਧਾਉਣਗੇ। ਔਰ ਉਹ ਸਮਾਂ ਦੂਰ ਨਹੀਂ ਹੈ, ਹੋ ਸਕਦਾ, ਮਤਲਬ ਹਾਂਜੀ, ਮਤਲਬ ਦੂਰ ਨਹੀਂ ਹੈ ਜੀ। ਇਹ ਮੈਨੂੰ ਲੱਗਦਾ ਕਿ ਲੈਲਪੁਰ ਯੰਗ ਹਿਸਟੋਰੀਅਨ ਕਲੱਬ ਜਿਹੜਾ ਨਾ ਇਹ ਕੰਮ ਕਰ ਦੇਗਾ ਛੇਤੀ।
ਜੀ ਨਹੀਂ ਬਿਲਕੁਲ that is the way to do। ਦੇਖੋ ਜਿਹੜੇ ਡਿਪਲੋਮੈਟਸ ਨੇ ਇੰਨੇ ਜਿੰਨੇ ਯੂਐਨਓ ਨੇ ਉਹਨਾਂ ਦਾ ਕੰਮ ਹੈਗਾ ਇਹ ਜਿਹੜਾ ਤੁਸੀਂ ਕੰਮ ਕਰ ਰਹੇ ਹੋ। ਇਹ ਨਾਲ ਕੀ ਹੋ ਰਿਹਾ, ਪੰਜਾਬੀ ਬੋਲ ਰਹੇ ਆ ਆਪਾਂ ਇੱਕ ਦੂਜੇ ਨੂੰ, ਕਿੰਨੀ ਮਤਲਬ ਕਨੈਕਸ਼ਨ ਜਿਹੜਾ ਹੈਗਾ ਆਪਣਾ ਸ਼ੋ ਹੁੰਦਾ। ਮਤਲਬ ਇੰਨੇ ਸੀਨੀਅਰ ਪ੍ਰੋਫੈਸਰਸ ਵਰਲਡ ਵਰਦਿਆਂ ਨੂੰ ਤੁਸੀਂ ਮੇਰੇ ਵਰਗੇ ਨਾਨ ਅਕੈਡਮਿਕ ਬੰਦੇ ਨੂੰ ਮੌਕਾ ਦਿੱਤਾ ਹੈ, ਮਤਲਬ ਮੇਰੇ ਲਈ ਇਹ ਤੋਂ ਵੱਡੀ ਮਾਣ ਵਾਲੀ ਗੱਲ ਕੋਈ ਹੋ ਹੀ ਨਹੀਂ ਸਕਦੀ। ਆਈ ਰੀਅਲੀ ਐਪਰੀਸ਼ੀਏਟ ਇਟ। ਥੈਂਕ ਯੂ। ਕੋਈ ਗੱਲ ਨਹੀਂ ਜੀ, ਇਹ ਲੈਲਪੁਰ ਤੇ ਅੰਮ੍ਰਿਤਸਰ ਬਹੁਤ ਪੁਰਾਣਿਆਂ ਵੇਲਿਆਂ ਤੋਂ ਇਹੋ ਜਿਹੇ ਕੰਮ ਕਰਦਾ ਰਿਹਾ ਤੇ ਇਹ ਹੁੰਦਾ ਹੀ ਰਹੇਗਾ। ਸੋ ਬਹੁਤ ਮਿਹਰਬਾਨੀ ਸਰ ਤੁਹਾਡੀ, ਅੱਜ ਤੁਸੀਂ ਆਏ, ਔਰ ਅਸੀਂ ਸਾਰੇ ਦੋਸਤਾਂ ਦੇ ਨਾਲ ਇਹ ਵੀ ਗੱਲ ਤੁਹਾਡੇ ਹੁੰਦੇ ਹੀ ਸਾਂਝੀ ਕਰਾਂਗੇ ਕਿ ਸੋਰਸਿਸ ਦੇ ਹਵਾਲੇ ਨਾਲ ਜਿਸ ਤਰ੍ਹਾਂ ਤੁਹਾਡਾ ਪਰਸ਼ੀਅਨ ਦਾ ਐਕਸਪੀਰੀਅੰਸ ਹੈ ਔਰ ਬਾਕੀ ਜਿਹੜੀ ਤੁਸੀਂ ਸੋਰਸਿਸ ਯੂਜ਼ ਕਰ ਰਹੇ ਹੋ, ਮੈਂ ਚਾਹਾਂਗਾ ਕਿ ਇਹ ਜਿਸ ਤਰ੍ਹਾਂ ਇੱਥੇ ਬਹੁਤ ਸਾਰੇ ਸਟੂਡੈਂਟਸ ਵੀ ਆ ਕੇ ਸੁਣ ਰਹੇ ਹੁੰਦੇ ਨੇ, ਇਹ ਸੋਰਸਿਸ ਜਿਹੜੇ ਨੇ ਅਸੀਂ ਲੜੀਵਾਰ ਇਹ ਦੱਸਦੇ ਜਾਈਏ। ਸੋ ਅਸੀਂ ਡਾਕਟਰ ਸਾਹਿਬ ਤੁਹਾਡੇ ਕੋਲ ਦੁਬਾਰਾ ਟਾਈਮ ਲਾਂਗੇ, ਤੁਸੀਂ ਆ ਕੇ ਸਾਡੇ ਇਸ ਫੋਰਮ ਦੇ ਉੱਪਰ ਜਿਹੜਾ ਹੈ ਦੁਬਾਰਾ ਸਾਡੇ ਨਾਲ ਆਪਣੀ ਵਿਚਾਰ ਜਿਹੜੇ ਨੇ ਸਾਂਝੇ ਕਰ ਸਕੋ। ਸਰ ਬਹੁਤ ਸ਼ੁਕਰੀਆ ਡਾਕਟਰ ਸਾਹਿਬ। ਥੈਂਕ ਯੂ ਸੋ ਮਚ ਜੀ। ਸਾਰੇ ਦੋਸਤਾਂ ਦਾ ਬਹੁਤ ਸ਼ੁਕਰੀਆ ਔਰ ਬਹੁਤ ਮਿਹਰਬਾਨੀ ਜਿਹੜੇ ਸਾਡੇ ਨਾਲ ਅੱਜ ਮੌਜੂਦ ਸਨ। ਇੱਕ ਵੱਡੀ ਤਾਦਾਦ ਦੋਸਤਾਂ ਦੀ ਅੱਜ ਸਾਡੇ ਨਾਲ ਮੌਜੂਦ ਸੀ ਔਰ ਲੈਕਚਰ ਵੀ ਬਹੁਤ ਖੂਬਸੂਰਤ ਡਾਕਟਰ ਸਾਹਿਬ ਦਾ ਹੋਇਆ ਸਾਡੇ ਨਾਲ। ਮੈਂ ਡਾਕਟਰ ਸਾਹਿਬ को रिक्वेस्ट ਕਰਾਂਗਾ ਕਿ ਡਾਕਟਰ ਸਾਹਿਬ ਲਾਜ਼ਮੀ ਕਮੈਂਟ ਪੜ੍ਹ ਕੇ ਤੇ ਇਹਨਾਂ ਦੇ ਆਨਸਰ ਕਰ ਦੇਣ ਤਾਂ ਕਿ ਸਾਡੇ ਜਿਹੜੇ ਸਕਾਲਰਸ ਆਏ ਨੇ ਉਹਨਾਂ ਨੂੰ ਉਹਨਾਂ ਤੱਕ ਜਿਹੜੀ ਉਹਨਾਂ ਦੀ ਗੱਲ ਪਹੁੰਚ ਸਕੇ। ਗੱਲ ਇਹ ਕਰ ਰਹੇ ਸੀ ਕਿ ਜੀ ਕੱਲ ਅਸੀਂ ਕਿਉਂਕਿ ਸਾਡਾ ਰੀਡਿੰਗ ਰੂਮ ਐਤਵਾਰ ਵਾਲੇ ਦਿਨ ਅਸੀਂ ਕਰਨੇ ਆ ਤੇ ਉਹਦੇ ਵਿੱਚ ਅਸੀਂ ਬੁੱਕ ਰਿਵਿਊ ਰੱਖਨੇ। ਇਸ ਵਾਰੀ ਅਸੀਂ ਰੀਡਿੰਗ ਰੂਮ ਦਾ ਜਿਹੜਾ ਨਵਾਂ ਸ਼ੁਰੂ ਕੀਤਾ ਸੈਸ਼ਨ ਔਰ ਉਹਦੀ ਸ਼ੁਰੂਆਤ ਬੜੀ ਅੱਛੀ ਹੋਈ। ਅਸੀਂ ਬੁੱਕ ਓਪਨਿੰਗ ਦਾ ਇੱਕ ਉਹਦੇ ਚ ਸੈਗਮੈਂਟ ਸ਼ੁਰੂ ਕਰਨਾ ਚਾਹ ਰਹੇ ਸਾਂ, ਜਿਹਦਾ ਅਸੀਂ ਕੱਲ ਪਹਿਲਾ ਪ੍ਰੋਗਰਾਮ ਜਿਹੜਾ ਹੈ ਉਹ ਸਾਡੇ ਬੁੱਕ ਆਫ ਦਾ ਵੀਕ ਦੇ ਵਿੱਚ ਰੀਡਿੰਗ ਰੂਮ ਦੇ ਵਿੱਚ ਜਿਹੜਾ ਪਹਿਲਾ ਕੱਲ ਪ੍ਰੋਗਰਾਮ ਜਿਹੜਾ ਹਰ ਐਤਵਾਰ ਅਸੀਂ 12 ਵਜੇ ਕਰਨੇ ਆ ਤੇ ਕੱਲ ਵੀ ਅਸੀਂ 12 ਵਜੇ ਕਰਾਂਗੇ। ਉਹ ਇੱਕ ਸਾਡੇ ਇੱਕ ਪੰਜਾਬੀ ਦਾ ਬਹੁਤ ਸੋਹਣਾ ਰਸਾਲਾ, ਬਹੁਤ ਹਟ ਕੇ ਚੀਜ਼ਾਂ ਤੋਂ ਜਿਹੜਾ ਹੈ 12ਵਾਂ ਨਿਕਲਦਾ। ਅਮਰਜੀਤ ਚੰਦਨ ਔਰ ਜ਼ੁਬੈਰ, ਪ੍ਰੋਫੈਸਰ ਜ਼ੁਬੈਰ ਸਾਹਿਬ ਉਹਦੇ ਐਡੀਟਰ ਨੇ ਔਰ ਕੱਲ ਸਾਡੇ ਉਸ ਤੇ ਗੱਲਬਾਤ ਕਰਨ ਵਾਸਤੇ ਸਾਡੇ ਨਾਲ ਬਹੁਤ ਸੀਨੀਅਰ ਜਿਹੜੇ ਲੋਕ ਮੌਜੂਦ ਹੋਣਗੇ। ਉਹਨਾਂ ਦੀ ਬੜਾ ਮੈਂ ਉਹਨਾਂ ਦੀ ਮਿਹਰਬਾਨੀ ਕਿ ਉਹ ਸਾਡੇ ਕੋਲ ਆ ਰਹੇ ਨੇ। ਇੰਡੀਆ ਵਾਲੀ ਸਾਈਡ ਤੋਂ ਸਰਬਜੀਤ ਪਾਤਰ ਜੀ ਸਾਡੇ ਨਾਲ ਹੋਣਗੇ, ਸੁਰਜੀਤ ਪਾਤਰ ਹੋਰੀ, ਔਰ ਸਾਡੇ ਵੱਲੋਂ ਇਸ ਸਾਈਡ ਤੋਂ ਜਿਹੜੇ ਹੈ ਸਲੀਮਾ ਹਾਸ਼ਮੀ ਜੀ ਹੋਣਗੇ ਔਰ ਇਸ ਤੋਂ ਬਾਅਦ ਜਿਹੜੇ ਅਮਰ ਰਿਆਜ਼ ਟੂਟੂ ਹੋਰੀ ਹੋਣਗੇ ਸਾਡੇ ਨਾਲ। ਔਰ ਇਹਦੇ ਨਾਲ ਸਾਡੇ ਦੋਨੋਂ ਐਡੀਟਰ ਔਰ ਇਹਦੇ ਨਾਲ ਸਾਡੇ ਜਿਹੜੀ ਹੈ ਉਹ ਬੀਨਾ ਜਵਾਦ ਜੀ ਹੋਣਗੇ। ਇਹ ਸਾਰੇ ਉਹ ਸਾਡੇ ਸੀਨੀਅਰ ਇੱਕ ਤਰ੍ਹਾਂ ਦੀ ਗੈਲੈਕਸੀ ਹੈ ਸਾਡੇ ਪੰਜਾਬ ਦੀ, ਜਿਹੜੀ ਕੱਲ ਸਾਡੇ ਨਾਲ ਇੱਥੇ ਮੌਜੂਦ ਹੋਏਗੀ ਔਰ ਅਸੀਂ ਉਹਦੇ ਤੇ ਗੱਲਬਾਤ ਕਰਾਂਗੇ। ਸੋ ਮੈਂ ਸਾਰੇ ਦੋਸਤਾਂ ਨੂੰ ਜਿਹੜੇ ਸਾਡੇ ਮੌਜੂਦ ਫਰੈਂਡ ਨੇ ਵੇਖ ਰਹੇ ਨੇ, ਮੈਂ ਉਹਨਾਂ ਨੂੰ ਰਿਕੁਐਸਟ ਕਰਾਂਗਾ ਕਿ ਕੱਲ 12 ਵਜੇ ਪਾਕਿਸਤਾਨ ਟਾਈਮ ਦੇ ਮੁਤਾਬਕ ਔਰ 12:30 ਵਜੇ ਇੰਡੀਅਨ ਟਾਈਮ ਦੇ ਮੁਤਾਬਕ ਔਰ ਬਾਕੀ ਪੂਰੀ ਦੁਨੀਆ 'ਚ ਤੁਸੀਂ ਆਪਣਾ ਟਾਈਮ ਜਿਹੜਾ ਹੈ ਉਹ ਸੈੱਟ ਕਰੋ ਔਰ ਲਾਜ਼ਮੀ ਕੱਲ ਤੁਸੀਂ ਉਸ 12 ਮਾਹ ਦੀ ਜਿਹੜੀ ਬੈਠਕ ਲੱਗਣੀ ਹੈ ਬੁੱਕ ਆਫ ਦਾ ਵੀਕ ਦੇ ਵਿੱਚ, ਉਸ ਦੇ ਵਿੱਚ ਤੁਸੀਂ ਸਾਰੇ ਦੋਸਤ ਸਾਡੇ ਨਾਲ ਇਕੱਠੇ ਹੋਵੋ ਤਾਂ ਕਿ ਅਸੀਂ ਇਹਦੀ ਇੱਕ ਭਰਪੂਰ ਬਹੁਤ ਅੱਛੀ ਇੱਕ ਸੈਲੀਬ੍ਰੇਸ਼ਨ ਕਰ ਸਕੀਏ ਔਰ ਪੰਜਾਬੀ ਮਾਂ ਬੋਲੀ ਦਾ ਮਾਣ ਵਧਾਓ, ਉਹਦੇ ਵਿੱਚ ਰਲੋ ਔਰ ਪੰਜਾਬੀ ਮਾਂ ਬੋਲੀ ਦਾ ਮਾਣ ਵਧਾਓ। ਬਹੁਤ ਮਿਹਰਬਾਨੀ ਜੀ, ਸ਼ੁਕਰੀਆ। ਮਿਲਦੇ ਹਾਂ ਕੱਲ 12 ਵਜੇ। ਰੱਬ ਰੱਖਾ।